ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਇਸ ਵੇਲੇ ਕੀ ਹਾਲਾਤ ਬਣੇ ਪਏ ਨੇ ਪੰਜਾਬ ਦੇ, ਭਾਰਤ ਦੇ। ਅੱਜ ਭਾਰਤ ਬੰਦ ਦਾ ਸੱਦਾ ਆ, ਉਸ ਬਾਰੇ ਵੀ ਪੁੱਛ-ਗਿੱਛ ਕਰਾਂਗੇ ਜੀ, ਕਿਸ ਤਰ੍ਹਾਂ ਦੇ ਹਾਲਾਤ ਨੇ। ਅਤੇ ਅੱਜ ਤੁਸੀਂ ਵੀ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਪੁੱਛਣਾ ਆ ਪੁੱਛ ਸਕੋਗੇ। ਪਹਿਲਾਂ ਕੁਛ ਖਬਰਾਂ ਕਰਾਂਗੇ। ਕਾਲ ਕਰ ਸਕਦੇ ਹੋ 4082725200 408-72 ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਦੀਪ ਸਿੰਘ ਪੱਦੀ ਕਲੋਬਸ, ਤਨਾਮ ਸਿੰਘ ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ, ਧਰਮ ਸਿੰਘ ਸਲਮਾ, ਗੁਰਚਰਨ ਸਿੰਘ ਜੀ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਆ, ਉਹਨਾਂ ਵੱਲੋਂ ਵੀ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਜੀ। ਪਹਿਲਾਂ ਮੈਂ ਜਿਹੜੀ ਭਾਰਤ ਬੰਦ ਦੀ ਥੋੜੀ ਗੱਲ ਕਰ ਲਵਾਂ ਕਿ ਇਸ ਵੇਲੇ ਜਿਹੜਾ ਜੀ ਸਮੁੱਚੇ ਮੁਲਕ ਭਰ ਦੇ ਵਿੱਚ ਭਾਰਤ ਬੰਦ ਦਾ ਅਸਰ ਜਿਹੜਾ ਉਹ ਦਿਖ ਰਿਹਾ ਜੀ। 13 ਦਿਨ ਜਿਹੜੇ ਹੋ ਗਏ ਕਿਸਾਨਾਂ ਨੂੰ ਦਿੱਲੀ ਘੇਰੀ ਨੂੰ, ਦਿੱਲੀ ਚੌਤਰਫਾ ਇਸ ਵੇਲੇ ਘਿਰੀ ਹੋਈ ਆ। 20 ਸਿਆਸੀ ਦਲ, 10 ਟ੍ਰੇਡ ਯੂਨੀਅਨ ਜਿਹੜੀਆਂ ਨੇ, ਉਹਨਾਂ ਨੇ ਕਿਸਾਨਾਂ ਦੇ ਇਸ ਭਾਰਤ ਬੰਦ ਦੀ ਜਿਹੜੀ ਆ ਉਹ ਸਪੋਰਟ ਕੀਤੀ ਆ। ਇਹਦਾ ਅਸਰ ਇਸ ਵੇਲੇ ਬਿਲਕੁਲ ਕਲੀਅਰ ਮੁਲਕ ਦੇ ਉੱਤੇ ਦਿਖ ਰਿਹਾ। ਕੋਈ ਉਹਨੂੰ ਵਿਖਾਵੇ ਜਾਂ ਨਾ ਵਿਖਾਵੇ, ਉਹਨੂੰ ਕੋਈ ਵੇਖੇ ਜਾਂ ਨਾ ਵੇਖੇ। ਜਿਹੜੀਆਂ ਖਬਰਾਂ ਜਿਹੜੀਆਂ ਦੀ ਆ ਰਹੀਆਂ ਨੇ ਪੰਜਾਬ ਤੇ ਹਰਿਆਣੇ ਦੇ ਵਿੱਚ, ਤਾਂ ਉਹ ਕਹਿਣ ਦੀ ਦੱਸਣ ਦੀ ਜਿਹੜੀ ਉਹ ਲੋੜ ਹੀ ਨਹੀਂ। ਇੱਥੇ ਸਭ ਕੁਛ ਹੀ ਤਕਰੀਬਨ ਜਿਹੜਾ ਜੀ ਉਹ ਬੰਦ ਪਿਆ। ਈਵਨ ਮੇਨ ਬਾਜ਼ਾਰ, ਦੁਕਾਨਾਂ, ਸ਼ਾਪਿੰਗ ਸੈਂਟਰ, ਪੈਟਰੋਲ ਪੰਪ ਤੱਕ ਬੰਦ ਨੇ। ਬੈਂਕ ਤੇ ਸਰਕਾਰੀ ਦਫ਼ਤਰ ਜਿਹੜੇ ਜੀ ਉਹ ਖੁੱਲ੍ਹੇ ਰਹਿਣਗੇ। ਬੱਸਾਂ ਜਿਹੜੀਆਂ ਬੰਦ ਨੇ। 11 ਤੋਂ 3 ਵਜੇ ਤੱਕ ਚੱਕਾ ਜਾਮ ਜਿਹੜਾ ਸਮੁੱਚੇ ਮੁਲਕ ਭਰ ਦੇ ਵਿੱਚ ਹੋਊਗਾ। ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਦਫ਼ਤਰ ਜਾਣਾ ਉਹ ਖਰਾਬ ਨਾ ਹੋਣ, ਇਸ ਕਰਕੇ ਚੱਕਾ ਜਾਮ 11 ਵਜੇ ਤੋਂ ਹੋਊਗਾ, 3 ਵਜੇ ਤੱਕ ਹੋਊਗਾ, ਤਾਂ ਕਿ ਜਿਹੜੇ ਦਫ਼ਤਰਾਂ ਤੋਂ ਮੁੜ ਕੇ ਆਉਣ ਵਾਲੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ। ਗੁਜਰਾਤ ਦੇ ਵਿੱਚ ਜਿਹੜੀ ਵੀ ਧਾਰਾ 144 ਲਾਗੂ ਕੀਤੀ ਗਈ ਆ, ਉੱਥੋਂ ਦੇ ਜਿਹੜੇ ਭਾਜਪਾ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਨੇ ਕਿ ਅਸੀਂ ਇੱਥੇ ਕਿਸੇ ਕਿਸਮ ਦਾ ਬੰਦ ਨਹੀਂ ਹੋਣ ਜਿਹੜਾ ਵੀ ਉਹ ਦੇਵਾਂਗੇ। ਹਰਿਆਣੇ ਦੇ ਵਿੱਚ ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਇਸ ਬੰਦ ਦਾ ਸਮਰਥਨ ਜਿਹੜੀਆਂ ਉਹ ਕਰ ਰਹੀਆਂ ਨੇ। ਕਮਰਸ਼ੀਅਲ ਕੋਈ ਵਹੀਕਲ ਜਿਹੜਾ ਜੀ ਉਹ ਨਹੀਂ ਚੱਲ ਰਿਹਾ। ਹਰਿਆਣਾ ਸਮੁੱਚਾ ਬੰਦ ਹੈ। ਕਿਸਾਨਾਂ ਨੇ ਅੱਜ ਫਲ ਫਰੂਟ, ਦੁੱਧ, ਸਬਜ਼ੀਆਂ, ਸਾਰੀ ਸੇਵਾ ਜਿਹੜੀ ਸ਼ਹਿਰਾਂ ਨੂੰ ਜਾਂਦੀ ਰੋਕ ਦਿੱਤੀ ਆ। ਪਰ ਜਿਹੜੇ ਅੰਦੋਲਨ ਦੇ ਉੱਤੇ ਬੈਠੇ ਕਿਸਾਨ ਨੇ ਉੱਥੇ ਇਹ ਸਾਰਾ ਕੁਝ ਜਿਹੜਾ ਜੀ ਉਹ ਜ਼ਰੂਰ ਜਾਊਗਾ। ਹਰਿਆਣੇ ਦੇ ਵਿੱਚ 14 ਕੰਪਨੀਆਂ ਜਿਹੜੀਆਂ ਉਹ ਪੁਲਿਸ ਦੀਆਂ ਤਾਇਨਾਤ ਕੀਤੀਆਂ ਗਈਆਂ ਨੇ। ਰਾਜਸਥਾਨ ਦੇ ਵਿੱਚ ਇਸ ਬੰਦ ਦਾ ਵੱਡਾ ਅਸਰ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਜਿਹੜੀ ਹੈ ਜੀ ਉਹਨਾਂ ਨੇ ਇਹਦੀ ਹਮਾਇਤ ਕੀਤੀ ਹੈ। ਰਾਜਸਥਾਨ ਦੇ ਵਿੱਚ 7 ਲੱਖ ਟਰੱਕ ਜਿਹੜੇ ਨੇ ਜੀ ਉਹ ਬਿਲਕੁਲ ਬੰਦ ਹੋ ਗਏ ਨੇ, ਔਰ 13,000 ਟਰਾਂਸਪੋਰਟ ਕੰਪਨੀਆਂ ਇਹਦੇ ਵਿੱਚ ਸ਼ਾਮਲ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ। ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜ਼ੋਰ ਜ਼ਬਰਦਸਤੀ ਕੋਈ ਦੁਕਾਨ ਬੰਦ ਨਹੀਂ ਕਰਾਉਣੀ, ਕੋਈ ਬਾਜ਼ਾਰ ਬੰਦ ਜ਼ੋਰ ਜ਼ਬਰਦਸਤੀ ਨਹੀਂ ਕਰਾਉਣਾ। ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਤੁਸੀਂ ਖੁਦ ਇਸ ਬੰਦ ਦੇ ਵਿੱਚ ਸ਼ਾਮਲ ਹੋ। ਕਿਸਾਨਾਂ ਦੇ ਵੱਲੋਂ ਕੱਲ੍ਹ ਸ਼ਾਮੀ ਕੀਤੀ ਗਈ ਇਸ ਅਪੀਲ ਦਾ ਬਹੁਤ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ। ਇਹ ਵੀ ਆਖਿਆ ਗਿਆ ਕਿਸਾਨਾਂ ਦੇ ਵੱਲੋਂ ਕਿ ਜੇ ਕਿਸੇ ਨੂੰ 2 ਘੰਟੇ ਤੱਕ ਇਸ ਜਾਮ ਦੇ ਵਿੱਚ ਫਸਣਾ ਪੈਂਦਾ, ਉਹਦੇ ਰੋਟੀ ਪਾਣੀ, ਉਹਦਾ ਚਾਹ ਪਾਣੀ ਜਿਹੜਾ ਜੀ ਉਹ ਇੰਤਜ਼ਾਮ ਉੱਥੇ ਚੱਕਾ ਜਾਮ ਕਰਨ ਵਾਲੇ ਉਹਨਾਂ ਦਾ ਵੀ ਨਾਲ ਜਿਹੜਾ ਉਹ ਕਰਨਗੇ। ਇਹਦਾ ਵੀ ਇੱਕ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ। ਕਿਸਾਨਾਂ ਨੂੰ ਜਿੰਨੀ ਸਪੋਰਟ ਜਿਹੜੀ ਆ ਉਹ ਆਪ ਮੁਹਾਰੇ ਮਿਲ ਰਹੀ ਆ, ਔਰ ਉਹਨਾਂ ਦੇ ਵੱਲੋਂ ਅਜਿਹੇ ਜਿਹੜੇ ਐਲਾਨ ਕੀਤੇ ਜਾਣੇ ਕਿ ਅਸੀਂ ਜ਼ੋਰ ਜ਼ਬਰਦਸਤੀ ਬੰਦ ਨਹੀਂ ਜਿਹੜਾ ਉਹ ਕਰਾਉਣਾ, ਉਹ ਸਰਕਾਰਾਂ ਨੂੰ ਲਾਜਵਾਬ ਜਿਹੜਾ ਉਹ ਕਰ ਰਹੇ ਨੇ ਬਿਨਾਂ ਕਿਸੇ ਇਸ਼ਾਰੇ। ਔਰ ਦੂਸਰੀ ਪੁੱਛੀ ਸੀ ਉਹ ਵੀ ਮੈਂ ਨਾਲ ਜਿਹੜੀ ਜੀ ਉਹ ਕਵਰ ਕਰ ਦਵਾਂ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਵੇਲੇ ਉਹਨਾਂ ਨੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੀ ਹਮਾਇਤ ਜਿਹੜੀ ਕੀਤੀ ਆ, ਔਰ ਇਹ ਕਿਹਾ ਕਿ ਫੌਰੀ ਤੌਰ ਦੇ ਉੱਤੇ ਖੇਤੀ ਕਾਨੂੰਨ ਵਾਪਸ ਜਿਹੜੇ ਉਹ ਲਏ ਜਾਣ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਆਪਣਾ ਹੰਕਾਰ ਛੱਡੇ, ਖੇਤੀ ਕਾਨੂੰਨ ਨਵੇਂ ਬਣਾਏ ਜਿਹੜੇ ਉਹ ਰੱਦ ਕਰੇ।
ਪ੍ਰਧਾਨ ਮੰਤਰੀ ਨੂੰ ਤੁਰੰਤ ਦਖਲ ਦੇ ਕੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਗੱਲ ਕੀਤੀ ਆ। ਮੁੰਬਈ ਦੇ ਵਿੱਚ ਸ਼ਿਵ ਸੈਨਾ ਦੇ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਜਿਹੜਾ ਭਾਰਤ ਬੰਦ ਹੈ ਇਹ ਗੈਰ ਸਿਆਸੀ ਹੈ, ਇਸ ਕਰਕੇ ਉਹ ਇਹਦੇ ਵਿੱਚ ਜਿਹੜਾ ਜੀ ਉਹ ਮੁਕੰਮਲ ਰੂਪ ਦੇ ਵਿੱਚ ਸ਼ਾਮਲ ਨੇ ਔਰ ਉਹਨਾਂ ਨੇ ਸਮੂਹ ਲੋਕਾਂ ਨੂੰ ਇਸ ਬੰਦ ਦੀ ਹਮਾਇਤ ਜਿਹੜੀ ਉਹ ਕਰਨ ਦੇ ਵਾਸਤੇ ਆਖਿਆ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇਸ ਬੰਦ ਦੀ ਹਮਾਇਤ ਜਿਹੜੀ ਆ ਉਹ ਕੀਤੀ ਹੈ। ਇਹ ਕਿਹਾ ਕਿ ਅੰਨਦਾਤੇ ਨੂੰ ਉਹ ਹਮਾਇਤ ਦੇ ਰਹੇ ਆ। ਸ਼ਿਵ ਸੈਨਾ, ਕਾਂਗਰਸ, NCP ਦੇ ਵੱਲੋਂ ਹਮਾਇਤ ਜਿਹੜੀ ਮਹਾਰਾਸ਼ਟਰ ਦੇ ਵਿੱਚ ਦਿੱਤੀ ਗਈ ਹੈ ਔਰ ਇਹ ਕਿਹਾ ਕਿ ਇਹ ਸਿਆਸੀ ਪਾਰਟੀ ਦਾ ਕੋਈ ਬੰਦ ਨਹੀਂ ਬਲਕਿ ਮੁਲਕ ਦੇ ਕਿਸਾਨਾਂ ਨੂੰ ਆਵਾਜ਼ ਬੁਲੰਦ ਕਰਨ ਦੇ ਵਾਸਤੇ ਇਹ ਬੰਦ ਦਾ ਸੱਦਾ ਦਿੱਤਾ ਗਿਆ। ਕਾਂਗਰਸ ਆਗੂ ਅਸ਼ੋਕ ਚੌਹਾਨ ਨੇ ਇਹ ਕਿਹਾ ਕਿ ਦਿੱਲੀ 'ਚ ਤਾਪਮਾਨ ਭਾਵੇਂ ਘੱਟ ਚੱਲ ਰਿਹਾ ਪਰ ਕਿਸਾਨਾਂ ਨੇ ਮਾਹੌਲ ਜਿਹੜਾ ਉਹ ਪਖਾਇਆ ਹੋਇਆ ਔਰ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੰਦ ਨੂੰ ਹਮਾਇਤ ਦਿੱਤੀ ਹੈ। ਇਹ ਕਿਹਾ ਕਿ ਦੇਸ਼ ਦੇ ਅੰਨਦਾਤਿਆਂ ਨੂੰ ਗੁਲਾਮ ਬਣਾਉਣ ਦੀ ਕੇਂਦਰ ਦੀ ਸਾਜ਼ਿਸ਼ ਦੇ ਖਿਲਾਫ ਰੋਸ ਪ੍ਰਗਟ ਕੀਤਾ ਜਿਹੜਾ ਜਾਵੇ। ਹਰਿਆਣੇ ਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਾਰਤ ਬੰਦ ਨੂੰ ਹਮਾਇਤ ਜਿਹੜੀ ਆ ਉਹ ਦਿੱਤੀ ਆ ਔਰ ਇਹ ਵੀ ਕਿਹਾ ਕਿ ਖੱਟਰ ਸਰਕਾਰ ਦਾ ਭਰੋਸਾ ਗਵਾਚ ਗਿਆ ਹੈ। ਉਹ ਵਿਧਾਨ ਸਭਾ ਦਾ ਵਿਸ਼ੇਸ਼ ਰਾਜਪਾਲ ਨੂੰ ਚਿੱਠੀ ਜਿਹੜਾ ਉਹ ਲਿਖ ਰਹੇ ਆ। ਜਿਹੜੀ ਹੈਗੀ ਆ JJP ਉਹਨੇ ਬੰਦ ਨੂੰ ਹਮਾਇਤ ਦਿੱਤੀ ਹੈ ਪਰ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਅਜੇ ਉਹ ਹਮਾਇਤ ਜਿਹੜੀ ਆ ਉਹ ਵਾਪਸ ਨਹੀਂ ਜਿਹੜਾ ਉਹ ਲੈ ਰਹੀ। ਹਰਿਆਣੇ ਦੇ ਸਾਬਕਾ ਮੁੱਖ ਮੰਤਰੀ OP ਚੌਟਾਲਾ ਨੇ ਇਹ ਗੱਲ ਕਹੀ ਹੈ ਜੋ 9 ਦਸੰਬਰ ਨੂੰ ਟਿੱਕਰੀ ਸਰਹੱਦ ਦੇ ਉੱਤੇ ਜਾ ਕੇ ਕਿਸਾਨਾਂ ਨੂੰ ਹਮਾਇਤ ਦੇਣਗੇ। CPM ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਜਿਹੜੇ ਨਿਸ਼ਾਨੇ ਲਾਏ ਗਏ ਆ ਇਹ ਕਿਹਾ ਗਿਆ ਕਿ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਨੇ। ਕਿਉਂਕਿ ਕੱਲ ਰਵੀ ਸ਼ੰਕਰ ਪ੍ਰਸਾਦ ਨੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਲਾਏ ਸੀ ਕਿ ਉਹ ਕਿਉਂ ਹਮਾਇਤ ਜਿਹੜੀ ਹੈ ਇਹਦੀ ਬੰਦ ਦੀ ਕਰ ਰਹੇ ਨੇ। ਇਹ ਕਿਹਾ ਸੀਗਾ ਕਿ ਉਹਨਾਂ ਦੇ ਦੋਗਲੇ ਜਿਹੜੇ ਉਹ ਚਿਹਰੇ ਦਿਸ ਰਹੇ ਨੇ। ਵੈਸੇ ਦੋਗਲੇ ਚਿਹਰਿਆਂ ਦੀ ਜੇ ਗੱਲ ਤੁਰਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਬਕਾ ਫਾਈਨੈਂਸ ਮਿਨਿਸਟਰ ਨੇ ਇਸ ਦੁਨੀਆ 'ਚ ਨਹੀਂ ਹੈਗੇ ਮਿਸਟਰ ਅਰੁਣ ਜੇਤਲੀ, ਉਹਨਾਂ ਦੀ ਵੀਡੀਓ ਇਸ ਵੇਲੇ ਵਾਹਵਾ ਵਾਇਰਲ ਹੋਈ ਆ। ਇਹ ਵੀਡੀਓ ਉਦੋਂ ਦੀ ਆ ਜਦੋਂ ਭਾਰਤੀ ਜਨਤਾ ਪਾਰਟੀ ਅਜੇ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਤੇ ਉਹ ਪਾਰਲੀਮੈਂਟ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਆ ਕਿਉਂਕਿ ਉਦੋਂ ਕਾਂਗਰਸ ਇਹ ਖੇਤੀ ਕਾਨੂੰਨ ਜਿਹੜੇ ਜੀ ਉਹ ਲਿਆਉਣਾ ਚਾਹੁੰਦੀ ਸੀਗੀ। ਉਹ ਅੱਜ ਕੱਲ੍ਹ ਵੀਡੀਓ ਜਿਹੜੀ ਦੀ ਬਹੁਤ ਵਾਇਰਲ ਹੋਈ ਆ। ਪਹਿਲਾਂ ਸੁਸ਼ਮਾ ਸਵਰਾਜ ਹੋਰਾਂ ਵਾਲੀ ਵੀਡੀਓ ਵੀ ਜਿਹੜੀ ਉਹ ਵਾਇਰਲ ਹੋਈ ਸੀ, ਉਹ ਵੀ ਖੇਤੀ ਕਾਨੂੰਨਾਂ ਵਿੱਚ ਬੋਲ ਰਹੇ ਸੀ। ਹੁਣ ਜਦੋਂ ਪਾਵਰ ਦੇ ਵਿੱਚ ਆ ਗਈ ਆ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਉਹ ਇਹਨੇ ਜਿਹੜਾ ਜੀ ਝੱਟ ਦੇਣੀ ਇਹ ਸਾਰਾ ਕੁਝ ਲੈ ਕੇ ਆਈ ਆ। ਹਾਲਾਂਕਿ ਇਹ ਗੱਲਾਂ ਵੀ ਜਿਹੜੀਆਂ ਹੁਣ ਨਿਕਲ ਕੇ ਬੜੀਆਂ ਸਪਸ਼ਟ ਸਾਹਮਣੇ ਆ ਰਹੀਆਂ ਨੇ ਕਿ ਖੇਤੀ ਕਾਨੂੰਨ ਤਾਂ ਬਾਅਦ 'ਚ ਆਏ ਜਦੋਂ ਕਿ 2 ਸਾਲ ਪਹਿਲਾਂ ਜਿਹੜਾ ਅਡਾਨੀ ਗਰੁੱਪ ਹੈ ਉਹਦੇ ਨਾਲ ਸਮਝੌਤੇ ਸਰਕਾਰ ਨੇ ਸਾਈਨ ਕੀਤੇ FCI ਨੇ ਤੇ ਉਹਦੇ ਜਿਹੜੇ ਬਣ ਰਹੇ ਸਾਈਲੋ ਨੇ ਉਹਨਾਂ ਨੂੰ ਕਿਰਾਏ ਦੇ ਉੱਤੇ FCI ਲਊਗੀ। ਸਵਾਲ ਇਹ ਉੱਠ ਰਿਹਾ ਕਿ ਜਦੋਂ ਉਦੋਂ ਅਜੇ ਖੇਤੀ ਕਾਨੂੰਨ ਹੀ ਹੈ ਨਹੀਂ ਸੀ ਤੇ ਫਿਰ ਕਿਹਦੇ ਤਹਿਤ ਜਿਹੜੀ ਸਰਕਾਰ ਸੀ ਉਹ ਇਹਨਾਂ ਕਾਰਪੋਰੇਟ ਅਦਾਰਿਆਂ ਦੇ ਨਾਲ ਸਾਈਨ ਕਰਵਾ ਰਹੀ ਸੀ। ਮਤਲਬ ਕਿ ਸਾਜ਼ਿਸ਼ ਦੇ ਵਿੱਚ ਤਾਂ ਜਿਹੜਾ ਜੀ ਉਹ ਫਸਾਏ ਗਏ ਜਿਹੜੇ ਉਹ ਕਿਸਾਨ। ਤਾਂ ਹੁਣ ਜਿਹੜਾ ਜੀ ਸਵਾਲ ਅੱਜ ਦੇ ਭਾਰਤ ਬੰਦ ਦੇ ਉੱਤੇ ਮੇਨ ਰਹੂਗਾ ਕਿ ਇਹਨੂੰ ਕਿੱਡਾ ਵੱਡਾ ਹੁੰਗਾਰਾ ਮਿਲਦਾ ਕਿਉਂਕਿ ਕੱਲ ਨੂੰ ਕਿਸਾਨ ਜਥੇਬੰਦੀਆਂ ਦੀ ਜਿਹੜੀ ਉਹ ਮੀਟਿੰਗ ਹੈ ਅਗਲੀ ਔਰ ਭਲਕ ਦੀ ਜਿਹੜੀ ਮੀਟਿੰਗ ਹੈ ਉਹ ਫੈਸਲਾ ਕੁੰਨ ਮੀਟਿੰਗ ਹੋਊਗੀ। ਇਧਰ ਸਰਕਾਰ ਜਿਹੜੀ ਆ ਉਹ ਕਾਨੂੰਨ ਵਾਪਸ ਲੈਂਦੀ ਆ ਜਾਂ ਫਿਰ ਕਿਸਾਨ ਜਿਹੜੇ ਆ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਦੇ। ਜੀ ਕਰਨਾ ਤਾਂ ਪਊਗਾ ਕੁਛ ਨਾ ਕੁਛ। ਤੇ ਅੱਗੇ ਭਾਜਪਾ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਫਿਰ ਆਫਿਸ ਖੋਲ੍ਹਣ ਜਾ ਰਹੇ ਆ। ਕੋਸ਼ਿਸ਼ ਕੀਤੀ ਜੀ ਇਹਨਾਂ ਨੇ ਫੇਰ ਜਿਹੜਾ ਜੀ ਉਹ ਖੋਲ੍ਹਣ ਦੀ। ਪਿਛਲੇ ਦਿਨੇ ਵੀ ਇਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਇਹ ਦਫ਼ਤਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਇਹ ਚੀਜ਼ਾਂ ਵੀ ਸਾਹਮਣੇ ਆ ਗਈਆਂ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਇਹਨਾਂ ਨੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਉਹ ਕਰਕੇ ਆਪਣੇ ਆਪ ਨੂੰ ਅਕਾਲੀਆਂ ਨੇ ਵੀ ਜ਼ਮੀਨਾਂ ਲੈ ਲਈਆਂ ਦਫ਼ਤਰ ਖੋਲ੍ਹਣ ਦੇ ਵਾਸਤੇ ਤੇ ਕੁਝ ਹਿੱਸਾ ਜਿਹੜਾ ਸੀ ਉਹ ਭਾਜਪਾ ਨੂੰ ਵੀ ਦੇ ਦਿੱਤਾ। ਉੱਥੇ ਹੀ ਇਹ ਭੂਮੀ ਪੂਜਨ ਜਿਹੜਾ ਜੀ ਉਹ ਰੱਖਦੇ ਕਰਦੇ ਸੀ। ਕੱਲ੍ਹ ਵੀ ਜਿਹੜਾ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਭੂਮੀ ਪੂਜਨ ਰੱਖਿਆ ਸੀ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪਹੁੰਚ ਗਏ ਔਰ ਉਹਨਾਂ ਨੇ ਨਾਅਰੇਬਾਜ਼ੀ ਉੱਤੇ ਜਿਹੜੀ ਉਹ ਸ਼ੁਰੂ ਕਰਤੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿਸਾਨਾਂ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਉਹ ਕੀਤੀ। ਸਮਾਗਮ ਦੇ ਵਿੱਚ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਅਨਿਲ ਜੋਸ਼ੀ,
ਜਿਹੜੇ ਜੀ ਇਹ ਵੀ ਸ਼ਾਮਲ ਸੀਗੇ। ਨਿਊ ਅੰਮ੍ਰਿਤਸਰ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਦਫ਼ਤਰ ਖੋਲ੍ਹਣ ਦੇ ਵਾਸਤੇ ਜਿਹੜਾ ਜੀ ਉਹਨੇ ਭੂਮੀ ਪੂਜਨ ਦਾ ਸਮਾਗਮ ਰੱਖਿਆ ਸੀ। ਸ਼ਵੇਤ ਮਲਿਕ ਕਹਿੰਦੇ ਕਿ ਇਹ ਅਸੀਂ ਪਹਿਲਾਂ ਹੀ ਜਿਹੜਾ ਜੀ ਇਹਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਪਹਿਲਾਂ ਨਹੀਂ ਬਣਾਇਆ ਜੀ। ਇਹ ਸ਼ਰਾਰਤਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੁਣ ਕੀਤੀਆਂ ਜਾ ਰਹੀਆਂ ਨੇ। ਪੁਲਿਸ ਉੱਤੇ ਤਾਇਨਾਤ ਸੀਗੀ। ਦੋਵੇਂ ਧਿਰਾਂ ਜਿਹੜੀਆਂ ਜੀ ਉਹ ਨਾਅਰੇਬਾਜ਼ੀ ਜ਼ਰੂਰ ਕਰਦੀਆਂ ਰਹੀਆਂ, ਪਰ ਕਿਸੇ ਕਿਸਮ ਦੀ ਗੜਬੜ ਜਿਹੜੀ ਜੀ ਉਹ ਨਹੀਂ ਹੋਈ। ਕਸਰ ਨਹੀਂ ਕੋਈ ਜਿਹੜੀ ਜੀ ਉਹ ਭਾਰਤੀ ਜਨਤਾ ਪਾਰਟੀ ਵਾਲੇ ਛੱਡ ਰਹੇ। ਉਹਨਾਂ ਨੂੰ ਵੀ ਪਤਾ ਹੈ ਕਿ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ, ਉਹਨਾਂ ਨੇ ਨਹੀਂ ਬੋਲਣ ਦੇਣਾ, ਪਰ ਸ਼ਰਾਰਤਾਂ ਜਿਹੜੀਆਂ ਜੀ ਉਹ ਜਾਰੀ ਨੇ। ਉਹ ਕੋਸ਼ਿਸ਼ ਜਿਹੜੀ ਵੀ ਇਹ ਕਰ ਰਹੇ ਆ ਕਿ ਬਾਰ-ਬਾਰ ਕਿ ਦੇਖੀਏ ਭਲਾ ਹੁਣ ਕਿਸਾਨ ਜਿਹੜੇ ਜੀ ਉਹਨਾਂ ਦਾ ਕੋਈ ਜੋਸ਼ ਮੱਠਾ ਜਿਹੜਾ ਜੀ ਉਹ ਪਿਆ, ਤਾਂ ਕਿ ਉਹ ਜਿਹੜਾ ਜੀ ਦਫ਼ਤਰ ਖੋਲ੍ਹ ਕੇ ਦੇਖ ਸਕਣ। ਇਦੋਂ ਪਹਿਲਾਂ ਬਠਿੰਡੇ ਦੇ ਵਿੱਚ, ਮੋਗੇ ਦੇ ਵਿੱਚ ਜਿਹੜੇ ਜੀ ਇਹ ਦਫ਼ਤਰ ਖੋਲ੍ਹਣ ਦੇ ਯਤਨ ਭਾਰਤੀ ਜਨਤਾ ਪਾਰਟੀ ਨੇ ਕੀਤੇ ਸੀ। ਉੱਥੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਪਹੁੰਚ ਗਈਆਂ ਸੀਗੀਆਂ। ਉਹਨਾਂ ਨੇ ਕਿਤੇ ਵੀ ਜਿਹੜਾ ਸੀਗਾ ਇਹ ਦਫ਼ਤਰ ਨਹੀਂ ਖੋਲ੍ਹਣ ਦਿੱਤੇ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਸੀ, ਜਦੋਂ ਉਹਨਾਂ ਨੂੰ ਇੱਥੇ ਭੂਮੀ ਪੂਜਨ ਨਹੀਂ ਕਰਨ ਦਿੱਤਾ ਗਿਆ ਤਾਂ ਮੁੜ ਕੇ ਉਹਨਾਂ ਨੇ ਜਾ ਕੇ ਪੁਲਿਸ ਸਟੇਸ਼ਨ ਦੇ ਬਾਹਰ ਜਿਹੜਾ ਸੀ ਨਾਅਰੇਬਾਜ਼ੀ ਕੀਤੀ। ਇਹ ਆਖਿਆ ਕਿ ਪੁਲਿਸ ਉੱਥੇ ਮੌਜੂਦ ਸੀ, ਪਰ ਪੁਲਿਸ ਨੇ ਜਿਹੜੇ ਉੱਥੇ ਵਿਰੋਧ ਕਰਨ ਆਏ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ। ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੋਗਰਾਮ ਸੀ ਉਹਨੂੰ ਤਾਰ-ਪੀੜੋ ਕੀਤਾ। ਜੀ, ਉਹ ਦੇਖਦੇ ਹੋਣੇ ਵੀ ਸ਼ਾਇਦ ਉੱਥੋਂ ਲੋਕੀ ਮੁੜ ਆਉਣਗੇ। ਹਜੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਬਹੁਤ ਲੋਕ ਬੈਠੇ ਆ ਇਹਨਾਂ ਨੂੰ ਰੋਕਣ ਵਾਲੇ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨ ਸੰਘਰਸ਼ ਦੇ ਵਿੱਚ ਇੱਕ ਹੋਰ ਜ਼ਖਮੀ ਬਜ਼ੁਰਗ ਦੀ ਮੌਤ। ਬਿਲਕੁਲ ਜੀ, ਐਕਚੁਅਲੀ ਇਹ ਵੀ ਜਿਹੜਾ ਵੀ ਉਹ ਲਗਾਤਾਰ ਮੌਤਾਂ ਦਾ ਸਿਲਸਿਲਾ ਵੀ ਜਿਹੜਾ ਵੀ ਉਹ ਜਾਰੀ ਆ। ਇੱਕ ਤਾਂ ਇੱਥੇ ਜਿਹੜਾ ਚੱਲ ਰਿਹਾ ਜਿਹੜਾ ਸੰਘਰਸ਼ ਹੈ, ਉਹਦੇ ਦੌਰਾਨ ਮਹਿਲ ਕਲਾਂ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ, ਉਹਦੇ ਵਿੱਚ ਇੱਕ ਔਰਤ ਦੀ ਮੌਤ ਜਿਹੜੀ ਆ ਉਹ ਹੋਈ ਹੈ ਜੀ। ਉਹਨੂੰ ਦਿਲ ਦਾ ਦੌਰਾ ਪੈ ਗਿਆ। ਇਹ ਭਾਰਤੀ ਕਿਸਾਨ ਯੂਨੀਅਨ ਦੀ ਵਰਕਰ ਸੀ, ਰਜਿੰਦਰ ਕੌਰ ਗੰਗੋਹਰ, 56 ਸਾਲਾਂ ਦੀ ਸੀਗੀ। ਅਚਾਨਕ ਉਹਨੂੰ ਦਿਲ ਦਾ ਦੌਰਾ ਜਿਹੜਾ ਜੀ ਉਹ ਪੈ ਗਿਆ, ਹਸਪੀਟਲ ਲਿਜਾਇਆ ਗਿਆ। ਉਸ ਤੋਂ ਪਹਿਲਾਂ ਹੀ ਉਹਦੀ ਮੌਤ ਜਿਹੜਾ ਵੀ ਉਹ ਹੋ ਗਈ। ਉਧਰ ਟਿੱਕਰੀ ਬਾਰਡਰ ਦੇ ਉੱਤੇ ਚੱਲ ਰਹੇ ਕਿਸਾਨ ਮੋਰਚੇ ਦੇ ਦੌਰਾਨ ਪਿਛਲੇ ਦਿਨੀ ਲਾਲੋਵਾਲਾ ਦੇ ਕਿਸਾਨ ਲਖਬੀਰ ਸਿੰਘ ਜਿਹੜਾ 52 ਸਾਲਾਂ ਦਾ ਸੀ, ਉਹਦੀ ਵੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। ਪਰ ਉਹਦੀ ਡੈਡ ਬੋਡੀ ਜਿਹੜੀ ਰੋਹਤਕ PGI ਦੇ ਵਿੱਚ ਅਜੇ ਵੀ ਜਿਹੜਾ ਵੀ ਉਹ ਪਈ ਹੈ। ਇੱਕ ਚੀਜ਼ ਜੇ ਤੁਸੀਂ ਦੇਖੀ ਹੋਵੇ ਤੇ ਇਹ ਹਾਰਟ ਅਟੈਕ ਦੇ ਨਾਲ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ, ਔਰ ਜਿਹੜੀ ਉਮਰ ਹੈ ਉਹ 50, 55 ਸਾਲ ਤੱਕ ਦੀ ਹੀ ਹੈ ਜੀ ਜਿਹੜੀ ਇਹਨਾਂ ਕਿਸਾਨਾਂ ਦੀ। ਜਿਹੜਾ ਇਹ ਜ਼ਖਮੀ ਕਿਸਾਨ ਸੀਗਾ, ਇਹ ਵੀ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ ਸੀਗਾ। 75 ਸਾਲਾਂ ਦਾ ਕਰਨੈਲ ਸਿੰਘ। ਇਹ 26 ਨਵੰਬਰ ਨੂੰ ਦਿੱਲੀ ਵੱਲ ਨੂੰ ਜਿਹੜਾ ਵੀ ਉਹ ਰਵਾਨਾ ਹੋਇਆ ਸੀ ਕਿਸਾਨਾਂ ਦੇ ਨਾਲ। ਹਰਿਆਣੇ ਦੀ ਸਰਕਾਰ ਦੇ ਵੱਲੋਂ ਲਾਈਆਂ ਰੋਕਾਂ, ਜਲ ਤੋਪਾਂ, ਅਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਦਾ ਇਹ ਕਿਸਾਨ ਦਿੱਲੀ ਪਹੁੰਚ ਕੇ ਬਿਮਾਰ ਹੋ ਗਿਆ, ਔਰ ਇਹਦਾ ਇਲਾਜ ਦਿੱਲੀ ਦੇ ਵਿੱਚ ਕਰਵਾਇਆ ਜਾ ਰਿਹਾ ਸੀ। ਹਾਲਤ ਸੁਧਰਦੀ ਨਾ ਵੇਖ ਕੇ ਉਹਨੂੰ ਪਿੰਡ ਲਿਆਂਦਾ ਗਿਆ ਜੀ। ਉੱਥੇ ਜਿਹੜੀ ਇਸ ਕਿਸਾਨ ਕਰਨੈਲ ਸਿੰਘ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀ ਨੇ ਇਸ ਕਿਸਾਨ ਦੀ ਜਿਹੜੀ ਮ੍ਰਿਤਕ ਦੇ ਆ ਉਹ ਸ਼ੇਰਪੁਰ ਦੇ ਕਾਤਰੋਂ ਚੌਕ ਦੇ ਵਿੱਚ ਰੱਖ ਕੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਜਿਹੜੀ ਉਹ ਕੀਤੀ। ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਦਿੱਲੀ ਮੋਰਚੇ ਦੇ ਵਿੱਚ ਇਹ ਕਰਨੈਲ ਸਿੰਘ ਗਿਆ ਸੀਗਾ ਔਰ ਉਹਦੇ ਜ਼ਖਮੀ ਹੋ ਗਿਆ ਸੀਗਾ ਜਿਹੜੇ ਪਾਣੀ ਦੀਆਂ ਵਿਛਾੜਾਂ ਦੇ ਨਾਲ, ਜਿਹਦੇ ਤੋਂ ਬਾਅਦ ਇਹ ਬਿਮਾਰ ਹੋਇਆ ਔਰ ਉੱਥੇ ਉਹਦਾ ਇਲਾਜ ਕਰਾਉਂਦੇ ਰਹੇ। ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਜੀ ਇਸ ਜਵਾਬ ਨੂੰ, ਜਿਹਦੇ ਕਰਕੇ ਉਹਦੇ ਘਰ ਦੇ ਜਿਹੜੇ ਸੀ ਉਹਨੂੰ ਘਰ ਲੈ ਆਏ 2 ਦਿਨ ਪਹਿਲਾਂ। ਹੁਣ ਉਹਦੀ ਮੌਤ ਜਿਹੜੀ ਦੀ ਉਹ ਹੋਈ ਆ। ਉਧਰ ਮਾਨਸਾ ਦੇ ਵਿੱਚ ਇੱਕ ਕਿਸਾਨ ਜਿਹੜਾ ਗੁਰਜੰਟ ਸਿੰਘ, ਜਿਹਦੀ 1 ਹਫ਼ਤਾ ਪਹਿਲਾਂ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਦੇ ਦੌਰਾਨ ਮੌਤ ਹੋਈ ਸੀ, ਉਹਦਾ 6ਵੇਂ ਦਿਨ ਵੀ ਅੰਤਮ ਸੰਸਕਾਰ ਨਹੀਂ ਹੋ ਸਕਿਆ। ਸੰਸਕਾਰ ਕਰਾਉਣ ਦੇ ਵਾਸਤੇ ਬੇਸ਼ੱਕ ਜਿਹੜਾ ਦੀ ਭਾਰਤੀ ਕਿਸਾਨ ਯੂਨੀਅਨ ਜਿਹੜੇ ਸੀਗੇ ਉਹ ਦਿੱਲੀ ਮੋਰਚੇ ਤੋਂ ਮਾਨਸਾ ਆਏ, ਪਰ ਪ੍ਰਸ਼ਾਸਨ ਦੇ ਵੱਲੋਂ ਜਥੇਬੰਦੀ ਦੀਆਂ ਰੱਖੀਆਂ ਜਿਹੜੀਆਂ ਸ਼ਰਤਾਂ ਸੀ ਉਹਦੇ ਉੱਤੇ ਗੱਲਬਾਤ ਹੀ ਨਹੀਂ ਕੀਤੀ ਗਈ, ਜਿਹਦੇ ਕਰਕੇ ਇਹ ਅੰਤਮ ਸੰਸਕਾਰ ਵੀ ਜਿਹੜਾ ਵੀ ਉਹ ਨਹੀਂ ਹੋ ਸਕਿਆ। ਜਿਹੜੇ ਵੀ ਕਿਸਾਨਾਂ ਦੀ ਮੌਤ ਹੋਈ ਹੈ ਜੀ ਉਹਨਾਂ ਦਾ ਕਈ ਦਿਨ ਜਿਹੜਾ ਉਹ ਅੰਤਮ ਸੰਸਕਾਰ ਨਹੀਂ ਜਿਹੜਾ ਉਹ ਹੋ ਸਕਦਾ, ਕਿਉਂਕਿ ਕੇਂਦਰ ਦੀ ਸਰਕਾਰ ਤਾਂ ਕੁਛ ਇਸ ਮਾਮਲੇ ਦੇ ਉੱਤੇ ਕਰ ਹੀ ਨਹੀਂ ਜਿਹੜਾ ਦੀ ਉਹ ਰਹੀ। ਉਹ ਕੋਈ ਵੀ ਜਿਹੜੀ ਕਿਸੇ ਕਿਸਮ ਦੀ ਇਹ ਜਿਹੜੇ ਜਿਨ੍ਹਾਂ ਦੀ ਮੌਤ ਹੋ ਰਹੀ ਆ ਉਹਨਾਂ ਦੀ ਮਦਦ ਦੀ ਗੱਲ ਨਹੀਂ ਕਰ ਰਹੀ। ਮੈਕਸੀਮਮ ਜਿਹੜੇ ਦੀ ਇਹ ਛੋਟੇ ਕਿਸਾਨ ਨੇ, ਬਹੁਤ ਸੇ ਜਿਨ੍ਹਾਂ ਦੇ 3-3, 4-4 ਕਿੱਲਿਆਂ ਦੇ ਮਾਲਕ ਨੇ, ਕਰਜ਼ੇ ਦੇ ਹੇਠ ਦੱਬੇ ਹੋਏ ਨੇ। ਪੰਜਾਬ ਦੀ ਸਰਕਾਰ ਜਿਹੜੀ ਆ ਜੀ ਉਹਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਨੂੰ ਦਿੱਤਾ, ਪਰ ਉਹਦੇ ਵਾਸਤੇ
5-5 6-6 दिन ਇਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਰੱਖਣੀ ਪੈ ਰਹੀ ਹੈ। ਏਦਾਂ ਦਾ ਕੋਈ ਐਲਾਨ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਵੱਲੋਂ ਵੀ ਨਹੀਂ ਕੀਤਾ ਜਾ ਰਿਹਾ ਵੀ ਜੇ ਕਿਸੇ ਦੀ ਮੋਰਚੇ ਦੇ ਵਿੱਚ ਗਏ ਕਿਸਾਨ ਦੀ ਮੌਤ ਹੁੰਦੀ ਆ ਉਹਦੇ ਵਾਸਤੇ ਪੱਕਾ ਕਿਉਂ ਨਹੀਂ ਐਲਾਨ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ ਤੇ ਉਹਨੂੰ ਇੰਨੇ ਪੈਸੇ ਜਿਹੜੇ ਜੀ ਉਹ ਚਾਹੇ ਕੁਝ ਵੀ ਹੋਵੇ ਅਮਾਊਂਟ ਉਹ ਉਹਨਾਂ ਕੁ ਰੱਖ ਦਿੱਤਾ ਜਾਵੇ ਤਾਂ ਕਿ ਜਿਹੜਾ ਵੀ ਉਹਨਾਂ ਦੀਆਂ ਵਿਚਾਰਿਆਂ ਦੀਆਂ ਮ੍ਰਿਤਕ ਦੇਹਾਂ ਬਾਅਦ ਦੇ ਵਿੱਚ ਰੁਲਣ ਤਾਂ ਨਾ। ਜੀ ਜੀ ਬਿਲਕੁਲ, ਉਹ ਤਾਂ ਫਿਰ ਉੱਚੇ ਘਰਾਣੇ ਵਾਲੇ ਜੱਬਾਂ ਦੀ ਹੁੰਦੀਆਂ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਕਬੱਡੀ ਖਿਡਾਰੀਆਂ ਦੀ, ਉਹ ਕਿਸਾਨਾਂ ਦੇ ਕੱਪੜੇ ਧੋ ਕੇ ਦੇ ਰਿਹਾ। ਦੇਖੋ ਜੇ ਤੁਸੀਂ ਦਿੱਲੀ ਮੋਰਚੇ ਨੂੰ ਜਿਹੜਾ ਵੇਖਦੇ ਹੋ, ਖੁਦ ਵੇਖਦੇ ਹੋ, ਤੇ ਉੱਥੇ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਨਵੇਕਲੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ। ਪੰਜਾਬ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਪੜ੍ਹਦੇ ਮੁੰਡੇ ਕੁੜੀਆਂ ਦੀ ਗਿਣਤੀ ਬੜੀ ਵੱਡੀ ਆ ਉੱਥੇ, ਜਿਹੜੇ ਕੋਈ ਫਾਈਨਲ ਈਅਰ ਕਰ ਰਿਹਾ, ਕੋਈ ਅਜੇ ਜਿਹਦੇ 2 ਸਾਲ ਰਹਿੰਦੇ ਆ, ਉਹਨਾਂ ਨੇ ਥਾਂ ਥਾਂ ਦੇ ਉੱਤੇ ਕੈਂਪ, ਮੈਡੀਕਲ ਕੈਂਪ ਜਿਹੜੇ ਆ ਉਹ ਲਾਏ ਹੋਏ ਆ। ਉਹ ਚੈੱਕ ਕਰਦੇ ਆ, ਦਵਾਈਆਂ ਜਿਹੜੀਆਂ ਦਿੰਦੇ ਆ। ਬਹੁਤ ਪੇਸ਼ੈਂਸ ਦੇ ਨਾਲ ਇਹ ਬੱਚੇ ਮੂਹਰੇ ਹੋ ਕੇ ਰੋਲ ਨਿਭਾ ਰਹੇ ਆ। ਕਿਤੇ ਜਿਹੜਾ ਜੀ ਜਲੰਧਰ ਤੋਂ ਗਏ ਜਿਹੜੇ ਕੁਛ ਲੋਕ ਨੇ ਉਹ ਖੜੇ ਨੇ ਉੱਥੇ ਸ਼ੈਂਪੂ ਦੇ ਜਿਹੜੇ ਪਾਊਚ ਲੈ ਕੇ, ਜਿਹੜੀ ਪੁੜੀ ਹੁੰਦੀ ਹੈ ਸ਼ੈਂਪੂ ਦੀ, ਉਹ ਬਾਹਾਂ ਦੇ ਉੱਤੇ ਪਾ ਕੇ, ਟੂਥ ਬਰਸ਼ ਲੈ ਕੇ, ਪੇਸਟ ਲੈ ਕੇ, ਸਾਬਣ ਲੈ ਕੇ, ਉਹ ਜਬਰੀ ਹਰੇਕ ਨੂੰ ਕਹਿ ਰਹੇ ਕਿ ਲੈ ਕੇ ਜਿਹੜਾ ਜੀ ਉਹ ਜਾਇਆ ਜਾਵੇ। ਇਹ ਬੜੀਆਂ ਵੱਖਰੀਆਂ ਜਿਹੜੀਆਂ ਉਹ ਚੀਜ਼ਾਂ ਨੇ। ਉੱਥੇ ਹੁਣ ਕਬੱਡੀ ਦੇ ਕੌਮਾਂਤਰੀ ਜਿਹੜੇ ਖਿਡਾਰੀ ਨੇ ਉਹ ਸਿੰਘੂ ਸਰਹੱਦ ਦੇ ਉੱਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੇ ਕੱਪੜੇ ਧੋਣ ਦਾ ਜਿਹੜਾ ਜੀ ਉਹਨਾਂ ਨੇ ਜ਼ਿੰਮੇਵਾਰੀ ਸੰਭਾਲਦੀ ਹੈ। ਵੱਡੀ ਸਮੱਸਿਆ ਉੱਥੇ ਕੱਪੜੇ ਧੋਣ ਦੀ ਜਿਹੜੀ ਉਹ ਆ ਰਹੀ ਹੈ। ਇਹ ਦੋਨਾਂ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਆਏ ਹੋਏ ਕਬੱਡੀ ਖਿਡਾਰੀ ਨੇ ਜੀ, ਜਿਨ੍ਹਾਂ ਦੇ ਵੱਲੋਂ ਲੰਗਰ ਦੇ ਨਾਲ ਨਾਲ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਕੀਤੀ ਜਾ ਰਹੀ ਹੈ ਜੀ। ਇਹ ਖਿਡਾਰੀ ਜਿਹੜੇ ਨੇ ਕੱਪੜੇ ਧੋਣ ਵਾਲੀਆਂ 2 ਮਸ਼ੀਨਾਂ ਦੇ ਨਾਲ ਦਿਨ ਰਾਤ ਕਿਸਾਨਾਂ ਦੇ ਕੱਪੜੇ ਧੋ ਰਹੇ ਆ ਜੀ। ਸਿੰਘੂ ਸਰਹੱਦ ਦੇ ਨੇੜੇ ਇੱਕ ਬਿਲਡਿੰਗ ਦੇ ਵਿੱਚ ਇਹਨਾਂ ਜਿਹੜੇ ਕਬੱਡੀ ਖਿਡਾਰੀ ਨੇ ਉਹਨਾਂ ਨੇ ਡੇਰੇ ਲਾਏ ਹੋਏ ਆ। ਇਸ ਬਿਲਡਿੰਗ ਦੇ ਮਾਲਕ ਨੇ ਉਹਨਾਂ ਨੂੰ ਬਿਜਲੀ ਤੇ ਪਾਣੀ ਦੀ ਸਹੂਲਤ ਜਿਹੜੀ ਦੀ ਉਹ ਦਿੱਤੀ ਹੈ। ਔਰ ਲੋਕ ਮਤਲਬ ਕਿ ਦੇਖੋ ਕਿਸ ਤਰ੍ਹਾਂ ਦੀ ਮਦਦ ਜਿਹੜੀ ਉਹ ਕਰ ਰਹੇ ਆ ਲੋਕਾਂ ਨੂੰ ਨਾਲ ਰੱਖਣ ਦੇ ਵਾਸਤੇ। ਕੱਲ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਵੀ ਇਸੇ ਕਰਕੇ ਵਿਸ਼ੇਸ਼ ਗੱਲਾਂ ਕੁਝ ਕੀਤੀਆਂ ਕਿ ਅਸੀਂ ਕਿਸੇ ਨੂੰ ਟਰਬਲ ਨਹੀਂ ਦੇਣੀ, ਵੀ ਜੇ ਉੱਥੋਂ ਲੰਘਣ ਵਾਲੀਆਂ ਲੜਕੀਆਂ ਇਹ ਮਹਿਸੂਸ ਕਰ ਰਹੀਆਂ ਨੇ ਇੱਥੇ ਭਾਈਚਾਰਾ ਬੈਠਾ, ਉਹਨਾਂ ਨੂੰ ਕਿਸੇ ਚੀਜ਼ ਦੀ ਫਿਕਰ ਵੀ ਇਹ ਸਾਰੇ ਲੋਕਾਂ ਦੇ ਵਿੱਚ ਲਿਆਓ। ਜੇ ਹੁਣ ਮਸ਼ੀਨਾਂ ਆ ਗਈਆਂ, ਮਸ਼ੀਨਾਂ ਜਿਹੜੀਆਂ ਦੀ ਉਹ ਇੰਗਲੈਂਡ ਤੇ ਕਬੱਡੀ ਪ੍ਰਮੋਟਰ ਨੇ ਉਹਨਾਂ ਨੇ ਦਿੱਤੀਆਂ ਨੇ। ਮਸ਼ੀਨਾਂ ਨਹੀਂ ਪਈਆਂ ਸੀਗੀਆਂ ਬਿਨਾਂ ਪਾਣੀ ਤੋਂ, ਬਿਨਾਂ ਬਿਜਲੀ ਤੋਂ। ਉੱਥੇ ਨੇੜੇ ਬਿਲਡਿੰਗ ਵਾਲਿਆਂ ਨੇ ਦੋਨੋਂ ਚੀਜ਼ਾਂ ਦਿੱਤੀਆਂ, ਬਿਜਲੀ ਵੀ ਇੱਥੋਂ ਲੈ ਲਓ ਤੇ ਪਾਣੀ ਵੀ ਇੱਥੋਂ ਲੈ ਲਓ। ਔਰ ਇਹ ਜਿਹੜਾ ਜਦੋਂ ਇਹ ਸਾਹਮਣੇ ਆਈ ਹੈ ਵੀਡੀਓ ਤੇ ਲੁਧਿਆਣੇ ਦੇ ਦਾਨੀ ਸੱਜਣ ਨੇ ਉਹਨਾਂ ਨੇ 2 ਹੋਰ ਮਸ਼ੀਨਾਂ ਦੇਣ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਹੈ। ਇਹ ਜਿਹੜੇ ਕਬੱਡੀ ਖਿਡਾਰੀ ਨੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਜਿਹਦੇ ਵਿੱਚ ਜਿਹੜਾ ਦੀ ਮੰਗੀ ਬੱਗਾ, ਟੋਨੀ ਰੁੜਕਾ ਕਲਾਂ ਹੈ, ਸੁੱਖ ਭੰਗਲ ਹੈ, ਗਗਨ ਜੱਸੋਵਾਲ ਹੈ, ਮਨਜੀਤ ਸਿੰਘ ਸੀਚੇਵਾਲ ਹੈ, ਕੰਤਾ ਪਾਸਲਾ ਹੈ, ਕਬੱਡੀ ਦੇ ਕੋਚ ਹਰਨੇਕ ਸਿੰਘ ਤੇ ਪ੍ਰਭਜੋਤ ਸਿੰਘ ਜਿਹੜੇ ਨੇ ਜੀ ਉਹ ਇਹ ਕਹਿੰਦੇ ਆ ਕਿ ਸਿੰਘੂ ਸਰਹੱਦ ਦੇ ਉੱਤੇ ਇਹ ਲੋਕ ਜਿਹੜੇ ਉਹ 30 ਨਵੰਬਰ ਨੂੰ ਪਹੁੰਚੇ ਸੀ। ਔਰ ਇਹ ਵੀ ਕਿਹਾ ਕਿ ਜਦੋਂ ਤੱਕ ਇੱਥੇ ਮੋਰਚਾ ਲੱਗਿਆ ਉਹ ਇਹ ਇੱਕ ਨਵੇਕਲੀ ਸੇਵਾ ਜਿਹੜੀ ਦੀ ਉਹ ਕੱਪੜੇ ਧੋਣ ਵਾਲੀ ਨਿਭਾਉਣਗੇ। ਜਿਹੜਾ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹੀ ਉੱਥੇ ਦੇਖਣ ਵਾਲੀ ਜਿਹੜੀ ਆ ਜੀ ਕਿ ਕੋਈ ਸੋਚ ਸਕਦਾ ਕਿ ਟਰਾਲੀਆਂ ਦੇ ਉੱਤੇ ਗਏ ਜਿਹੜੇ ਲੋਕ ਸੀਗੇ ਉਹਨਾਂ ਨੇ ਵਹਿੰਦਿਆਂ ਕੁਝ ਘੰਟਿਆਂ ਦੇ ਵਿੱਚ ਉੱਥੇ ਇੱਕ ਨਗਰ ਵਸਾ ਦਿੱਤਾ ਸੀ। ਉੱਥੇ ਇੱਕ ਸ਼ਹਿਰ ਵਸ ਗਿਆ। ਉੱਥੇ ਚੁੱਲ੍ਹੇ ਵੀ ਜਿਹੜੇ ਉਹ ਚੱਲਣੇ ਸ਼ੁਰੂ ਹੋ ਗਏ। ਉੱਥੇ ਸ਼ੈਂਪੂ ਵਾਲੇ ਵੀ ਆ ਗਏ। ਉੱਥੇ ਮੈਡੀਕਲ ਕੈਂਪਾਂ ਵਾਲੇ ਵੀ ਆ ਕੇ ਤੇ ਕੱਪੜੇ ਧੋਣ ਵਾਲੇ ਵੀ ਜਿਹੜੇ ਜੀ ਆ ਗਏ। ਇਹਨਾਂ ਸਭ ਨੇ ਰਲ ਕੇ ਉਸ ਜਗ੍ਹਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਗਰ ਦਾ ਨਾਮ ਦਿੱਤਾ। ਜਦੋਂ ਤੁਸੀਂ ਉਹਦੇ ਵਿੱਚੋਂ ਦੀ ਵਿਚਰਦੇ ਹੋ, ਜਦੋਂ ਉੱਥੇ ਤੁਸੀਂ ਦੇਖਦੇ ਹੋ ਜੋ ਸਾਂਝੀਵਾਲਤਾ ਜਿਹੜੀ ਉੱਥੇ ਦਿਸ ਰਹੀ ਆ ਉਹ ਕਿਤੇ ਪੜ੍ਹਿਆ ਸੁਣਿਆ ਜਾਂ ਕਿਤੇ ਫਿਲਮਾਂ ਵਗੈਰਾ ਦੇ ਵਿੱਚ ਦੇਖਿਆ ਹੋ ਸਕਦਾ, ਉਹ ਰੀਅਲ ਦੇ ਵਿੱਚ ਉੱਥੇ ਦੇਖਣ ਨੂੰ ਮਿਲ ਰਹੀ ਹੈ। ਕੋਈ ਨਫ਼ਰਤ ਨਾਮ ਦੀ ਚੀਜ਼ ਕਿਤੇ ਨਹੀਂ ਹੈਗੀ, ਨਾ ਦਿਸ ਰਹੀ ਜੀ। ਜਿੱਥੇ ਹਰਿਆਣੇ ਵਾਲੇ ਬੈਠੇ ਨੇ ਉਹਨਾਂ ਦਾ ਇੱਕ ਸਟਾਈਲ ਹੈ, ਉਹ ਹੁੱਕਾ ਪੀਂਦੇ ਨੇ, ਉਹਦੇ ਨੇੜੇ ਜਿਹੜਾ ਜੀ ਉਹ ਲੰਗਰ ਚੱਲ ਰਿਹਾ, ਉਹਨਾਂ ਨੂੰ ਕਿਸੇ ਤੋਂ ਜਿਹੜੀ ਜੀ ਉਹ ਤਕਲੀਫ ਨਹੀਂ, ਨਾ ਝੰਡਿਆਂ ਦਾ ਰੌਲਾ ਨਾ ਡੰਡਿਆਂ ਦਾ ਰੌਲਾ। ਉੱਥੇ ਜਿਹੜੀ ਚੀਜ਼ ਸਭ ਤੋਂ ਵੱਡੀ ਦਿਸ ਰਹੀ ਆ ਉਹ ਭਾਈਚਾਰਕ ਸਾਂਝ ਹੈ। ਇੱਕ ਦੂਜੇ ਨੂੰ ਮੂਹਰੇ ਹੋ ਕੇ
ਜਿਸ ਤਰੀਕੇ ਦੇ ਨਾਲ ਦੁੱਧ ਪਿਆਉਣ ਵਾਲੇ, ਲੱਸੀ ਪਿਆਉਣ ਵਾਲੇ, ਮੈਡੀਕਲ ਸੇਵਾਵਾਂ ਦੇਣ ਵਾਲੇ, ਫਰੂਟ ਦੇ ਢੇਰ ਲੱਗੇ ਪਏ ਆ, ਬਦਾਮਾਂ ਦੇ ਢੇਰ ਉੱਥੇ ਜਿਹੜਾ ਜੀ ਉਹ ਲੱਗੇ ਪਏ ਆ। ਇਹ ਚੀਜ਼ਾਂ ਸਿਰਫ ਔਰ ਸਿਰਫ ਵੇਖਿਆ ਹੀ ਤੁਹਾਨੂੰ ਜਿਹੜਾ ਜੀ ਉਹ ਸਮਝ ਆਉਂਦੀਆਂ ਨੇ। ਤੇ ਕੁਛ ਕੁ ਦਿਨਾਂ ਦੇ ਵਿੱਚ ਟਰਾਲੀਆਂ ਤੇ ਆਏ ਜਿਹੜੇ ਇਹ ਲੋਕ ਸੀ, ਉਹਨਾਂ ਨੇ ਕਿਵੇਂ ਇਸ ਹਾਈਵੇ ਨੂੰ ਮਾਈਵੇ ਬਣਾ ਲਿਆ। ਦੇਖੋ ਸੋਚਾਂ 'ਚ ਤਾਂ ਪੈ ਗਈ ਹੋਗੀ ਸਰਕਾਰ। ਇਹ ਲੜਾਈਆਂ ਤੇ ਸਰਕਾਰਾਂ ਦੀਆਂ ਹੀ ਸੀ, ਇਹਨਾਂ ਸਰਕਾਰਾਂ ਹੀ ਲੜਾਉਂਦੀਆਂ ਸੀਗੀਆਂ। ਤੇ ਅੱਗੇ ਗੱਲ ਕਰਦੇ ਹਾਂ, ਜਿੱਦਾਂ ਅਸੀਂ ਇੱਥੇ ਵੀ ਅੱਖੀਂ ਦੇਖਿਆ ਕਿ ਬੱਚੇ ਵੀ ਆ ਨਾ ਛੋਟੇ ਛੋਟੇ ਜਿਹੜੇ, ਉਹ ਵੀ ਦਿੱਲੀ ਦੇ ਮੋਰਚੇ ਦਾ ਅਹਿਮ ਹਿੱਸਾ ਬਣੇ। ਬਿਲਕੁਲ ਜੀ। ਐਕਚੁਅਲੀ ਕੀ ਹੈ ਕਿ ਇਹ ਆਪਣੇ ਦਾਦੀਆਂ ਦੇ ਨਾਲ, ਆਪਣੀਆਂ ਮਾਵਾਂ ਦੇ ਨਾਲ ਇੱਥੇ ਸਿੰਘੂ ਬਾਰਡਰ ਦੇ ਉੱਤੇ ਬੈਠੇ ਨੇ। 13ਵਾਂ ਦਿਨ ਅੱਜ ਦਿੱਲੀ ਮੋਰਚੇ ਦਾ ਚੱਲ ਪਿਆ। ਇਹ ਬੱਚਿਆਂ ਨੂੰ ਤੁਸੀਂ ਟਰਾਲੀਆਂ ਦੇ ਵਿੱਚ ਬੈਠ ਕੇ ਆਪਣੀਆਂ ਆਨਲਾਈਨ ਕਲਾਸਿਸ ਲਾਉਂਦਿਆਂ ਵੀ ਵੇਖ ਸਕਦੇ ਹੋ। ਮਤਲਬ ਕਿ ਉਹ ਵੀ ਆਪਣਾ ਜਿਹੜਾ ਪੜ੍ਹਾਈ ਆ ਉਹ ਵੀ ਨਹੀਂ ਛੱਡ ਰਹੇ, ਕਿਉਂਕਿ ਸਕੂਲ ਤਾਂ ਬੰਦ ਨੇ ਅੱਜ ਕੱਲ੍ਹ। ਖੇਤੀ ਕਾਨੂੰਨਾਂ ਦਾ ਮਸਲਾ ਵੱਡਾ, ਇਹਨਾਂ ਬੱਚਿਆਂ ਦੀ ਉਮਰ ਬੜੀ ਛੋਟੀ ਹੈ। ਜਦੋਂ ਉਹ ਪੰਡਾਲ ਦੇ ਵਿੱਚ ਬੱਚੇ ਜਿਹੜਾ ਜੀ ਉਹ ਬੈਠਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਇਹ ਕਿਸ ਚੀਜ਼ ਦਾ ਉਹ ਪਾਰਟ ਬਣੇ ਬੈਠੇ ਨੇ। ਖੇਤੀ ਕਾਨੂੰਨਾਂ ਤੋਂ ਇਹ ਜਾਣੂ ਨਹੀਂ, ਪਰ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਭਵਿੱਖ ਜਿਹੜਾ ਉਹ ਖਤਰੇ ਦੇ ਵਿੱਚ ਹੈ। ਤਾਂ ਇਹ ਉਹਨਾਂ ਦੇ ਮਾਂ ਪਿਓ, ਉਹਨਾਂ ਦੇ ਦਾਦੇ ਦਾਦੀਆਂ ਆ ਕੇ ਇੱਥੇ ਬੈਠੇ ਆ। ਉਹਨਾਂ ਨੂੰ ਇਹ ਗੱਲ, ਬੱਚਿਆਂ ਨੂੰ ਜਿਹੜੀ ਉਹ ਸਮਝ ਆ ਰਹੀ ਆ ਕਿ ਇਹ ਜਿਹੜੇ ਬਜ਼ੁਰਗ ਬੈਠੇ ਨੇ ਉਹ ਸਾਡੀ ਲੜਾਈ ਜਿਹੜੀ ਉਹ ਲੜ ਰਹੇ ਆ। ਕਿ ਸਿਮਰਨ ਜਿਹੜੀ ਉਹ ਬੱਚੀ ਆ, ਉਹ ਝੰਡਾ ਫੜ ਕੇ ਆਪਣੀ ਦਾਦੀ ਦੇ ਨਾਲ ਇਸ ਸੰਘਰਸ਼ ਦੇ ਵਿੱਚ ਕੁੱਦੀ ਹੋਈ ਹੈ ਜੀ। ਪਟਿਆਲਾ ਦੇ ਪਿੰਡ ਨਿਆਲ ਦੀ ਰਹਿਣ ਵਾਲੀ ਜਿਹੜੀ ਹੈ ਜੀ, ਉਹ ਆਪਣੀ ਦਾਦੀ ਨੂੰ ਬਹੁਤ ਸਾਰੇ ਸਵਾਲ ਕਰਦੀ ਹੈ ਇਸ ਮੋਰਚੇ ਦੇ ਬਾਰੇ ਦੇ ਵਿੱਚ, ਵੀ ਇਹ ਮੋਰਚਾ ਕਿਉਂ ਲੱਗਿਆ। ਔਰ ਉਹਨੂੰ ਫਿਰ ਜਿਹੜੀ ਉਹਦੀ ਦਾਦੀ ਸਮਝਾਉਂਦੀ ਹੈ ਕਿ ਸਾਡੀਆਂ ਜ਼ਮੀਨਾਂ, ਸਾਡੀ ਹੋਂਦ, ਕਿਸਾਨੀ ਜਿਹੜੀ ਉਹ ਕਿਵੇਂ ਖਤਰੇ ਦੇ ਵਿੱਚ ਪੈ ਗਈ। ਦਿੱਲੀ ਮੋਰਚੇ ਦੀ ਲੰਗਰ ਦੀ ਜਿਹੜੀ ਪੰਗਤ ਹੈ, ਉੱਥੇ ਦਾਦੀਆਂ ਮਾਵਾਂ ਬੈਠੀਆਂ, ਉਹਨਾਂ ਦੇ ਨਾਲ ਬੈਠੇ ਜਿਹੜੇ ਬੱਚੇ ਨੇ ਉਹ ਸਾਰੀ ਜਗ੍ਹਾ ਦੇ ਉੱਤੇ ਬੈਠੇ ਤੁਹਾਨੂੰ ਨਜ਼ਰ ਜਿਹੜਾ ਉਹ ਆਉਂਦੇ ਆ। ਇਉਂ ਲੱਗਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੋਵੇ ਜਾਂ ਕੋਈ ਡਰਾਮਾ ਜਿਹੜਾ ਉਹ ਇੱਥੇ ਖੇਡਿਆ ਜਾ ਰਿਹਾ ਹੋਵੇ। ਜਦੋਂ ਤੁਸੀਂ ਇਹ ਦੇਖਦੇ ਹੋ ਕਿ 80 ਸਾਲ ਦੇ ਬਜ਼ੁਰਗ, 12-12, 13-13 ਸਾਲ ਦੇ ਬੱਚੇ, ਉਹ ਸਾਰਾ ਕੁਛ ਹੀ ਉਹਦੇ ਵਿੱਚ ਜਿਹੜਾ ਜੀ ਉਹ ਆ ਜਾਂਦਾ। ਮਾਨਸਾ ਦੇ ਪਿੰਡ ਦੋਦੜਾ ਦੀ ਜਿਹੜੀ ਬੱਚੀ ਆ ਉਹ 8 ਸਾਲਾਂ ਦੀ ਹੈ, ਔਰ ਪਿਛਲੇ 8 ਦਿਨਾਂ ਤੋਂ ਦਿੱਲੀ ਦੇ ਘੋਲ ਦੇ ਵਿੱਚ ਬੈਠੀ ਹੋਈ ਹੈ। ਜਦੋਂ ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਸੀ ਤਾਂ ਇਹ ਬੱਚੀ 2 ਦਿਨ ਦਾਦੀਆਂ ਦੇ ਨਿੱਘ ਦੇ ਵਿੱਚ ਬੈਠੀ ਸੀ। 5ਵੀਂ ਬੱਚੀ ਹੁਣ ਜਿਹੜੀ ਜੀ ਉਹ ਸੰਘਰਸ਼ ਦੇ ਵਰਕੇ ਪੜ੍ਹ ਰਹੀ ਹੈ ਜੀ। ਉਹਦਾ ਪਿਓ ਦੱਸਦਾ ਕਿ ਜਿਹੜੀ ਬੇਟੀ ਆ, ਜਦੋਂ ਉਹ ਸ਼ਾਹੀਨ ਬਾਗ ਦੇ ਵਿੱਚ ਪਹਿਲੀ ਵਾਰੀ ਗਈ ਸੀ ਤਾਂ ਉਦੋਂ ਬਾਅਦ ਉਹਨੇ ਇਨਕਲਾਬੀ ਸਾਹਿਤ ਜਿਹੜਾ ਸੀ ਉਹਨੂੰ ਪੜ੍ਹਨ ਦੇ ਵਿੱਚ ਰੁਚੀ ਲੈਣੀ। ਮਤਲਬ ਕਿ ਇਹਦਾ ਅਸਰ ਜਿਹੜਾ ਉਹ ਬੱਚਿਆਂ ਦੇ ਉੱਤੇ ਬਹੁਤ ਪੋਜ਼ਿਟਿਵ ਪੈ ਰਿਹਾ। ਜਿਹੜੇ ਬੱਚੇ ਫੋਨ ਦੇ ਉੱਤੇ ਇਹ ਕਿਹਾ ਜਾਂਦਾ ਕਿ ਉਹਨਾਂ ਦਾ ਸਿਰਫ ਅੰਗੂਠਾ ਚੱਲਦਾ ਜਾਂ ਉੱਥੇ ਗੇਮ ਖੇਡਣ ਜੋਗੇ ਜਿਹੜਾ ਵੀ ਉਹ ਰਹਿ ਗਏ, ਉਹ ਪੜ੍ਹਨ ਲੱਗੇ ਆ। ਪੁਰਾਤਨ ਚੀਜ਼ਾਂ ਵੀ ਆਪਣੇ ਦਾਦੇ ਦਾਦੀਆਂ ਤੋਂ ਸੁਣਦੇ ਆ। ਇਹ ਚੀਜ਼ ਦਾ ਜ਼ਿਕਰ ਪੰਜਾਬੀ ਜਿਹੜੀ USA ਦੇ ਬਹੁਤ ਵਾਰੀ ਕੀਤਾ ਕਿ ਜਿਹੜੇ ਗੂਗਲ ਦੇ ਵਿੱਚ ਗਵਾਚ ਗਏ, ਉਹ ਗੂਗਲ ਬਾਪੂ, ਗੂਗਲ ਬੇਬੇ ਨੂੰ ਭੁੱਲ ਗਏ। ਇੱਥੇ ਉਹ ਚੀਜ਼ ਵਾਪਸ ਆ ਰਹੀ ਹੈ। ਜਿਹੜੇ ਦਾਦੇ ਦਾਦੀਆਂ ਨੇ ਉਹ ਬਹਿ ਕੇ ਉਹਨਾਂ ਬੱਚਿਆਂ ਨੂੰ ਸੰਘਰਸ਼ ਦੀਆਂ ਕਹਾਣੀਆਂ ਸੁਣਾਉਂਦੇ ਨੇ। ਉਹ ਸੰਘਰਸ਼ ਦੀਆਂ ਕਹਾਣੀਆਂ ਜਿਹੜੀਆਂ ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿੱਚ ਲੱਗਣ ਵਾਲੀ ਸਭਾ ਤੇ ਜਾ ਕੇ ਮੁੱਕਦੀਆਂ ਨੇ। ਤੇ ਉਦੋਂ ਵੀ ਠੰਡ ਇਸੇ ਤਰ੍ਹਾਂ ਦੀ ਸੀ। ਉਦੋਂ ਵੀ ਜਿਹੜੇ ਉਹ 10ਵੇਂ ਪਾਤਸ਼ਾਹ ਦੇ ਬੱਚੇ ਉੱਥੇ ਠੰਡੇ ਬੁਰਜ ਦੇ ਵਿੱਚ ਕੈਦ ਸਨ ਮਾਤਾ ਗੁਜਰੀ ਜੀ ਦੇ ਨਾਲ। ਇਹ ਦਿਨ ਵੀ ਉਹੀ ਨੇ, ਮਹੀਨੇ ਵੀ ਉਹੀ ਨੇ। ਜਿਹੜੇ ਮਨੋ ਵਿਗਿਆਨ ਦੀ ਜਾਣਕਾਰੀ ਰੱਖਣ ਵਾਲੇ ਪ੍ਰੋਫੈਸਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਸ਼ਾਮਲ ਬੱਚੇ ਨੇ ਉਹਨਾਂ ਦੇ ਬਚਪਨ ਦੇ ਉੱਤੇ ਇਹ ਸੰਘਰਸ਼ ਬਹੁਤ ਵੱਡੀ ਛਾਪ ਛੱਡੂਗਾ। ਔਰ ਇਹ ਵੀ ਕਹਿੰਦੇ ਆ ਕਿ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ, ਉਹਨਾਂ ਨੂੰ ਸਮਝਣ ਤੇ ਉਹਨਾਂ ਨੂੰ ਹੱਲ ਕਰਨ ਦੀ ਸਮਰੱਥਾ ਜਿਹੜੀ ਉਹ ਦੇਣਗੇ ਇਹ ਸੰਘਰਸ਼। ਉਹ ਇਹ ਕਹਿੰਦੇ ਨੇ ਕਿ ਇਹਦਾ ਬਿਲਕੁਲ ਵੀ ਨੈਗੇਟਿਵ ਅਸਰ ਜਿਹੜਾ ਉਹ ਬੱਚਿਆਂ ਦੇ ਉੱਤੇ ਨਹੀਂ ਪਊਗਾ, ਬਲਕਿ ਇਹਦਾ ਪੋਜ਼ਿਟਿਵ ਅਸਰ ਜਿਹੜਾ ਜੀ ਉਹ ਬੱਚਿਆਂ ਦੇ ਉੱਤੇ ਪਊਗਾ। ਬਹੁਤ ਸਾਰੀਆਂ ਵੀਡੀਓਜ਼ ਜਾਂ ਪਿਕਚਰਸ ਵਿਦੇਸ਼ਾਂ ਤੋਂ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਲੋਕ ਭੇਜਦੇ ਨੇ ਕਿ ਉਹਨਾਂ ਦੇ ਬੱਚੇ ਸਾਈਨ ਫੜੀ ਖੜੇ ਨੇ ਤੇ ਉਹਨਾਂ ਨੂੰ ਜਿਹੜੇ ਸਾਈਨ ਤੁਸੀਂ ਫੜਾ ਰਹੇ ਹੋ, ਦੱਸ ਰਹੇ ਹੋ, ਤੁਹਾਡੇ ਨਾਲ ਪਾਰਟੀਸਪੇਟ ਕਰ ਰਹੇ ਨੇ, ਤਾਂ ਉਹਨਾਂ ਨੂੰ ਇਹ ਦੱਸਣਾ ਜਿਹੜਾ ਜੀ ਉਹ ਨਾ ਭੁੱਲਣਾ ਕਿ ਇਹ
ਜਿਹੜੀ ਕੌਮ ਹੈ ਉਹ ਸੰਘਰਸ਼ ਕਿਵੇਂ ਲੜਦੀ ਰਹੀ ਹੈ ਪਹਿਲਾਂ ਵੀ, ਇਹ ਕੋਈ ਪਹਿਲਾ ਮੌਕਾ ਨਹੀਂ। ਹਾਂ ਇੰਨਾ ਜ਼ਰੂਰ ਹੈ, ਵਰ੍ਹਿਆਂ ਤੋਂ ਬਾਅਦ, ਦਹਾਕਿਆਂ ਤੋਂ ਬਾਅਦ ਮੁੜ ਕੇ ਇਹ ਜਿਹੜਾ ਦੀ ਉਹੀ ਵੀ ਇਹਨਾਂ ਨੇ ਜਿਹੜੀ ਉਹ ਅਪਣਾਈ ਆ, ਜਿਹੜੀ ਕਿ ਪੁਰਖਿਆਂ ਤੋਂ ਮਿਲੀ ਹੋਈ ਆ। ਜੀ ਜੀ, ਲੱਗਦਾ ਸੀਗਾ ਕਿ ਆਪਣਾ ਇਤਿਹਾਸ ਜਿਸ ਤਰ੍ਹਾਂ ਰਲਗੱਡ ਕਰਨਾ ਸ਼ੁਰੂ ਕੀਤਾ ਕਿਤੇ ਸਾਰੇ ਭੁੱਲ ਨਾ ਜਾਣ, ਪਰ ਇੱਕ ਮੋੜਾ ਪਿਆ ਆ। ਅਤੇ ਅੱਗੇ ਕਿਸਾਨ ਜਥੇਬੰਦੀਆਂ ਦੀ ਜੇ ਗੱਲ ਕਰੀਏ, ਉਹਨਾਂ ਦੇ 5 ਆਗੂਆਂ ਨੇ ਸਰਕਾਰ ਨੂੰ ਲਾਜਵਾਬ ਕੀਤਾ ਹੈ। ਦੇਖੋ ਇਸ ਵੇਲੇ ਜਿਹੜੀਆਂ ਪੰਜਾਬ ਦੀਆਂ ਇਹ 30 ਕਿਸਾਨ ਜਥੇਬੰਦੀਆਂ ਨੇ, ਜੇ ਅੱਜ ਆਪਾਂ ਇਹ ਦੇਖੀਏ ਕਿ ਰਾਜਸਥਾਨ ਬਹੁਤ ਵੱਡਾ ਪੰਜਾਬ ਦੇ ਮੁਕਾਬਲੇ 'ਚ, ਉਹ ਇਹ ਕਹਿੰਦੇ ਆ ਕਿ ਰਾਜਸਥਾਨ ਤੋਂ ਆਏ ਜਿਹੜੇ ਕਿਸਾਨ ਨੇ ਕਿ ਪੰਜਾਬ ਸਾਡਾ ਵੱਡਾ ਭਰਾ। ਹਰਿਆਣੇ ਦੇ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਆ ਕਿ ਪੰਜਾਬ ਸਾਡਾ ਵੱਡਾ ਭਰਾ। ਉੱਤਰ ਪ੍ਰਦੇਸ਼ ਤੋਂ ਆਏ ਕਿਸਾਨ ਵੀ ਇਹ ਕਹਿੰਦੇ ਪੰਜਾਬ ਸਾਡਾ ਵੱਡਾ ਭਰਾ। ਉਹ ਇਸ ਕਰਕੇ ਵੱਡਾ ਭਰਾ ਮੰਨਦੇ ਨੇ ਕਿ ਸੰਘਰਸ਼ ਦੇ ਵਿੱਚ ਉਹਨੇ ਵੱਡੇ ਭਰਾ ਵਾਲੀ ਭੂਮਿਕਾ ਨਿਭਾਈ ਹੈ, ਔਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ। ਤੇ ਇੱਥੇ ਲਗਭਗ ਇਹ ਚੀਜ਼ ਖਤਮ ਹੋ ਗਈ ਸੀ। ਜਿਹੜੇ ਸਮੇਂ ਦੇ ਹਾਕਮ ਨੇ ਉਹਨਾਂ ਨੇ ਇਹ ਸੋਚਿਆ ਵੀ ਕਿਹਨੇ ਬੋਲਣਾ। ਉਹਨਾਂ ਨੇ ਇਹ ਸੋਚਿਆ ਕਿ ਪਹਿਲਾਂ ਨਹੀਂ ਕੋਈ ਬੋਲਿਆ, ਹੁਣ ਕਿਹੜਾ ਕੋਈ ਜਿਹੜਾ ਵੀ ਉਹ ਬੋਲਣ ਦੇ ਵਾਸਤੇ ਬਾਹਰ ਆਊਗਾ ਜਾਂ ਤਿਆਰ ਹੋਊਗਾ। ਇਹ 2 ਮਹੀਨੇ ਤੋਂ ਜਿਹੜਾ ਵੀ ਉਹ ਸਿਸਟੇਮੈਟਿਕਲੀ ਚੱਲ ਰਿਹਾ ਮੋਰਚਾ, ਕੇਂਦਰ ਦੀ ਸਰਕਾਰ ਸਮਝਦੀ ਸੀ ਕਿ ਲਾਈਨਾਂ ਤੇ ਸ਼ੁਰੂ ਹੋਇਆ ਮੋਰਚਾ ਲਾਈਨਾਂ ਤੇ ਖਤਮ ਹੋ ਜਾਊਗਾ, ਕਿਹਨੇ ਜਿਹੜਾ ਦੀ ਉਹ ਤੁਰਨਾ। ਤੇ ਅੱਗੋਂ ਜਦੋਂ ਉਹਨਾਂ ਕੋਲੇ ਮਨੋਹਰ ਲਾਲ ਖੱਟਰ ਹੋਰਾਂ ਵਰਗਾ ਜਿਹੜਾ ਦੀ ਉਹ ਚਾਪਲੂਸ ਟਾਈਪ ਬੰਦਾ ਹੋਵੇ, ਜਿਹੜਾ ਇਹ ਕਹੇ ਕਿ ਮੈਂ ਰੋਕ ਕੇ ਦਿਖਾਊਂ, ਤੇ ਫਿਰ ਕੇਂਦਰ ਦੀ ਸਰਕਾਰ ਨੂੰ ਲੱਗਦਾ ਸੀ ਦਿੱਲੀ ਕਿਹਨੇ ਆਉਣ ਦੇਣਾ। ਦਿੱਲੀ ਤੱਕ ਪਹੁੰਚ ਜਾਣਾ, ਉੱਥੇ ਜਾ ਕੇ ਇੱਕ ਨਗਰ ਜਿਹੜਾ ਵਸਾ ਲੈਣਾ, ਲੋਕਾਂ ਦੇ ਵੱਲੋਂ ਸ਼ਿਕਾਇਤ ਨਾ ਆਉਣੀ। ਇਹਦੇ ਪਿੱਛੇ ਇੱਕ ਬਹੁਤ ਵੱਡਾ ਜਿਹੜਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਰੋਲ ਹੈ ਜੀ। ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਮੰਨਫੀ ਨਹੀਂ ਕੀਤਾ ਜਾ ਸਕਦਾ। ਡਾਕਟਰ ਦਰਸ਼ਨਪਾਲ ਨੇ ਜੀ, ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇ, ਪਟਿਆਲਾ ਦੇ ਪਿੰਡ ਰਣਬੀਰਪੁਰਾ ਦੇ ਜੰਮਪਲ ਨੇ, ਸਾਂਝੇ ਕਿਸਾਨ ਮੋਰਚੇ ਦੇ ਕੋਆਰਡੀਨੇਟਰ ਨੇ, MBBS ਨੇ, MD ਨੇ। 20 ਸਾਲ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਨੌਕਰੀ ਕੀਤੀ। 2003 ਦੇ ਵਿੱਚ ਵਲੰਟੀਅਰੀ ਰਿਟਾਇਰਮੈਂਟ ਲੈ ਲਈ, ਆਪਣੀ ਖੇਤੀਬਾੜੀ ਸ਼ੁਰੂ ਕੀਤੀ। ਉਦੋਂ ਤੋਂ ਕਿਸਾਨਾਂ ਦੇ ਨਾਲ ਸਰਗਰਮ ਨੇ। ਜੋਗਿੰਦਰ ਸਿੰਘ ਉਗਰਾਹਾਂ 75 ਸਾਲਾਂ ਦੇ ਨੇ, ਔਰ ਜਿਹੜੀ ਕਿਸਾਨ ਯੂਨੀਅਨ ਜਿਹੜੀ ਵੱਡੀ ਇੱਕ ਜਥੇਬੰਦੀ ਮੰਨੀ ਜਾਂਦੀ ਹੈ, 1982 ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਕੰਮ ਕਰਦੇ ਰਹੇ ਨੇ। 4 ਸਾਲ ਫੌਜ ਦੇ ਵਿੱਚ ਵੀ ਰਹੇ ਨੇ। ਪਹਿਲਾਂ ਕਿਸਾਨ ਯੂਨੀਅਨ ਲੱਖੋਵਾਲ ਦੇ ਨਾਲ ਜੁੜੇ, ਫਿਰ ਜਿਹੜੀ ਸੀ ਉਹ ਆਪਣੀ ਕਿਸਾਨ ਯੂਨੀਅਨ ਬਣਾ ਲਈ। ਬਲਵੀਰ ਸਿੰਘ ਰਾਜੇਵਾਲ ਇੱਕ ਉਹ ਨਾਮ ਹੈ ਜੀ ਜਿਨ੍ਹਾਂ ਦੀ ਲਿਆਕਤ ਦਾ ਲੋਹਾ ਇੱਕ ਕਿਸਮ ਦੇ ਨਾਲ ਸਰਕਾਰ ਨੇ ਵੀ ਜਿਹੜਾ ਵੀ ਉਹ ਮੰਨਿਆ। ਡਾਕਟਰ ਦਰਸ਼ਨਪਾਲ ਹੋ ਗਏ, ਬਲਵੀਰ ਸਿੰਘ ਰਾਜੇਵਾਲ ਹੋ ਗਏ, 78 ਸਾਲਾਂ ਦੇ ਨੇ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਜੰਮਪਲ ਨੇ। 1971 ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਕੰਮ ਕਰ ਰਹੇ ਨੇ, ਹਾਈਲੀ ਐਜੂਕੇਟਡ ਨੇ, ਡਾਕ ਤਾਰ ਵਿਭਾਗ ਦੇ ਵਿੱਚ ਕੰਮ ਕਰਦੇ ਰਹੇ ਨੇ। ਥੋੜ੍ਹੀ ਦੇਰ ਕੰਮ ਕੀਤਾ, ਫਿਰ ਉਹਨਾਂ ਨੂੰ ਨੌਕਰੀ ਜਿਹੜੀ ਜੀ ਉਹ ਛੱਡਣੀ ਪਈ। ਕਿਸਾਨੀ ਦੇ ਨਾਲ ਜਿਹੜਾ ਵੀ ਉਹ ਆ ਗਏ। ਇੱਕ ਰਾਜੇਵਾਲ ਦੇ ਵਿੱਚ ਮੈਨੂੰ ਯਾਦ ਹੈ, ਮੈਂ ਗਿਆ ਸੀ, ਉੱਥੇ ਦੁਕਾਨ ਹੈ, ਸਟੇਸ਼ਨਰੀ ਦੇ ਨਾਲ ਸੰਬੰਧਿਤ ਹੈ। ਉੱਥੇ ਕੋਈ ਦੁਕਾਨ ਦੇ ਉੱਤੇ ਨਹੀਂ ਬੈਠਦਾ, ਰੇਟ ਲਿਖੇ ਹੋਏ ਨੇ, ਜਿਹੜੀ ਚੀਜ਼ ਚਾਹੀਦੀ ਆ ਉਹ ਚੁੱਕ ਲਓ। ਉੱਥੇ ਪੈਸੇ ਜਿਹੜੀ ਗੁਗਨੀ ਪਈ ਆ ਉਹਦੇ ਵਿੱਚ ਉਹਦੇ ਪਾ ਦਿਓ, ਨਹੀਂ ਹੈਗੇ ਤਾਂ ਉੱਥੇ ਲਿਖ ਕੇ ਰੱਖ ਦਿਓ ਤੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਪੈਸੇ ਦੇ ਦਾਂਗੇ। ਦੁਕਾਨ ਦੇ ਉੱਤੇ ਸਿਰਫ ਸਮਾਨ ਰੱਖਿਆ ਜਾਂਦਾ, ਕੋਈ ਬੈਠਦਾ ਨੀਗਾ ਉੱਥੇ। ਉਹ ਰਾਜੋਵਾਲ ਹੋਰਾਂ ਦੀ ਜਿਹੜੀ ਜੀ ਉਹ ਦੇਣ ਹੈ। ਮਤਲਬ ਕਿ ਲਗਾਤਾਰ ਜਿਹੜਾ ਉਹ ਕਿਸੇ ਨਾ ਕਿਸੇ ਨਵੇਕਲਾ ਕੰਮ ਜਿਹੜਾ ਉਹ ਕਰਦੇ ਰਹੇ ਨੇ। ਔਰ ਉੱਥੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਲੜਕੀਆਂ ਦੀ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਏਰੀਏ ਦੇ ਵਿੱਚ ਬਹੁਤ ਕੰਮ ਕੀਤਾ। ਜਗਜੀਤ ਸਿੰਘ ਡਾਲੇਵਾਲ ਇੱਕ ਹੋਰ ਜਿਹੜਾ ਜੀ ਉਹ ਨਾਮ ਹੈ, 62 ਸਾਲਾਂ ਦੇ ਨੇ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਨੇ। ਔਰ ਇਹ ਉਹਨਾਂ ਦਾ ਕਿਸਾਨ ਸੰਗਠਨ ਵੀ ਕਾਫੀ ਵੱਡਾ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਨੇ। 1983 ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ। ਬੂਟਾ ਸਿੰਘ ਜਿਹੜੇ ਬੁਰਜਗਿੱਲ ਨੇ, ਉਹ ਵੀ ਇਹਦੇ ਵਿੱਚ ਵੱਡਾ ਜਿਹੜਾ ਨਾਮ ਹੈ, ਜਿਨ੍ਹਾਂ ਨੇ ਸਰਕਾਰਾਂ ਜਿਹੜੀਆਂ ਦੀ ਉਹਨਾਂ ਨੂੰ ਲਾਜਵਾਬ ਕੀਤਾ। 62 ਸਾਲਾਂ ਦਾ ਬੂਟਾ ਸਿੰਘ 1984 ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ। ਘੱਟ ਪੜ੍ਹੇ ਨੇ, 5ਵੀਂ ਤੱਕ ਪੜ੍ਹੇ ਨੇ, ਪਰ ਵੱਖੋ ਵੱਖਰੇ ਕਿਸਾਨ ਅੰਦੋਲਨਾਂ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਹੈ ਜੀ ਉਹ ਬਹੁਤ ਵੱਡੀ ਹੈ। ਇਹ ਉਹ ਲੋਕ ਨੇ ਜਿੱਥੇ ਜਦੋਂ ਮੀਟਿੰਗਾਂ ਜਿਹੜੀਆਂ ਉਹ ਹੋਈਆਂ, ਉਹਦੇ ਵਿੱਚ ਜਿਹੜੀ ਸਰਕਾਰ ਸੀ ਉਹ ਵੱਡੇ ਤੋਂ ਵੱਡੇ ਐਕਸਪਰਟ ਲੈ ਕੇ ਆਈ, ਜਦੋਂ ਕਿ ਇਹ ਕਿਸਾਨ ਜਿਹੜੇ ਸੀ ਇਹ ਆਪਣੇ ਤੌਰ ਦੇ ਉੱਤੇ ਉਹਦੇ ਵਿੱਚ ਸ਼ਾਮਲ ਹੋਏ। ਔਰ ਉਹ ਤੱਥ ਜਿਹੜੇ ਉਹ ਕੱਢ ਕੇ ਬਾਹਰ ਰੱਖੇ ਕਿ ਅੱਜ ਜਿਹੜੇ ਲੋਕ ਕਹਿੰਦੇ ਆ ਕਿ ਉਹ ਕਹਿੰਦੇ ਆ ਕਿ ਕਿਸਾਨਾਂ ਦੇ ਵਾਸਤੇ ਸਹੀ ਨੇ, ਤੇ 9 ਜਿਹੜੀਆਂ
ਤਰਮੀਮਾਂ ਕਰਨ ਦੇ ਵਾਸਤੇ ਕੇਂਦਰ ਦੀ ਸਰਕਾਰ ਜਿਹੜੀ ਉਹ ਤਿਆਰ ਹੋ ਗਈ ਕਿ 9 ਤੱਕ ਜਿਹੜੀਆਂ ਤਰਮੀਮਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ। ਮਤਲਬ ਕਿ ਕਿਸਾਨ ਜਿਹੜੇ ਖੇਤੀ ਇਹ ਹੈਗੇ ਨੇ ਕਾਨੂੰਨ, ਉਹਨਾਂ ਦੇ ਵਿੱਚ ਐਡੀਆਂ ਵੱਡੀਆਂ ਚੋਰ ਮੋਰੀਆਂ ਜਿਹੜੀਆਂ ਦੀ ਉਹ ਕੱਢ ਦਿੱਤੀਆਂ ਤੇ ਇਹ ਲੋਕ ਨੇ ਜੀ ਜਿਹੜੇ ਸ਼ਾਮਲ ਨੇ। ਤਾਂ ਹੀ ਬਾਰ-ਬਾਰ ਜਿਹੜੀ ਦੀ ਇੱਕ ਗੱਲ ਕਹੀ ਦੀ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਉਸ ਦੀ ਲੋੜ ਹੈ, ਭਰੋਸਾ ਇਸ ਅੰਦੋਲਨ ਨੂੰ ਜਿਹੜਾ ਦੀ ਉਹ ਜਿੱਤਣਾ। ਕੱਲ ਵੀ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇਹ ਗੱਲ ਕਹੀ ਸੀ ਵੀ ਇੰਨਾ ਕੁ ਭਰੋਸਾ ਰੱਖੋ ਵੀ ਟੇਬਲ ਵਾਲੀ ਲੜਾਈ ਦੇ ਉੱਤੇ ਤੁਹਾਨੂੰ ਅਸੀਂ ਹਾਰਨ ਨਹੀਂ ਦਿੰਦੇ ਕਿਸੇ ਵੀ ਹਾਲਤ ਦੇ ਵਿੱਚ। ਬਾਕੀ ਜਿਹੜੀ ਪੇਸ਼ੈਂਸ ਵਾਲੀ ਲੜਾਈ ਹੈ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਤੁਸੀਂ ਸਾਨੂੰ ਨਾ ਹਾਰਨ ਦਿਓ। ਜੀ ਜ਼ਰੂਰੀ ਆ, ਪੇਸ਼ੈਂਸ ਰੱਖਣੀ ਵੀ ਜ਼ਰੂਰੀ ਹੈ। ਤਾਂ ਅਖੀਰਲੇ ਸਵਾਲ ਵੱਲ ਚੱਲਾਂਗੇ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। STF ਦੇ ਮੁਖੀ ਜੇ ਗੱਲ ਕਰੀਏ ਤਾਂ ਉਹ ਅਮਰੀਕਾ ਪਹੁੰਚ ਗਏ ਜੀ। ਆਪਣੇ ਪੰਜਾਬ ਪੁਲਿਸ ਦੇ ਸੀਨੀਅਰ ਮੈਂ ਦੱਸ ਰਿਹਾ ਸੀ ਕਿ ਜਿਹੜੇ STF ਹੈ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਉਹਦੇ ਮੁਖੀ ਜਿਹੜੇ ਨੇ ਹਰਪ੍ਰੀਤ ਸਿੰਘ ਸਿੱਧੂ ਹੁਰੀ, ਇਹ ਬੜਾ ਵੈਸੇ ਆਪਣੇ ਆਪ ਦੇ ਵਿੱਚ ਜਿਹੜੀ ਡਿਫਰੈਂਟ ਜਾਂ ਭੇਤ ਭਰੀ ਜਿਹੜੀ ਗੱਲ ਹੈ ਕਿ ਉਹ ਅਮਰੀਕਾ ਜਿਹੜੇ ਉਹ ਚਲੇ ਗਏ ਨੇ। ਉਹ ਵੀ ਉਦੋਂ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਜਿਹੜਾ ਵੀ ਉਸੇ ਤਰੀਕੇ ਦੇ ਨਾਲ ਜਾਰੀ ਹੈ। ਨਸ਼ਿਆਂ ਨੂੰ ਨੱਥ ਪਾਉਣ ਲਈ ਗਠਿਤ ਜਿਹੜੀ ਦੀ ਇਹ ਸਪੈਸ਼ਲ ਟਾਸਕ ਫੋਰਸ ਉਹਦੇ ਮੁਖੀ ਅਮਰੀਕਾ ਦੇ ਵਿੱਚ ਵਰਜੀਨੀਆ ਜਿਹੜੇ ਵੀ ਉਹ ਗਏ ਨੇ ਔਰ ਇਹ ਪਤਾ ਲੱਗਾ ਕਿ ਉਹ ਵਿਦੇਸ਼ ਪੜ੍ਹਾਈ ਦੇ ਵਾਸਤੇ ਗਏ ਨੇ। DGP ਜਿਹੜੇ ਐਡੀਸ਼ਨਲ DGP ਰੈਂਕ ਦੇ ਨੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਹਾਲ ਦੀ ਘੜੀ STF ਦੇ ਮੁਖੀ ਵਜੋਂ ਕਿਸੇ ਵੀ ਅਫਸਰ ਦੀ ਤਾਇਨਾਤੀ ਨਹੀਂ ਕੀਤੀ ਗਈ। ਹਰਪ੍ਰੀਤ ਸਿੰਘ ਸਿੱਧੂ ਹੁਰੀ ਜੂਨ 21 ਤੱਕ ਅਮਰੀਕਾ ਦੇ ਵਿੱਚ ਰਹਿਣਗੇ ਔਰ ਇਹ ਕਿਹਾ ਜਾ ਰਿਹਾ ਕਿ ਨਸ਼ਿਆਂ ਦੀ ਜਿਹੜੀ ਅਲਾਮਤ ਵਿਸ਼ੇ ਦੇ ਉੱਤੇ ਉਹਨਾਂ ਨੇ ਪੜ੍ਹਾਈ ਉੱਥੇ ਜਿਹੜੀ ਆ ਉਹ ਕਰਨੀ ਹੈ। ਜਦੋਂ ਇਹਨਾਂ ਨੂੰ ਲਿਆਂਦਾ ਗਿਆ ਸੀਗਾ STF ਦੇ ਮੁਖੀ ਦੇ ਵਜੋਂ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਦਰਮਿਆਨ ਖਿੱਚੋਤਾਣ ਵਧੀ ਸੀ। ਜਦੋਂ ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਜਿਹੜਾ ਇੱਥੋਂ ਜਲੰਧਰ ਤੋਂ ਇੰਸਪੈਕਟਰ ਜਿਹੜਾ ਦੀ ਉਹ ਫੜਿਆ ਗਿਆ ਸੀਗਾ ਉਸ ਤੋਂ ਬਾਅਦ ਔਰ ਮੁੜ ਕੇ ਜਿਹੜਾ ਸੀ ਇੱਕ ਵਾਰੀ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਸੀਗਾ STF ਦੇ ਮੁਖੀ ਵਜੋਂ, ਉਹਨਾਂ ਨੂੰ ਮੁੜ ਕੇ ਫਿਰ STF ਦੇ ਮੁਖੀ ਦੇ ਵਜੋਂ ਲਿਆਂਦਾ ਗਿਆ। ਪਿਛਲੇ ਦਿਨੀ ਜਦੋਂ ਇੱਥੇ ਉਹ ਅਕਾਲੀ ਸਾਬਕਾ ਸਰਪੰਚ ਰਾਣੋ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਬਹੁਤ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਆਇਆ ਸੀ। ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਇੱਕ OSD ਦਾ ਨਾਮ ਇਹਦੇ ਵਿੱਚ ਆ ਗਿਆ ਔਰ ਉਹਦੀਆਂ ਤਾਰਾਂ ਜਿਹੜੀਆਂ ਸੀਗੀਆਂ ਉਹ ਬਹੁਤ ਸਾਰੇ ਸਿਆਸੀ ਲੋਕ ਚੁਣ ਲਿਆ ਕਿ ਉਹ ਲਾਂਭੇ ਹੋ ਜਾਣ ਇੱਥੋਂ ਔਰ ਪੜ੍ਹਾਈ ਜਿਹੜੀ ਇਹਦੀ ਉਹ ਕਰਿਓ ਟੈਂਪਰੇਰੀ ਤੌਰ ਦੇ ਉੱਤੇ। ਕੀ ਇਹ ਕਾਰਨ ਹੈ ਜਾਂ ਜਿਹੜਾ ਦੀ ਉਹਨਾਂ ਨੂੰ ਖੁੱਲ੍ਹ ਕੇ, ਜਿਵੇਂ ਇਹ ਗੱਲ ਚੱਲਦੀ ਸੀਗੀ ਕਿ ਉਹਨਾਂ ਨੂੰ ਖੁੱਲ੍ਹ ਕੇ ਕੰਮ ਜਿਹੜਾ ਉਹ ਨਹੀਂ ਕਰਨ ਦਿੱਤਾ ਜਾ ਰਿਹਾ। ਜਦੋਂ ਉਹਨਾਂ ਨੂੰ STF ਦੇ ਮੁਖੀ ਵਜੋਂ ਲਿਆਂਦਾ ਗਿਆ ਸੀ ਤਾਂ ਉਹ ਮੁੱਖ ਮੰਤਰੀ ਨੂੰ ਉਹਨਾਂ ਦੀ ਜਵਾਬਦੇਹੀ ਜਿਹੜੀ ਵੀ ਕੀਤੀ ਗਈ ਸੀ, ਮਤਲਬ ਕਿ ਉਹ ਕਿਸੇ ਦੇ ਅੰਡਰ ਨਹੀਂ ਸੀ ਲਾਏ ਗਏ। ਸ਼ੁਰੂਆਤੀ ਦੌਰ ਦੇ ਵਿੱਚ ਸਿੱਧੂ ਸਾਹਿਬ ਨੇ ਜਿਹੜਾ ਸੀਗਾ ਉਹ ਬਹੁਤ ਕੰਮ ਕੀਤਾ। ਰਾਣੋ ਦੀ ਗ੍ਰਿਫਤਾਰੀ ਤੱਕ ਆਉਂਦਿਆਂ ਵੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਬਹੁਤ ਕੁਝ ਜਿਹੜਾ ਵੀ ਕੀਤਾ, ਪਰ ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਆਜ਼ਾਦਾਨਾ ਤੌਰ ਦੇ ਉੱਤੇ ਕੰਮ ਜਿਹੜਾ ਸੀ ਉਹ ਨਹੀਂ ਕਰਨ ਦਿੱਤਾ ਗਿਆ। ਉਹ ਇਹ ਸਮਝਦੇ ਸਨ ਕਿ ਜਿਹੜੀਆਂ ਇਹਦੀਆਂ ਤਾਰਾਂ ਨੇ, ਜਿਹੜੇ ਇਹ ਸਾਰਾ ਜਿਹੜੀ ਚਿੱਟੇ ਦੇ ਵਪਾਰ ਦੀਆਂ ਉਹ ਬਹੁਤ ਦੂਰ ਤੱਕ ਜਾਂਦੀਆਂ ਨੇ, ਜਿਹਦੇ ਵਿੱਚ ਸੀਨੀਅਰ ਅਫਸਰ ਵੀ ਆ ਜਾਂਦੇ ਨੇ, ਜਿਹਦੇ ਵਿੱਚ ਰਾਜਨੀਤਿਕ ਲੋਕ ਵੀ ਜਿਹੜੇ ਦੀ ਉਹ ਆ ਜਾਂਦੇ ਨੇ। ਉਹ ਸੀਨੀਅਰ ਅਫਸਰਾਂ ਤੱਕ ਜਿਹੜਾ ਦੀ ਉਹ ਹੱਥ ਨਹੀਂ ਪੈਣ ਦਿੱਤਾ ਗਿਆ, ਉਹ ਰਾਜਨੀਤਿਕ ਲੋਕਾਂ ਤੱਕ ਹੱਥ ਨਹੀਂ ਪੈਣ ਦਿੱਤਾ ਗਿਆ। ਜਿਹੜਾ ਇੱਕ ਸਵਾਲ ਜਿਹੜੇ ਦੀ ਉਹ ਖੜੇ ਕਰਦਾ ਕਿ ਸ਼ਾਇਦ ਇਸ ਕਰਕੇ ਸਿੱਧੂ ਸਾਹਿਬ ਲਾਂਭੇ ਹੋ ਗਏ। ਇਹ ਪੰਜਾਬ ਦੀ, ਚਾਹੇ ਉਹ ਕੁਝ ਸਮੇਂ ਦੇ ਵਾਸਤੇ ਗਏ ਨੇ, ਪਰ ਚਿੱਟੇ ਵਾਲੇ ਮਾਮਲੇ ਦੇ ਵਿੱਚ ਇਹ ਬਦਕਿਸਮਤੀ ਜਿਹੜੀ ਦੀ ਉਹ ਰਹੂਗੀ ਕਿ ਐਸਾ ਇੱਕ ਕਾਬਲ ਤੇ ਬੇਹੱਦ ਇਮਾਨਦਾਰ ਆਫਿਸਰ ਜਿਹੜਾ ਜੀ ਉਹ ਚਾਹੇ ਪੜ੍ਹਨ ਦੇ ਵਾਸਤੇ ਜਿਹੜਾ ਜੀ ਉਹ ਗਏ ਨੇ, ਪਰ ਕਹਾਣੀ ਕੋਈ ਨਾ ਕੋਈ ਪਿੱਛੇ ਹੋਰ ਜ਼ਰੂਰ ਹੈ। ਜੀ ਇਮਾਨਦਾਰ ਬੰਦਾ ਨਹੀਂ ਪਸਦਾ ਜੀ ਇਹਨਾਂ ਨੂੰ। ਤਾਂ ਸਰੋਤੇ ਆਉਂਦੇ ਅਸੀਂ ਇੱਕ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਤੁਸੀਂ ਵੀ ਕਾਲ ਕਰ ਸਕਦੇ ਆ 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਸਵਾਲ ਆ ਤੁਸੀਂ ਪੁੱਛ ਸਕਦੇ ਆ ਜੀ। ਉਹਨੇ ਇੱਕ ਬ੍ਰੇਕ ਤੋਂ ਬਾਅਦ ਤੇ ਸਾਰਿਆਂ ਨੂੰ ਇਹ ਵੀ ਦੱਸਦੀ ਹੈ ਕਿ ਉੱਥੇ ਜੈਮਰ ਲੱਗੇ ਹੋਏ ਆ ਕਈ ਜਗ੍ਹਾ 'ਤੇ ਜਿਹੜਾ ਇੰਟਰਨੈਟ ਆ ਬਹੁਤ ਸਲੋ ਹੋਇਆ, ਇਸ ਕਰਕੇ ਆਵਾਜ਼ਾਂ ਵੀ ਉੱਥੋਂ ਜਿਹੜੀਆਂ ਨਾ ਟੁੱਟਦੀਆਂ ਹੈਗੀਆਂ, ਕਈ ਵਾਰ ਫੋਨ ਵੀ ਨਹੀਂ ਰਲਦੇ ਹੈਗੇ। ਤੇ ਉਹਨੇ ਇੱਕ ਬ੍ਰੇਕ ਤੋਂ ਬਾਅਦ ਤੁਹਾਡਾ ਆਪਣਾ ਸਤੀ ਸਤਵਿੰਦਰ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਦੇ ਹੋ ਜੇ ਤੁਹਾਡਾ ਵੀ ਕੋਈ ਸਵਾਲ ਹੁੰਦਾ ਤਾਂ ਤੁਸੀਂ ਸਵਾਲ ਪੁੱਛਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਵਾਰੀ ਫਿਰ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਮੈਂ ਇਹ ਪੁੱਛਣਾ ਚਾਹੁੰਦਾ ਕਿ ਮੈਨੂੰ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਅੰਬਾਨੀ ਅਡਾਨੀ ਹੋਣਾ ਨੇ BJP ਅੱਗੇ ਸ਼ਰਤ ਰੱਖੀ ਵੀ ਜੇ ਤੁਸੀਂ ਮੋਦੀ ਨੂੰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਣਾਓ ਤਾਂ ਅਸੀਂ ਫੰਡਿੰਗ ਕਰਾਂਗੇ, ਤੇ ਮਜਬੂਰ ਕਰਤਾ BJP ਨੂੰ ਮੋਦੀ ਨੂੰ PM ਦਾ ਕੈਂਡੀਡੇਟ ਬਣਾਉਣ ਲਈ। ਉਸ ਤੋਂ ਬਾਅਦ ਜਦੋਂ ਉਹਨਾਂ ਮੰਨ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਚੈਨਲ ਖਰੀਦ ਲਏ ਤੇ ਚੈਨਲਾਂ ਦੇ ਰਾਹੀਂ ਇੰਨਾ ਵੱਡਾ ਪ੍ਰਚਾਰ ਕੀਤਾ ਤੇ ਮੋਦੀ ਨੂੰ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਾ ਲਿਆ, ਭਾਵ ਆਪਣੇ ਹੱਥਾਂ ਦੀ ਕਠਪੁਤਲੀ ਬਣਾ ਲਿਆ। ਹੁਣ ਮੈਂ ਇਹ ਸਮਝਦਾ ਵਾਂ ਕਿ ਜਿਹੜੇ ਕਾਨੂੰਨ 3 ਬਣਾਏ ਨੇ, ਇਹ ਅਸਲ ਵਿੱਚ ਕਾਨੂੰਨ ਮੋਦੀ ਨੇ ਨਹੀਂ ਬਣਾਏ, ਇਹ ਅੰਬਾਨੀ ਅਡਾਨੀ ਉਹਨਾਂ ਨੇ ਬਣਾਏ ਨੇ। ਤੇ ਮੋਦੀ ਦੇ ਥਰੂ, ਮੋਦੀ ਵਿਚਾਰਾ ਤਾਂ ਉਹਨਾਂ ਦਾ ਪਪਟ ਆ, ਜਿਸ ਤਰ੍ਹਾਂ ਉਹ ਪੁਤਲੀ ਨਚਾਉਂਦੇ ਆ ਉਸ ਤਰ੍ਹਾਂ ਉਹ ਨੱਚਦਾ ਵਾ, ਉਹਨੇ ਬਣਾ ਲਿਆ। ਹੁਣ ਉਹ ਮੋਦੀ ਚਾਹਵੇ ਵੀ ਵਾਪਸ ਲੈਣਾ ਤੇ ਅੰਬਾਨੀ ਅਡਾਨੀ ਉਹਨਾਂ ਨੂੰ ਉਹਨੂੰ ਵਾਪਸ ਨਹੀਂ ਲੈਣ ਦੇਣੇ। ਸੋ ਇਸ ਸੂਰਤ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਕੀ ਹੋਊਗਾ। ਸੋ ਮਿਹਰਬਾਨੀ ਕਰਕੇ ਇਹਦੇ ਚਾਨਣਾ ਪਾਇਓ। ਥੈਂਕ ਯੂ। ਦੇਖੋ, ਸ਼ਰਤਾਂ ਰੱਖਣ ਵਾਲੀ ਕੋਈ ਗੱਲ ਹੀ ਨਹੀਂ, ਉਹ ਚਲਾ ਹੀ ਉਹ ਜਿਹੜਾ ਦੀ ਉਹ ਰਹੇ ਨੇ। ਤੁਸੀਂ ਇੱਥੋਂ ਦੇਖੋ, ਅੰਦਾਜ਼ਾ ਜਿਹੜਾ ਦੀ ਉਹ ਲਾਓ ਕਿ ਜਦੋਂ ਇਹ ਗੱਲਬਾਤ ਹੋ ਰਹੀ ਆ ਕਿਸਾਨ ਜਥੇਬੰਦੀਆਂ ਦੇ ਨਾਲ, ਤੇ ਖੇਤੀਬਾੜੀ ਮੰਤਰੀ ਉਹਦੇ ਵਿੱਚ ਸ਼ਾਮਲ ਨੇ, ਜਦੋਂ ਕਿ ਜਿਹੜੇ ਐਕਸਪਰਟ ਨੇ ਉਹ ਲਿਆ ਕੇ ਬਿਠਾਏ ਗਏ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ। ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਗਏ ਉਹ ਕਿਸੇ ਐਕਸਪਰਟ ਨੂੰ ਲੈ ਕੇ ਨਹੀਂ ਗਏ, ਰਾਏ ਜਿਹੜੀ ਜ਼ਰੂਰ ਲਈ ਗਈ, ਉਹ ਆਪ ਗੱਲ ਕਰ ਰਹੇ। ਮਤਲਬ ਕਿ ਉਹਨਾਂ ਨੂੰ ਪਤਾ ਹੀ ਨਹੀਂ, ਮੰਤਰੀ ਨੂੰ ਤਾਂ ਕਿਸੇ ਗੱਲ ਦਾ ਜਿਹੜਾ ਦੀ ਉਹ ਪਤਾ ਹੀ ਨਹੀਂ। ਮੈਂ ਪਹਿਲਾਂ ਵੀ ਗੱਲ ਜਿਹੜੀ ਦੀ ਉਹ ਕੀਤੀ ਆ ਕਿ ਜਿਹੜੇ ਸਾਈਲੋ ਨੇ ਜਾਂ ਜਿਹੜੇ ਉਹ FCI ਜਿਹੜੀ ਆ ਉਹਨੇ ਇਹ ਕਰਤਾ ਕਿ ਉਹ ਇਹਨੂੰ ਅਡਾਨੀ ਨੂੰ ਕਿਰਾਏ ਦੇ ਉੱਤੇ ਇਹ ਸਾਈਲੋ ਜਿਹੜੇ ਦੀ ਉਹ ਲੈਣਗੇ। ਹੁਣ ਇਹ 2 ਸਾਲ ਪਹਿਲਾਂ ਜਿਹੜਾ ਦੀ ਇਹ ਕੰਟਰੈਕਟ ਕੀਤਾ ਗਿਆ, ਉਦੋਂ ਹੋਰ ਪਿੱਛੇ ਚੱਲ ਗਏ। ਜਦੋਂ ਅਕਾਲੀ ਭਾਜਪਾ ਸਰਕਾਰ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਅਡਾਨੀ ਨੂੰ ਜ਼ਮੀਨਾਂ ਦਿੱਤੀਆਂ ਔਰ ਅਡਾਨੀ ਨੂੰ ਜ਼ਮੀਨਾਂ ਦੇ ਕੇ ਇੱਥੇ ਸਾਈਲੋ ਬਣਾਏ। ਤੇ ਪੰਜਾਬੀ ਰੇਡੀਓ USA ਦੇ ਉੱਤੇ ਘੱਟੋ ਘੱਟ 2 ਸਾਲਾਂ ਤੋਂ ਤਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਦੀ ਉਹ ਆ ਰਿਹਾ ਕਿ ਜਿਹੜਾ ਡਗਰੂ ਪੈਂਦਾ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ, ਉੱਥੇ ਬਹੁਤ ਵੱਡਾ ਸਾਈਲੋ ਬਣਿਆ ਹੋਇਆ। ਉਹਦੇ ਵਿੱਚ ਰੇਲਵੇ ਟਰੈਕ ਵੀ ਜਿਹੜਾ ਦੀ ਉਹ ਸਪੈਸ਼ਲੀ ਲੰਘਾਇਆ ਹੋਇਆ, ਔਰ ਇਸੇ ਤਰ੍ਹਾਂ ਦੇ ਸਾਈਲੋ ਹਰਿਆਣੇ ਦੇ ਵਿੱਚ ਵੀ ਜਿਹੜਾ ਦੀ ਉਹ ਬਣ ਰਹੇ ਨੇ। ਤੋ ਇਸ ਕਰਕੇ ਜਿਹੜਾ ਦੀ ਬਣੂਗਾ ਕੀ, ਇਹ ਤਾਂ ਦੇਖੋ ਅੱਜ ਦੇ ਬੰਦ ਦਾ ਅਸਰ ਜਿਹੜਾ ਦੀ ਉਹ ਲੱਗੂਗਾ। ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਵੇਲੇ ਉਹ ਸੰਬੋਧਨ ਕਰ ਰਹੇ ਆ, ਜੇ ਕਿਉਂਕਿ ਮੈਂ ਸੁਣ ਤਾਂ ਸਕਦਾ ਨਹੀਂ, ਵੇਖ ਜਿਹੜਾ ਦੀ ਉਹ ਜ਼ਰੂਰ ਰਿਹਾ। ਪਰ ਕੀ ਕਹਿੰਦੇ ਆ ਤੁਹਾਨੂੰ ਅੱਗੇ ਚੱਲ ਕੇ ਡਿਊਰਿੰਗ ਕਾਲ ਦੇ ਤੁਹਾਨੂੰ ਜਿਹੜਾ ਦੀ ਉਹ ਦੱਸ ਦਿੰਦਾ ਕਿ ਕੀ ਉਹਨਾਂ ਦਾ ਹੈ। ਇੰਨਾ ਆ ਕਿ ਜਿਹੜਾ ਬੰਦ ਹੈ ਉਹ ਇਸ ਵੇਲੇ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਦੀ ਉਹ ਬੰਦ ਨਜ਼ਰ ਆ ਰਿਹਾ ਜੀ। ਤਕਰੀਬਨ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜੀ। ਅੱਜ ਵਾਲੇ ਬੰਦ ਤੋਂ ਬਾਅਦ ਜਿਹੜੀ ਕੱਲ ਨੂੰ ਹੋਣੀ ਆ ਮੀਟਿੰਗ ਕਿਸਾਨਾਂ ਦੇ ਨਾਲ, ਮੇਰੀ ਜਾਚੇ ਉਹ ਜਿਹੜੀ ਮੀਟਿੰਗ ਆ ਉਹ ਇੱਕ ਕਿਸਮ ਦੇ ਨਾਲ ਫੈਸਲਾਕੁੰਨ ਹੋਊਗੀ ਇਸ ਪੱਖੋਂ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਖੇਤੀ ਕਾਨੂੰਨ ਵਾਪਸ ਲੈਂਦੀ ਆ ਜਾਂ ਕਿਸਾਨ ਜਿਹੜੇ ਨੇ ਉਹ ਆਪਣਾ ਸੰਘਰਸ਼ ਤਿੱਖਾ ਕਰਦੇ ਆ ਜੀ। ਸੁਰਿੰਦਰ ਸਿੰਘ ਸ਼ੇਰਗਿੱਲ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਤੁਸੀਂ ਤਾਂ ਬਹੁਤ ਜਾਣਕਾਰ ਸਿਆਣੇ ਆ, ਤੁਸੀਂ ਖੋਜ ਬਹੁਤ ਕਰਦੇ ਆ। ਜਿੰਨਾ ਨੁਕਸਾਨ ਆ ਜਿਹੜੀਆਂ 2 ਪਿਛਲੀਆਂ ਕੈਪਟਨ ਦੀਆਂ ਹੁਣ ਪੂਰੀਆਂ ਚਲੀਆਂ ਸਰਕਾਰਾਂ ਤੇ 3 ਅਕਾਲੀਆਂ ਦੀਆਂ 25 ਸਾਲ ਦੇ ਵਿੱਚ ਜੋ ਹੀ ਨਹੀਂ ਪੰਜਾਬ ਦੀਆਂ ਜੜ੍ਹਾਂ ਵੱਢੀਆਂ ਔਰ ਜੋ ਪੁੱਠੀਆਂ ਕੀਤੀਆਂ ਵੱਢ ਕੇ ਤਾਹਾਂ ਨੂੰ। ਹੁਣ ਤੁਸੀਂ ਕਹਿੰਦੇ ਮੁੰਡਾ ਉਹ ਪੜ੍ਹਨ ਆਇਆ, ਉਹ ਪੜ੍ਹਨ ਨਹੀਂ ਆਇਆ, ਉਹ ਕੈਪਟਨ ਲਾਲ ਨੂੰ ਜਾਂਦੀ ਸੀ ਗੱਲ ਤਾਂ ਆਇਆ, ਇੱਧਰ ਭੇਜਿਆ ਗਿਆ। ਨਸ਼ਾ ਇਹਨਾਂ ਦੀ ਸਾਰੀ ਪਿਛਲੀਆਂ ਚੋਣਾਂ ਦੇ ਵਿੱਚ ਇੱਕ ਵਾਰੀ ਬਾਦਲ ਸਾਹਿਬ ਤਰਨ ਬੋਲਦੇ ਸੀ, ਨਾ ਕੋਈ ਗੱਲ ਨਾ ਬਾਤ, ਉੱਥੇ ਲੈਕਚਰ ਕਰਦੇ, ਕਹਿੰਦਾ ਮੁੰਡੇ ਕਹਿੰਦੇ ਪਹਿਲਾਂ ਵੱਢਾਂਗੇ ਮੋਨੇ ਫੇਰ ਆਣ ਕੇ ਵੱਢਾਂਗੇ ਝੋਨੇ। ਏਦਾਂ ਦੀਆਂ ਤਕਰੀਰਾਂ ਕਰ ਕਰਕੇ ਨਹੀਂ ਜੋ ਲੀਰਾਂ ਪੰਜਾਬ ਦੀਆਂ ਕੀਤੀਆਂ ਪੰਨੂ ਸਾਹਿਬ, ਜੋ ਪਰਮਾਤਮਾ ਨੇ ਹੁਣ ਸੀਣ ਦਾ ਥੋੜਾ ਜਿਹਾ ਮੌਕਾ ਦਿੱਤਾ
ਕੀ ਇਹ ਲੋਕ ਸਮਝ ਜਾਊਗੇ ਇਹਨਾਂ ਨੂੰ, ਕਿ ਹਜੇ ਵੀ 80-80 ਸਾਲ ਦੇ ਬਾਬੇ ਜੀ ਸੁਖਬੀਰ ਦੇ ਪੈਰੀਂ ਹੱਥ ਲਾ ਜਾਂ ਗੋਡੀਆਂ ਹੱਥ ਲਾਈ ਜਾਊਗੇ? ਥੈਂਕ ਯੂ। ਮੇਰੀ ਜਾ ਕੇ ਸਮਝ ਰਹੇ ਆ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਉਮਰ ਦਾ ਕਿ ਕੌਣ ਜਿਹੜਾ ਜੀ ਸਮਝ ਰਿਹਾ ਕੌਣ ਨਹੀਂ, ਚਾਹੇ ਉਹ ਵਡੇਰੀ ਉਮਰ ਵਾਲੇ ਨੇ ਤੇ ਚਾਹੇ ਨੌਜਵਾਨ ਨੇ, ਇੱਕ ਵਾਰੀ ਤਾਂ ਉਹ ਸਮਝ ਰਹੇ ਆ। ਤਾਂ ਹੀ ਕਰਕੇ ਇਹਨਾਂ ਨੇ ਦੂਰੀ ਜਿਹੜੀ ਜੀ ਉਹ ਬਣਾ ਕੇ ਰੱਖੀ ਆ ਸਿਆਸੀ ਪਾਰਟੀਆਂ ਤੋਂ, ਸਾਰੀਆਂ ਤੋਂ। ਉਹ ਸਮਝ ਹੀ ਗਏ ਨਾ ਜਿੱਧਰ ਨੂੰ ਪੰਜਾਬ ਇਸ ਵੇਲੇ ਤੁਰਿਆ। ਜਿਹੜੀ ਗੱਲ ਤੁਸੀਂ ਆਖੀ ਹੈ ਜੀ, ਜਿਵੇਂ ਇਸ ਵੇਲੇ ਪੰਜਾਬ ਦੇ ਵਿੱਚ ਜਾਂ ਇੱਥੇ ਦਿੱਲੀ ਸਰਹੱਦ ਦੇ ਉੱਤੇ ਜੋ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਦੇਖਣ ਸੁਣਨ ਨੂੰ ਵੇਖਣ ਨੂੰ ਜਿਹੜੀ ਹੈ ਉਹ ਮਿਲ ਰਹੀ ਆ, ਉਹਦੇ ਤੋਂ ਤਾਂ ਇਉਂ ਜਿਹੜਾ ਜੀ ਇਹ ਕਿਹਾ ਜਾ ਸਕਦਾ ਕਿ ਕਾਸ਼ ਕਿਤੇ ਪੰਜਾਬ ਉਹ 4-5 ਸਾਲ ਇਸੇ ਤਰੀਕੇ ਨਾਲ ਚੱਲ ਪਏ ਤੇ ਪੰਜਾਬ ਆਪਣੇ ਮੁੜ ਕੇ ਪੈਰਾਂ ਦੇ ਉੱਤੇ ਜਿਹੜਾ ਉਹ ਆ ਸਕਦਾ ਜੀ। ਔਰ ਉਹਨੂੰ ਜਿਹੜਾ ਜੀ ਜਿਵੇਂ ਆਹ ਕੋਵਿਡ ਕਰਕੇ ਹੀ ਕਹਿ ਲਓ, ਖਰਚੇ ਜਿਹੜੇ ਉਹ ਘੱਟ ਗਏ ਲੋਕਾਂ ਦੇ ਵਿੱਚ ਸੰਘਰਸ਼ ਕਰਨ ਦੀ ਜਿਹੜੀ ਜੀ ਤੀਬਰਤਾ ਵਧੀ। ਇਹ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਵੀ ਰੋਕੂਗੀ ਔਰ ਕਿਸਾਨ ਜਿਹੜੇ ਨੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਗੇ। ਸਿਆਸੀ ਪਾਰਟੀਆਂ ਨੇ ਜਾਗਰੂਕ ਹੀ ਨਹੀਂ ਹੋਣ ਦਿੱਤੇ। ਪਿੰਡਾਂ ਦੇ ਵਿੱਚ ਕਿਵੇਂ ਜਿਹੜੀਆਂ ਉਹ ਧੜੇਬੰਦੀਆਂ ਬਣਾਈਆਂ, ਦੁਸ਼ਮਣੀਆਂ ਜਿਹੜੀਆਂ ਉਹ ਪਵਾਈਆਂ, ਸਰਪੰਚੀ ਇਲੈਕਸ਼ਨਾਂ ਦੇ ਵਿੱਚ, ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ, ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਲੋਕ ਸਿਆਸੀ ਪਾਰਟੀਆਂ ਦੇ ਝੰਡੇ ਡੰਡੇ ਲੈ ਕੇ ਕਿਵੇਂ ਇੱਕ ਦੂਜੇ ਦਾ ਸਿਰ, ਆਪਣਿਆਂ ਦੇ ਸਿਰ ਜਿਹੜੇ ਵੀ ਉਹ ਪਾੜਦੇ ਰਹੇ। ਆਪਾਂ ਸਾਰਾ ਕੁਛ ਦੇਖਿਆ। ਅੱਜ ਜਿਸ ਕਿਸਮ ਦੀ ਇੱਕਜੁੱਟਤਾ, ਇੱਕ ਸੁਰਤਾ ਜਿਹੜੀ ਉਹ ਦਿਸਦੀ ਆ, ਮੈਂ ਤਾਂ ਇਹ ਕਹਿੰਦਾ ਵੀ ਘੱਟੋ ਘੱਟ 4-5 ਸਾਲ ਜਿਹੜੀ ਵੀ ਜੇ ਇਹ ਚੱਲ ਗਏ ਤਾਂ ਇਹ ਬਹੁਤ ਵੱਡੀ ਤਬਦੀਲੀ ਜਿਹੜੀ ਜੀ ਉਹ ਪੰਜਾਬ ਦੇ ਵਿੱਚ ਲਿਆਊਗੀ। ਔਰ ਇਸ ਗੱਲ ਦੇ ਵਾਸਤੇ ਸਾਨੂੰ ਸਭ ਨੂੰ ਆਸਵੰਦ ਰਹਿਣਾ ਚਾਹੀਦਾ ਕਿ ਹੋਊਗਾ ਜੀ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਪੰਨੂ ਸਾਹਿਬ ਜੀ, ਇੱਕ ਸਵਾਲ ਦਾ ਮੈਨੂੰ ਜਵਾਬ ਕਿਤੇ ਮਿਲਿਆ, ਖੈਰ ਮਿਲ ਜਾ। ਉਹ ਹੈਗਾ ਜੀ ਪੰਜਾਬ ਰਾਜ ਵੀ ਵਧੀਆ ਚੱਲ ਰਿਹਾ ਸੀ, ਉਹ ਜਿਹੜਾ ਪਾਵਰਕੌਮ ਬਣਾਤਾ ਉਹ ਤੁਸੀਂ ਜਾਂ ਕੀ ਬਣਾਉਣਾ ਪਿਆ ਮਸਲਾ ਦੱਸ। ਇੱਕ ਦੱਸਿਓ, ਜਿਹੜਾ ਗੋਦੀ ਮੀਡੀਆ ਕਹਿੰਦੇ ਤੋਂ ਵਿਗਾੜ ਕੇ ਗੁਰ ਕੇ ਅਰਥ। ਥੈਂਕ ਯੂ। ਉਹ ਗੋਦੀ ਮੀਡੀਆ ਤਾਂ ਕਹਿੰਦੇ ਵੀ ਉਹ ਮੋਦੀ ਦੀ ਗੋਦੀ 'ਚ ਬੈਠਾ ਜੀ। ਉਹਦੀ ਗੋਦੀ ਦੇ ਵਿੱਚ ਜਦੋਂ ਕਿਸੇ ਦੀ ਗੋਦੀ 'ਚ ਬੈਠੇ ਹੋ ਤੇ ਉਹਦੇ ਖਿਲਾਫ ਜਾਂ ਜਿਹੜੀ ਉਹ ਤੁਸੀਂ ਨਹੀਂ ਕਰਦੇ। ਉੱਥੋਂ ਇਹ ਲਫ਼ਜ਼ ਨਿਕਲਿਆ ਹੋਇਆ ਕਿ ਸਰਕਾਰਾਂ ਦੀ ਗੋਦੀ ਦੇ ਵਿੱਚ ਬੈਠਾ ਜਿਹੜਾ ਉਹ ਮੀਡੀਆ, ਉੱਥੋਂ ਨਿਕਲਿਆ। ਇੱਥੋਂ ਤੱਕ ਪੰਜਾਬ ਬਿਜਲੀ ਬੋਰਡ ਆ ਜਾਂ ਉਹਦੀ ਜਗ੍ਹਾ ਦੇ ਉੱਤੇ PSPCL ਜਿਹੜਾ ਜੀ ਉਹ ਬਣ ਗਿਆ। ਐਕਚੁਅਲੀ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਜਿਹੜਾ ਜੀ ਉਹ ਬਣੇ ਆ। ਇਹਦੇ ਵਿੱਚ ਜਿਹੜਾ ਬਹੁਤ ਸਾਰਾ ਕੁਛ ਉਹ ਹੋ ਗਿਆ ਜਿਹਦੀ ਉਮੀਦ ਨਹੀਂ ਸੀਗੀ। ਇਹਦੇ ਵਿੱਚ ਜਿਹੜੇ ਬੈਨੀਫਿਟ ਨੇ ਉਹ ਘਟਾਏ ਗਏ ਔਰ ਇਹ ਇੱਕ ਕਿਸਮ ਦੇ ਨਾਲ ਪਹਿਲਾਂ ਨਹੀਂ ਪਤਾ ਲੱਗਿਆ ਜੀ ਇਹਨਾਂ ਨੂੰ। ਇਹ ਹੌਲੀ ਹੌਲੀ ਸਹੀ ਇਹ ਸਾਰਾ ਕੁਛ ਸੈਂਟਰਲਾਈਜ਼ ਜਿਹੜਾ ਉਹ ਕਰਨ ਵੱਲ ਨੂੰ ਸਟੈਪ ਸੀਗਾ। ਜਿਹੜੇ ਹੁਣ ਇਹ ਬਿਜਲੀ ਕਾਨੂੰਨ ਦਾ ਵਿਰੋਧ ਕਰ ਰਹੇ ਆ, ਜਿਹੜਾ ਟੇਬਲ ਦੇ ਉੱਤੇ ਆਉਣ ਵਾਲਾ, ਇਹ ਉਹਦੇ ਵਾਸਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੁਣ ਨਹੀਂ ਲਿਆਵਾਂਗੇ ਜਿਹੜਾ ਜੀ ਉਹ ਜਿੰਨੀਆਂ ਸੋਧਾਂ ਦੇ ਵਿੱਚ ਇਹਦੇ ਵਿੱਚ ਵੀ ਉਹ ਗੱਲ ਕਰ ਰਹੀ ਹੈ। ਇਹ ਉਹਦੇ ਇੱਕ ਸਟੈਪ ਸੀਗੇ ਉਦੋਂ, ਕਿਉਂਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਗਈ। ਸੁਪਰੀਮ ਕੋਰਟ ਦੇ ਕਹੇ ਦੇ ਉੱਤੇ ਇਹ ਸਿਰਫ ਪੰਜਾਬ ਬਿਜਲੀ ਬੋਰਡ ਨਹੀਂ ਭੰਗ ਹੋਇਆ ਜੀ, ਸਾਰੇ ਸੂਬਿਆਂ ਦੇ ਜਿਹੜੇ ਬੋਰਡ ਸੀਗੇ ਉਹ ਭੰਗ ਕਰਕੇ ਜਿਹੜੇ ਸੀਗੇ ਜੀ ਉਹਨਾਂ ਨੂੰ ਨਵੇਂ ਸਿਰੇ ਤੋਂ ਜਿਹੜਾ ਸੀਗਾ ਉਹ ਬਣਾਇਆ ਗਿਆ। ਔਰ ਇਹ ਸਟੈਪ ਸੀਗਾ ਜੀ ਜਿੱਧਰ ਨੂੰ ਹੁਣ ਜਿਹੜੀ ਇਹ ਸਰਕਾਰ ਚੱਲ ਰਹੀ ਹੈ। ਸਰਕਾਰਾਂ ਜਿਹੜੀਆਂ ਪਿਛਲੀਆਂ ਵੀ ਨੇ ਨਾ, ਚਾਹੇ ਉਹ ਖੇਤੀ ਕਾਨੂੰਨ ਹੈ, ਚਾਹੇ ਇਹ ਬਿਜਲੀ ਬੋਰਡ ਵਾਲੇ ਨੇ, ਚਾਹੇ ਉਹ GST ਹੈ, ਚਾਹੇ ਜਿਹੜੇ ਵੀ ਇੱਦਾਂ ਦੇ ਕਾਨੂੰਨ ਨੇ, ਉਹ ਪਿਛਲੀਆਂ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਰਹੀਆਂ ਨੇ। ਹਾਂ, ਉਦੋਂ ਉਹਨਾਂ ਨੇ ਇੱਦਾਂ ਦੇ ਸਟੈਪ ਜਿਹੜੇ ਵੀ ਘੱਟੋ ਘੱਟ ਐਡੀ ਤੇਜ਼ੀ ਦੇ ਨਾਲ ਨਹੀਂ ਲਏ ਜਿੰਨੀ ਤੇਜ਼ੀ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਪ੍ਰਾਈਵੇਟਾਈਜ਼ ਕਰਨ ਵੱਲ ਨੂੰ ਜਿਹੜਾ ਜੀ ਉਹ ਵਧਾ ਦਿੱਤੇ ਸਟੈਪ ਜਿਹੜੇ ਸੀ। ਕਿਉਂਕਿ ਇਹ ਵੀ ਜੇ ਬਿਜਲੀ ਜਿਹੜਾ ਕਾਨੂੰਨ ਆ ਉਹਨੂੰ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਕੇ ਇਹ ਪ੍ਰਾਈਵੇਟਾਈਜ਼ ਕਰਨਾ ਇਹਨਾਂ ਨੇ, ਉਧਰ ਨੂੰ ਸਾਰੀ ਜਿਹੜੀ ਦੀ ਇਹ ਕਹਾਣੀ ਜਾ ਰਹੀ ਆ। ਇਸ ਕਰਕੇ ਇਹਦੇ ਵਿੱਚ ਤਬਦੀਲੀਆਂ ਜਿਹੜੀਆਂ ਉਦੋਂ ਕੀਤੀਆਂ ਗਈਆਂ ਸੀ। ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਹੁੰਦਾ ਸੀਗਾ ਉਹ ਇਸ ਵੇਲੇ PSPCL ਜਿਹੜਾ ਜੀ ਉਹ ਬਣ ਗਿਆ ਜੀ। ਸਾਡੇ ਅਗਲੇ ਕਾਲਰ ਨੇ ਬੂਟਾ ਸਿੰਘ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਜਵੀਂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਵੀ ਜਿਹੜਾ ਨਾ ਇਹ ਸੰਘਰਸ਼ ਆ ਇਹ ਜਨ ਬਣ ਗਿਆ
ਤੇ ਇਹਨੂੰ ਕੋਈ ਕਦੇ ਹਰਾਉਣ ਵਾਲਾ ਨਹੀਂ, ਕਦੇ ਜੰਮਿਆ ਭਾਵੇਂ ਮੋਦੀ ਤੇ ਮੋਦੀ ਦਾ ਪਿਓ ਆ ਜੇ ਤੇ ਭਾਵੇਂ ਕੋਈ ਹੋਰ ਆ ਜੇ। ਤੇ ਚੱਕਰ ਆ ਜੀ ਹੁਣ ਵੇਖੋ ਕਿੰਨੇ ਖਿਡਾਰੀ ਕਿੱਡੇ ਕਿੱਡੇ ਪਹਿਲਵਾਨ ਸਾਰੇ ਜਿਹੜੇ ਪੁਰਸਕਾਰ ਆਪਦੇ ਵਾਪਸ ਕਰਨ ਚਲੇ ਆ, ਤੇ ਨਾਲ ਵੇਖੋ ਜਿਹੜੇ ਪੁਲਿਸ ਦੇ ਵੀ ਅਫਸਰ ਹੈ ਜਿਨ੍ਹਾਂ ਨੂੰ ਸਨਮਾਨ ਮਿਲੇ ਸੀ ਉਹ ਵੀ ਵਾਪਸ ਕਰਨ ਤੁਰ ਪਏ। ਇਹਨੂੰ ਹੁਣ ਇਹ ਸਬਕ ਸਿੱਖ ਲੈਣਾ ਚਾਹੀਦਾ ਵੀ ਉਹ ਵੀ ਭਾਈ ਕਿਸਾਨਾਂ ਦੇ ਖੇਤਾਂ ਚੋਂ ਉੱਗੀਆਂ ਚੀਜ਼ਾਂ ਹੀ ਖਾਂਦੇ ਆ, ਤੇ ਇਹ ਤੇਰੀਆਂ ਨਹੀਂ ਖਾਂਦੇ ਮੋਦੀ ਸਾਹਿਬ। ਤੇ ਤੁਸੀਂ ਵੀ ਜਿਹੜੀਆਂ ਤਨਖਾਹਾਂ ਨਾ ਲੋਕਾਂ ਦੇ ਟੈਕਸ ਪੇਅਰ ਚੋਂ ਲੈਂਦੇ ਆ, A to Z ਜੋ ਵੀ ਤੁਹਾਡੇ ਅਫਸਰ ਜੋ ਕੁਝ ਤੁਸੀਂ ਹੈ, ਤੇ ਇਹ ਹੁਣ ਲੋਕ ਜਾਣ ਬਣ ਗਿਆ, ਤੇ ਇਹ ਬਣ ਕੇ ਰਹਿਣਾ ਕਾਨੂੰਨ। ਇਹ ਤੁਹਾਨੂੰ ਰੱਦ ਕਰਨੇ ਪੈਣੇ ਆ। ਤੇ ਦੂਜਾ ਨੰਬਰ ਮੈਨੂੰ ਇੱਕ ਹੋਰ ਆ ਜੀ ਵੀ ਆਹ ਜਿਹੜਾ ਗੁਰਦਾਸ ਮਾਨ ਦੀ ਅੱਜ ਖੁੰਬ ਟੱਪੀ ਗਈ ਨਾ, ਬਹੁਤ ਹੀ ਵਧੀਆ। ਮੈਂ ਅੱਧੀ ਰੋਟੀ ਵੱਧ ਖਾਧੀ। ਇਹਨਾਂ ਨੇ ਜਿਹੜਾ ਉਦੋਂ ਬਹੁਤ ਬੇਇੱਜ਼ਤੀ ਕੀਤੀ, ਅੱਜ ਇਹਦੀ ਹੋ ਗਈ ਨਾ, ਪਤਾ ਲੱਗ ਗਿਆ ਵੀ ਐਂ ਭਾਈ ਜਿਹੜੇ ਚਮਚੇ ਬਣਦੇ ਸਰਕਾਰਾਂ ਦੇ ਤੇ ਉਹਨਾਂ ਨਾਲ ਹੋਣੀ ਚਾਹੀਦੀ ਹੈ। ਤੇ ਭੈਣ ਜੀ ਕੱਟੋ ਜੇ ਨਾ ਤੇ ਮੈਨੂੰ ਸੁਣ ਲੈਣ ਮਾੜਾ ਜਿਹਾ। ਥੈਂਕ ਯੂ ਜੀ। ਦੇਖੋ ਉਮੀਦ ਤਾਂ ਇਸੇ ਗੱਲ ਦੀ ਹੈ ਕਿ ਜਿੰਨੇ ਵਰਗ ਨੇ ਇਹਦੇ ਵਿੱਚ ਸ਼ਾਮਲ ਹੋ ਗਏ ਨੇ। ਅੱਜ ਜੇ ਤੁਸੀਂ ਹੁਣ ਦੇਖੋ ਜਿਹੜਾ ਭਾਰਤ ਬੰਦ ਹੈ ਉਹਦੇ ਵਿੱਚ ਸਭ ਤੋਂ ਵੱਧ ਜਿਹੜੇ ਨੇ ਉਹ ਦੁਕਾਨਾਂ ਵਾਲੇ ਤੇ ਆੜ੍ਹਤੀਏ ਉਹ ਸ਼ਾਮਲ ਹੋਏ ਨੇ, ਜਿਹੜੇ ਕਿ ਥਾਂ ਦੇ ਉੱਤੇ ਰੋਸ ਪ੍ਰਦਰਸ਼ਨ ਵੀ ਕਰ ਰਹੇ ਆ। ਉਹਨਾਂ ਨੇ ਆਪ ਖੁਦ ਦੁਕਾਨਾਂ ਬੰਦ ਰੱਖੀਆਂ ਨੇ ਕੰਪਲੀਟ। ਤੁਸੀਂ ਇਹ ਕਹਿ ਲਓ ਵੀ 99% ਵੀ ਨਹੀਂ, 100% ਜਿਹੜਾ ਜੀ ਉਹ ਬੰਦ ਦਿਖ ਰਿਹਾ। ਘੱਟੋ ਘੱਟ ਇਹ ਪੰਜਾਬ ਤੇ ਹਰਿਆਣੇ ਦੇ ਵਿੱਚ। ਬਾਕੀ ਸਾਰੇ ਥਾਵਾਂ ਦੇ ਉੱਤੇ ਤਕਰੀਬਨ 20 ਰਾਜਾਂ ਦੇ ਵਿੱਚ ਇਹਦਾ ਬੰਦ ਦਾ ਬਹੁਤ ਵੱਡਾ ਅਸਰ ਜਿਹੜਾ ਉਹ ਦਿਖ ਰਿਹਾ ਜੀ। ਜਿਹੜੀ ਡਰਾਮੇਬਾਜ਼ੀ ਆ ਜੀ ਉਹ ਕਰਨ ਨੂੰ ਕੁਛ ਵੀ ਕਰੀ ਜਾਣ। ਜਿਵੇਂ ਕੱਲ ਇਹਨਾਂ ਨੇ ਕੁਛ ਹਰਿਆਣੇ ਦੇ ਵਿੱਚੋਂ ਬੰਦੇ ਫੜ ਲਿਆਂਦੇ, ਉਹ ਕਹਿੰਦੇ ਜੀ ਅਸੀਂ ਬੰਦ ਤੋਂ ਪਾਸੇ ਆ। ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਹੋ ਗਈ ਤੇ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਵੀ ਅਸੀਂ ਜਿਹੜੇ ਵੀ ਉਹ ਹੈਗੇ ਆ। ਏਦਾਂ ਦਾ ਮੈਂ ਨਾ ਮਾਨੂ ਵਾਲੀ ਜਿਹੜੀ ਗੱਲ ਕਰੀ ਜਾਣ ਤੇ ਕਰੀ ਜਾਣ, ਨਹੀਂ ਤਾਂ ਅਦਰਵਾਈਜ਼ ਤਾਂ ਸਰਕਾਰਾਂ ਨੂੰ ਦੇਖੋ ਜੇ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਭਲੇ ਦੇ ਵਾਸਤੇ ਕੀਤਾ, ਉਹ ਕਿਸਾਨ ਕਹਿੰਦੇ ਅਸੀਂ ਭਲਾ ਕਰਵਾਉਣਾ ਹੀ ਨਹੀਂ। ਵਾਪਸ ਜਾਣ ਦੇ ਵਿੱਚ ਜਿਹੜੀ ਜੀ ਉਹ ਇਹਨਾਂ ਨੂੰ ਦਿੱਕਤ ਕੀ ਆ, ਉਹ ਸਿਰਫ ਇਹ ਆ ਕਿ ਹੰਕਾਰ ਦਾ ਕਿੱਲਾ ਕਿ ਅਸੀਂ ਹੁਣ ਤੱਕ ਇੰਨਾ ਕੁਛ ਕੀਤਾ। ਧਾਰਾ 370 ਹੋ ਗਈ, ਟ੍ਰਿਪਲ ਤਲਾਕ ਜਿਹੜਾ ਉਹ ਹੋ ਗਿਆ, ਹੋਰ ਕਿੰਨਾ ਕੁਛ ਜਿਹੜਾ ਦੀ ਉਹ ਕਰ ਲਿਆ, GST ਲੈਣ ਦੀ, ਨੋਟਬੰਦੀ ਕਰ ਲਈ, ਕੋਈ ਬੋਲਿਆ ਹੀ ਨਹੀਂ ਵੀ ਇਹ ਕਿੱਧਰੋਂ ਜਿਹੜਾ ਦੀ ਉਹ ਬੋਲਣ ਲੱਗੇ। ਇਹ ਜਿਹੜੀ ਜੀ ਚੀਜ਼ ਉਹਨਾਂ ਨੂੰ ਪਰੇਸ਼ਾਨ ਜਿਹੜਾ ਉਹ ਕਰ ਰਹੀ ਆ। ਲੋਕ ਰੋਹ ਆ ਇਹਦੇ ਵਿੱਚ, ਸਾਰੇ ਵਰਗ ਜਿਹੜਾ ਦੀ ਉਹ ਸ਼ਾਮਲ ਹੈ। ਬਿਲਕੁਲ ਤੁਹਾਡੀ ਗੱਲ ਜਿਹੜੀ ਉਹ ਠੀਕ ਹੈ ਕਿ ਖਿਡਾਰੀ ਹੋ ਗਏ, ਸਾਬਕਾ ਆਫਿਸਰ ਹੋ ਗਏ, ਸਾਬਕਾ IAS ਲੌਬੀ ਆ, ਉਹਨਾਂ ਨੇ ਸਪੋਰਟ ਕੀਤੀ ਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਇਹਦੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਜਿਹੜੀ ਆ ਉਹ ਸਪੋਰਟ ਕੀਤੀ ਆ। ਪੰਜਾਬ ਹਰਿਆਣਾ ਹਾਈ ਕੋਰਟ ਦੇ 3 ਸਾਬਕਾ ਜਿਹੜੇ ਜਸਟਿਸ ਨੇ ਉਹਨਾਂ ਨੇ ਇਹਦੀ ਸਪੋਰਟ ਕੀਤੀ ਆ। ਮੈਂ ਪੜ੍ਹ ਰਿਹਾ ਸੀਗਾ ਇੱਥੋਂ ਪੰਜਾਬ ਪੁਲਿਸ ਦੇ ਸਾਬਕਾ DGP ਜਿਹੜੇ ਰਹੇ ਨੇ ਰਬੈਰੋ, ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ, ਉਹਨਾਂ ਦਾ ਆਰਟੀਕਲ ਜਿਹੜਾ ਵੀ ਇੱਕ ਲੱਗਿਆ ਹੋਇਆ ਵੱਡਾ, ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਵਾਪਸ ਜਾਣਾ ਹੀ ਪਊਗਾ ਇਹਦੇ ਉੱਤੇ, ਔਰ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਜਿੱਡਾ ਵੱਡਾ ਇਹ ਜਨ ਅੰਦੋਲਨ ਜਿਹੜਾ ਵੀ ਉਹ ਖੜਾ ਹੋ ਗਿਆ। ਵਾਪਸ ਲੈਣਗੇ ਤਾਂ ਚੰਗੇ ਰਹਿਣਗੇ ਜੀ। ਮਹੇਸ਼ਿੰਦਰ ਸਿੰਘ। ਹਾਂਜੀ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਸੀਗਾ, ਤੇ ਤੁਸੀਂ ਤਾਂ ਉੱਥੇ ਜਾ ਕੇ ਆਏ ਹੋ। ਦੇਖੋ ਅਸੀਂ ਤਾਂ ਬਹੁਤ ਦੂਰ ਬੈਠੇ ਹਾਂ, ਤੇ ਪਰ ਅਸੀਂ ਤਨੋ ਮਨੋ ਤੁਹਾਨੂੰ ਅਸੀਂ ਜੁੜੇ ਹੋਏ ਹਾਂ ਸੰਘਰਸ਼ ਦੇ ਨਾਲ, ਕਿਉਂਕਿ ਅਸੀਂ ਵੀ ਕਿਸਾਨ ਹਾਂ। ਇਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ 'ਚ ਹੁਣ ਤੱਕ ਜਿੰਨੀ ਸਮਝ ਆਉਂਦੀ ਹੈ ਵੀ ਬੜੇ ਪਿਆਰ ਨਾਲ ਆਪਸੀ ਤਾਲਮੇਲ ਦੀ ਕੋਈ ਕਮੀ ਨਹੀਂ ਹੈਗੀ ਹੈ। ਤੁਸੀਂ ਤਾਂ ਸਭ ਨੂੰ ਮਿਲ ਕੇ ਆਏ ਹੋ, ਮਤਲਬ ਕਿ ਇਹ ਬਿਲਕੁਲ ਇਕਜੁੱਟਤਾ ਉਹਨਾਂ ਦੇ ਵਿੱਚ ਸੰਪੂਰਨ ਤੌਰ ਤੇ ਹੈਗੀ ਹੈ। ਤਾਲਮੇਲ ਦੀ ਕੋਈ ਆਪਸੀ ਕੋਈ ਕਮੀ ਤਾਂ ਨਹੀਂ। ਦੂਸਰਾ ਮੇਰਾ ਸਵਾਲ ਸੀ ਵੀ ਜਿਹੜਾ ਇਸ ਤਰ੍ਹਾਂ ਦੇ ਕਾਨੂੰਨ ਬਣਦੇ ਆ, ਜਦੋਂ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ ਉਹਦੀ ਕੋਈ ਸਮੀਖਿਆ ਨਹੀਂ ਕਰਦੀਆਂ, ਕਿਉਂਕਿ ਜਿਹੜਾ ਮੰਤਰੀ ਹੈ ਇਹਨਾਂ ਦਾ ਤੋਮਰ, ਮੈਂ ਦੇਖਿਆ ਉਹਦੀ ਜਿਹੜੀ ਬਾਡੀ ਲੈਂਗੁਏਜ ਹੈ ਉਸ ਤੋਂ ਲੱਗਦਾ ਵੀ ਉਹਨੂੰ ਇਹਦੇ ਬਾਰੇ ਕੋਈ ਗਿਆਨ ਹੀ ਨਹੀਂ, ਜਾਂ ਜਿੰਨੇ ਉਹਨਾਂ ਦੇ IPS ਜਾਂ IAS ਆਫਿਸਰ ਬੈਠੇ ਆ ਜਾਂ ਉਹਨਾਂ ਦੇ ਮੰਤਰੀ ਵਿਭਾਗ ਦੇ ਬੰਦੇ ਬੈਠੇ ਆ, ਇਹ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਨੌਲੇਜ ਨਹੀਂ। ਇਹੋ ਜਿਹੇ ਕਾਨੂੰਨ ਜਦੋਂ ਪਾਸ ਹੁੰਦੇ ਆ, ਜੇ ਇਹਨਾਂ ਦੇ ਅਗੇਂਸਟ ਕੋਈ ਬੰਦਾ ਸੁਪਰੀਮ ਕੋਰਟ 'ਚ ਜਾਂਦਾ, ਸੁਪਰੀਮ ਕੋਰਟ ਦੇ ਜੱਜ ਸੰਗਿਆਨ ਲੈ ਕੇ ਸਰਕਾਰ ਨੂੰ ਪੁੱਛਦੇ ਨਹੀਂ ਵੀ ਇਹ ਤੁਸੀਂ ਬਣਾਏ ਨੇ ਜਾਂ ਇਹਨਾਂ 'ਚ ਕਿਹੜੇ ਕਿਹੜੇ ਕਲੌਜ਼ ਨੇ ਗਲਤ ਨੇ, ਕਿ ਇਹਨਾਂ ਨੂੰ ਠੀਕ ਕਰੋ। ਇਸ ਤਰ੍ਹਾਂ ਦੀ ਕੋਈ ਸਮੀਖਿਆ ਵਗੈਰਾ ਨਹੀਂ ਹੁੰਦੀ, ਪਲੀਜ਼ ਮੈਨੂੰ ਦੱਸਿਓ। ਥੈਂਕ ਯੂ। ਥੈਂਕ ਯੂ। ਦੇਖੋ ਹੋਣੀ ਤਾਂ ਚਾਹੀਦੀ ਸੀ ਨਾ ਜੀ ਸਮੀਖਿਆ, ਇਹ ਹੋਣੀ ਚਾਹੀਦੀ ਸੀਗੀ, ਪਰ ਹੋਈ ਨਹੀਂ। ਕਿਸਾਨ ਜਥੇਬੰਦੀਆਂ ਨੂੰ ਪੁੱਛਿਆ ਨਹੀਂ ਗਿਆ। ਈਵਨ ਆਪਾਂ ਸਾਰਾ ਕੁਝ ਦੇਖਿਆ ਹੀ ਆ ਕਿ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਤਾਂ ਇਹਨਾਂ ਕੋਲੇ ਬਹੁਮਤ ਹੈ, ਉੱਥੇ ਤਾਂ ਇਹ ਪਾਸ ਕਰਾ ਗਏ। ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਸੀ, ਰਾਜ ਸਭਾ ਦੇ ਵਿੱਚ ਬਹਿਸ ਹੀ ਨਹੀਂ ਕਰਵਾਈ ਗਈ। ਇਹ ਪਹਿਲੀ ਵਾਰੀ ਹੋਇਆ
ਕਿਉਂਕਿ ਗੱਲ ਉਹੀ ਸੀ ਵੀ ਇਹਨਾਂ ਨੂੰ ਇਹ ਸੀਗਾ ਵੀ ਸਾਨੂੰ ਕਿਹਨੇ ਪੁੱਛਣਾ ਜੀ, ਸਾਨੂੰ ਪੁੱਛਣ ਵਾਲਾ ਕੌਣ ਜੰਮਿਆ। ਦੂਜੀ ਗੱਲ, ਇਹ ਜਿਹੜੇ ਲਿਆਂਦੇ ਗਏ ਨੇ ਕਾਨੂੰਨ, ਖੇਤੀ ਕਾਨੂੰਨ, ਇਹ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਦੇ ਕਹੇ ਦੇ ਉੱਤੇ ਤਾਂ ਲਿਆਂਦੇ ਗਏ। ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਸਾਈਲੋ ਬਣੇ ਨੇ, ਜਿਹੜੇ ਅਦਾਨੀ ਦੇ ਸਾਈਲੋ ਨੇ ਬਣੇ ਨੇ, ਬਣ ਰਹੇ ਨੇ 100 ਏਕੜ ਦੇ ਵਿੱਚ ਬਣ ਰਹੇ ਆ। ਉਹ ਸਮਝੌਤੇ ਪਹਿਲਾਂ ਕੀਤੇ ਗਏ ਆ ਖੇਤੀ ਕਾਨੂੰਨ ਲਿਆਉਣ ਤੋਂ, ਕਿਉਂਕਿ ਪਹਿਲਾਂ ਜਿਹੜਾ ਸੀਗਾ ਤੁਸੀਂ ਸਟਾਕ ਨਹੀਂ ਕਰ ਸਕਦੇ ਸੀ, ਉਹ ਕਾਨੂੰਨ ਬਦਲਤਾ ਵੀ ਤੁਸੀਂ ਸਟਾਕ ਕਰ ਸਕਦੇ ਹੋ, ਜਿੰਨਾ ਮਰਜ਼ੀ ਸਟਾਕ ਕਰ ਲਓ। ਮਤਲਬ ਕਿ ਅੱਜ ਜਿਹੜੀ ਤੁਸੀਂ 10 ਰੁਪਏ ਕਿਲੋ ਚੀਜ਼ ਲਿਆਓਗੇ, ਉਹ ਕੀ ਕਰਨਗੇ, ਇਹ ਵੱਡੇ ਸਾਈਲੋ ਦੇ ਵਿੱਚ ਸਟਾਕ ਕਰ ਲੈਣਗੇ। ਉਹ 10 ਰੁਪਏ ਵਾਲੀ ਚੀਜ਼ ਉਹਦੀ ਮਾਰਕੀਟ ਦੇ ਵਿੱਚ ਕਮੀ ਹੋ ਜੂਗੀ, ਉਹ 50 ਰੁਪਏ 100 ਰੁਪਏ ਨੂੰ ਚੱਲ ਜੂਗੀ ਤੇ ਮੁੜ ਕੇ ਉਹ ਕੱਢ ਕੇ ਜਿਹੜਾ ਜੀ ਉਹ ਵੇਚਣਗੇ। ਇਹ ਤਾਂ ਆਮ ਬੰਦੇ ਨੂੰ ਸਮਝਣਾ ਚਾਹੀਦਾ ਨਾ, ਜਿਹੜੇ ਅੱਜ ਵੀ ਲੋਕ ਇਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ, ਜਿਹੜੇ ਭਗਤ ਨੇ ਉਹ ਬੋਲ ਰਹੇ, ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਜਿਹੜੀ ਚੀਜ਼ ਤੁਹਾਨੂੰ 10 ਰੁਪਏ ਕਿਲੋ ਮਿਲ ਰਹੀ ਆ, ਉਹ ਤੁਹਾਨੂੰ 70-80 ਰੁਪਏ ਕਿਲੋ, 100 ਰੁਪਏ ਕਿਲੋ ਤੱਕ ਜਿਹੜੀ ਉਹ ਮਿਲਣੀ ਆ। ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦੇ ਦਿੱਤਾ ਗਿਆ ਵੀ ਜਾਓ ਲੁੱਟੋ ਜਿਹੜਾ ਵੀ ਕਿਸਾਨਾਂ ਨੂੰ। ਦੂਜੀ ਗੱਲ, ਮੈਂ ਅੱਗੇ ਵੀ ਕਈ ਵਾਰੀ ਜਿਹੜੀ ਉਹ ਗੱਲ ਇਹ ਕਹੀ ਆ ਕਿ ਜਿਹੜਾ ਵਪਾਰ ਹੈ ਉਹ ਇੱਥੋਂ ਵਾਘਾ ਸਰਹੱਦ ਰਾਹੀਂ ਖੁੱਲ੍ਹਣਾ ਹੀ ਖੁੱਲ੍ਹਣਾ, ਜਦੋਂ ਮਰਜ਼ੀ ਖੁੱਲ੍ਹ ਦੇ। ਇਹ ਇੱਕ ਬਹੁਤ ਵੱਡਾ ਵਪਾਰ ਹੈ ਜੀ, ਇਹ ਜਿਹੜਾ ਕਿ ਪਾਕਿਸਤਾਨ, ਅਫਗਾਨਿਸਤਾਨ ਤੱਕ ਨਹੀਂ ਬਲਕਿ ਉਦੋਂ ਅੱਗੇ UAE ਤੱਕ ਹੋਣਾ ਜੀ। ਇਹ ਸਾਰੀ ਉਹਦੀ ਤਿਆਰੀ ਹੈ ਵੀ ਇਹਦੇ ਵਿੱਚੋਂ ਕਿਤੇ ਕਿਸਾਨ ਨਾ ਕੁਛ ਜਿਹੜਾ ਵੀ ਕਮਾ ਜਾਣ, ਪੰਜਾਬ ਨਾ ਕਿਤੇ ਕਮਾ ਜੇ, ਹਰਿਆਣਾ ਨਾ ਕਿਤੇ ਕਮਾ ਜੇ। ਜੇ ਉੱਥੇ ਕੋਈ ਕਮਾਵੇ ਤੇ ਉਹ ਵੱਡੇ ਲੋਕ ਕਮਾਉਣ। 100 ਏਕੜ ਦੇ ਵਿੱਚ ਬਣ ਰਹੇ ਸਾਈਲੋ ਜਿਹੜੇ ਨੇ ਉਹ ਪੰਜਾਬ ਦੇ ਵਾਸਤੇ ਜਾਂ ਹਰਿਆਣੇ ਦੇ ਵਾਸਤੇ ਥੋੜੀ ਨੇ, ਉਹ ਤਾਂ ਬਲੈਕ ਮਾਰਕੀਟਿੰਗ ਦੇ ਵਾਸਤੇ ਜਿਹੜਾ ਵੀ ਉਹ ਬਣ ਰਹੇ ਨੇ। ਵੀ ਸਾਰਾ ਕੁਛ ਇਹਨਾਂ ਨੂੰ ਸੌਂਪ ਦਿਓ, ਉੱਥੇ ਇਹ ਫਸਲਾਂ ਖਰੀਦ ਕੇ ਜਿਹੜਾ ਵੀ ਸਟੋਰ ਕਰਨਗੇ ਤੇ ਫਿਰ ਅੱਗੋਂ ਉਹ ਦੂਰ ਤੱਕ ਜਿਹੜਾ ਵੀ ਉਹ ਵੇਚਣਗੇ। ਕਮਾਈ ਜਿਹੜੀ ਵੀ ਉਹ ਇਹਨਾਂ ਨੂੰ ਹੋਊਗੀ। ਇਹ ਤਾਂ ਫਿਰ ਜਿਹੜਾ ਮੁਲਕ ਹੈ ਉਹੀ ਤੁਸੀਂ ਇਹਨਾਂ ਨੂੰ ਕਾਰਪੋਰੇਟ ਅਦਾਰਿਆਂ ਨੂੰ ਹੀ ਜਿਹੜਾ ਵੀ ਉਹ ਦੇ ਦਿਓ ਕੰਪਲੀਟ। ਫਿਰ ਕਾਹਦੇ ਵਾਸਤੇ ਇੰਨੇ ਖਰਚੇ ਚੋਣਾਂ ਦੇ ਉੱਤੇ ਜਿਹੜਾ ਉਹ ਹੋ ਰਹੇ ਨੇ। ਜੀ ਜੀ ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਪੌਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ, ਜਿਹੜੀ ਹਿੰਦੂ ਮਸੋਲੋਜੀ ਹੈਗੀ ਆ ਰਾਈਟ, ਉਹਨੇ ਜਿਹੜੀ ਬਿਲੋਂਗਿੰਗ ਸੈਂਸ ਬਹੁਤ ਸਟਰੋਂਗ ਡਿਵੈਲਪ ਕੀਤੀ ਹੋਈ ਹੈ ਰਾਈਟ, ਚਾਹੇ ਕੋਈ ਕਿੱਤਾ ਹੈ, ਚਾਹੇ ਆਪਣੀ ਫੈਮਿਲੀ ਜਾਂ ਕੋਈ ਸੋਸ਼ਲ ਸੈਂਸ ਹੈ ਜਾਂ ਰਿਲੀਜੀਅਸ ਹੈ ਰਾਈਟ। ਹੁਣ ਜਿਹੜਾ ਕਮਿਊਨਿਸਟ ਦਾ ਜਿਹੜਾ ਕਾਰਪੋਰੇਟ ਸਿਸਟਮ ਆ ਉਹ ਖਤਮ ਕਰਦਾ ਇਹ ਜਿਹੜੀ ਸੈਂਸ ਆਫ ਬਿਲੋਂਗਿੰਗ, ਵੀ ਤੁਸੀਂ ਖਾਓ ਪੀਓ ਜੀ, ਤੁਸੀਂ ਆਪਦਾ ਵੀ ਦੈਟਸ ਇਟ ਰਾਈਟ। ਵੀ ਕੋਈ ਕਮਿਊਨਿਜ਼ਮ ਦਾ ਡਾਇਰੈਕਟਲੀ ਕਹਿੰਦਾ ਹੈਗਾ, ਜਿਹੜਾ ਕਾਰਪੋਰੇਟ ਸਿਸਟਮ ਉਹ ਇਨਡਾਇਰੈਕਟਲੀ ਇੱਦਾਂ ਦਾ ਜਿਹੜੀ ਸੁਸਾਇਟੀ ਪੈਦਾ ਕਰਦਾ ਹੈਗਾ। ਵੀ ਇਹ ਵੀ ਆਪਣੇ ਵੀ ਇਹ ਯੂਥ ਸਮਝੂਗੀ ਜਿਹੜੀ ਆਪਣੀ ਜਿਹੜੀ ਹੁਣ ਜਿਵੇਂ ਯੂਥ ਆਪਣੀ ਕੋਈ YouTube 'ਤੇ ਆ, ਕੋਈ ਕੁਛ ਆਪਣੀ YouTube 'ਤੇ ਵੀ ਕੋਈ ਜਿਵੇਂ ਲਵ ਮੈਰਿਜ ਕਰਾਈ ਹੈ, ਮੇਰੀ ਗਰਲਫਰੈਂਡ ਥੋੜ੍ਹੀ ਕੁੱਟ ਪਈ ਸੀ, ਹੁਣ ਤਾਂ ਠੀਕ ਠਾਕ ਹੈ, ਫਿਰ ਉਹਦੇ ਉਹ ਗਲੈਮਰ ਉਹਦਾ ਸੈੱਲ ਕਰਦੇ ਹੈਗੇ ਰਾਈਟ, ਉਹ ਐਵੇਂ ਗੱਲਾਂ ਬਾਤਾਂ ਜਿਹੀਆਂ ਮਾਰ ਕੇ। ਅਤੇ ਕੋਈ ਕਹਿੰਦਾ ਜੀ ਮੇਰਾ 30-35 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ, ਅਜੇ ਤਾਂ ਮੈਂ ਵਰਲਡ ਟੂਰ ਕਰਨਾ ਹੈਗਾ, ਫਿਰ ਮੈਂ ਬੱਚਾ ਪਲਾਨ ਕਰੂੰਗਾ ਰਾਈਟ। ਵੀ ਇੱਦਾਂ ਦੀ ਜਿਹੜੀ ਮੈਂਟੈਲਿਟੀ ਆ ਉਹ ਵੀ ਇੱਦਾਂ ਦੀ ਜਿਹੜੀ ਐਜੂਕੇਸ਼ਨ ਵਿੱਚ ਹੋ ਸਕਦੀ ਵੀ ਡਿਵੈਲਪ ਦੁਬਾਰਾ, ਵੀ ਸੈਂਸ ਆਫ ਬਿਲੋਂਗਿੰਗ, ਵੀ ਅਸੀਂ ਕਿਸੇ ਸਮਾਜ ਨੂੰ ਬਿਲੋਂਗ ਕਰਦੇ, ਅਸੀਂ ਕਿਸੇ ਫੈਮਿਲੀ ਨੂੰ ਬਿਲੋਂਗ ਕਰਦੇ। ਮੈਂ ਇਹ ਪੁੱਛਣਾ। ਥੈਂਕ ਯੂ। ਇਹੋ ਜਿਹੀਆਂ ਚੀਜ਼ਾਂ ਨੂੰ ਬਿਲੋਂਗ ਕਰਨਾ ਸੀ ਤੇ ਇੱਥੇ ਹੀ ਰਹਿੰਦੇ, ਉਹਦੇ ਏਡੀ ਦੂਰ ਵੀ ਜਾਣ ਦੀ ਫਿਰ ਤੁਹਾਨੂੰ ਕੀ ਜਿਹੜੀ ਵੀ ਉਹ ਲੋੜ ਸੀਗੀ, ਕਾਹਦੇ ਵਾਸਤੇ ਐਵੇਂ ਪੁੱਟ ਪਟਾ ਕੇ ਉੱਥੇ ਗਏ। ਬੱਚੇ ਜਿਹੜੇ ਨੇ ਨਵੀਂ ਜਨਰੇਸ਼ਨ ਦੇ ਜਿਹੜੇ ਬੱਚੇ ਨੇ, ਕੁਛ ਆਜ਼ਾਦੀ ਤਾਂ ਤੁਹਾਨੂੰ ਉਹਨਾਂ ਨੂੰ ਦੇਣੀ ਪਊਗੀ ਜੀ। ਤੁਸੀਂ ਉਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਇਹ ਕਹੋ ਕਿ ਅਸੀਂ 21st ਸੈਂਚੁਰੀ ਦੇ ਵਿੱਚ ਰਹਿਣ ਵਾਲੇ ਆ, ਤੇ ਇਹ ਕਹੋ ਕਿ ਜਿਹੜੀ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੀ ਤੁਸੀਂ ਪ੍ਰੋੜਤਾ ਕਰ ਰਹੇ ਹੋ ਅਸੀਂ 17th ਸੈਂਚੁਰੀ ਵਾਲੀਆਂ ਜਿਹੜੀਆਂ ਜੀ ਉਹ ਵਰਤਣੀਆਂ ਨੇ, ਫਿਰ ਤਾਂ ਤੁਹਾਡੇ ਕੋਲ ਫੋਨ ਵੀ ਨਹੀਂ ਸੀ ਹੋਣਾ ਚਾਹੀਦਾ ਜੀ। ਤੁਸੀਂ ਫੋਨ ਦੇ ਉੱਤੇ ਐਡੀ ਦੂਰ ਜਿਹੜਾ ਜੀ ਉਹ ਕਾਲ ਕਰਕੇ ਇੱਕ ਉਸ ਨਵੇਂ ਯੁੱਗ ਦੀ ਤਕਨੀਕ ਦੇ ਉੱਤੇ ਆ ਕੇ ਬੋਲਦੇ ਵੀ ਹੋ, ਫਿਰ ਇਹ ਵੀ ਤਕਨੀਕਾਂ ਬੰਦ ਜਿਹੜੀਆਂ ਉਹ ਹੋ ਜਾਣੀਆਂ ਚਾਹੀਦੀਆਂ ਨੇ। ਇਹਨਾਂ ਦੀ ਕੀ ਲੋੜ ਆ? ਫਿਰ ਉੱਥੇ ਉਸ ਸੈਂਚੁਰੀ ਦੇ ਵਿੱਚ ਰਹੋ ਨਾ ਜਿਹੜੀ ਗੱਡਿਆਂ ਵਾਲੀ ਸੀਗੀ। ਗੱਡਿਆਂ ਵਾਲੀ ਸੈਂਚੁਰੀ ਦੇ ਵਿੱਚ ਰਹਿਣ ਵਾਲੇ ਲੋਕ ਨਹੀਂ ਸੀ ਮਾੜੇ ਜੀ, ਨਾ ਉਹ ਉਹਨਾਂ ਦੇ ਉੱਤੇ ਕਿੰਤੂ ਪਰੰਤੂ, ਪਰ ਗੱਡਿਆਂ ਵਾਲੀ ਜਿਹੜੀ ਸੋਚ ਹੈ ਉਹ ਜਿਹੜੀ ਜੀ ਪਈ ਆ ਤੁਹਾਡੇ ਵਰਗੇ ਜਿਹੜਾ ਜੀ ਉਹ ਲੋਕਾਂ ਦੇ ਵਿੱਚ। ਤੁਸੀਂ ਫੋਨ ਕਿਉਂ ਯੂਜ਼ ਕਰਦੇ ਹੋ? ਕਾਰ ਵੀ ਵਰਤਦੇ ਹੋਵੋਗੇ, ਉਹ ਵੀ ਛੱਡੋ, ਤੁਰ ਕੇ ਜਾਇਆ ਕਰੋ ਜੀ ਜਿੱਥੇ ਵੀ ਜਾਣਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਛੱਡ ਦਿਓ। ਨਵੀਂ ਜਿਹੜੀ ਤਕਨੀਕ ਆ, ਜਿਹੜਾ ਇਸ ਵੇਲੇ ਜਿਹੜੀ ਚੱਲ ਰਹੀ ਦੁਨੀਆ, ਤੁਸੀਂ ਉਹਦੇ ਨਾਲ ਨਹੀਂ ਚੱਲਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ, ਤੇ ਫਿਰ ਜੰਗਲਾਂ ਦੇ ਵਿੱਚ ਜਾਓ ਤੇ ਉੱਥੇ ਪੱਤੇ ਬੰਨ੍ਹ ਕੇ ਰਹੋ ਤੇ ਪੱਤੇ ਹੀ ਖਾਓ। ਜੀ ਸਾਡੇ ਅਗਲੇ ਕਾਲਰ ਨੇ
ਬਲਵਿੰਦਰ ਸਿੰਘ ਜੀ ਬਰੈਂਪਟਨ ਤੋਂ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਬਲਤੇਜ ਸਿੰਘ ਤੇ ਭੈਣਾਂ ਜੀ, ਬਹੁਤ ਵਧੀਆ ਤੁਸੀਂ ਇਸ ਚੀਜ਼ ਨੂੰ ਮਤਲਬ ਕਿ ਹਾਈਲਾਈਟ ਕਰ ਰਹੇ, ਬੜੇ ਵਧੀਆ ਤਰੀਕੇ ਨਾਲ ਇਹਨੂੰ ਕਰ ਰਹੇ ਜੇ। ਮੈਂ ਇੱਕ ਜਿਹੜੀ ਚੀਜ਼ ਧਿਆਨ ਵਿੱਚ ਲਿਆਉਣਾ ਚਾਹੁੰਦਾ ਸੀ, ਤੁਸੀਂ ਵੀ ਨੋਟ ਕੀਤੀ ਹੋਈ, ਤੇ ਉਹਦੇ ਵਿੱਚ ਸੋਸ਼ਲ ਮੀਡੀਆ 'ਚ ਤੇ ਖਾਸ ਕਰਕੇ ਕੋਈ ਵੀਡੀਓਜ਼ ਜਿਹੜੀਆਂ ਸੱਚਖੰਡ ਤੇ ਮਿਲਦੀਆਂ ਵੀ, ਜਿਹੜਾ ਵੀ ਭਾਰਤ ਵਿੱਚ ਜਿਹੜਾ ਕੋਈ ਪ੍ਰੋਡਿਕਸ਼ਨਸ ਹੋਈਆਂ ਨੇ, ਕਦੀ ਕਿਸੇ ਦਾ ਨਾਂ ਲਿਆ ਜਾਂਦਾ, ਕਦੀ ਕਿਸੇ ਦਾ ਨਾਂ, ਉਹ ਕਰਕੇ ਤੇ ਅੱਗੇ ਮੋਦੀ ਨੂੰ ਪ੍ਰੋਡਿਕਟ ਕੀਤਾ ਜਾ ਰਿਹਾ ਵੀ ਉਹੀ ਬੰਦਾ ਦੁਨੀਆ ਜਿਹਨੇ ਦੁਨੀਆ ਨੂੰ ਮਤਲਬ ਵੀ ਸੇਧ ਦੇਣੇ ਆਰਥਿਕ ਪੱਖੋਂ, ਉਹ ਉਸ ਨੂੰ ਪ੍ਰੋਡਿਕਟ ਕੀਤਾ ਜਾ ਵੀ ਮੋਦੀ ਇਹ ਲਈ ਸਾਰੇ ਧਿਆਨ ਲੈ ਕੇ ਜਾਂਦੇ ਆ, ਤੇ ਬਾਕੀ ਉਹਦੀ ਮੋਦੀ ਦੀ ਦਿੱਖ ਵੀ ਜਿਹੜੀ ਬਣਾਈ ਜਾ ਰਹੀ ਆ, ਕਿਉਂਕਿ ਦਾੜੀ ਵਧਾ ਲਈ ਮਗਰ ਤੇ ਕੇਸ ਵਧਾ ਕੇ ਵੀ ਇੱਕ ਅਵਤਾਰ ਆ ਗਿਆ। ਇਸੇ ਤਰ੍ਹਾਂ ਇਹ ਬੀਬੀ ਇੰਦਰਾ ਗਾਂਧੀ ਨੂੰ ਵੀ ਦੁਰਗਾ ਦਾ ਖਿਤਾਬ ਦਿੱਤਾ ਸੀਗਾ, ਤੇ ਇਹ ਵੀ ਕੋਈ ਅਵਤਾਰ ਦੀ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਵਤਾਰ ਆ। ਬਸ ਉਹੀ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਸੀ, ਤੁਸੀਂ ਵੀ ਚੀਜ਼ ਨੋਟ ਕੀਤਾ ਹੋਵੇ। ਪਰ ਅਸੀਂ ਉਹਦਾ ਸੱਚ ਕਰਦੇ ਹਾਂ, ਕ੍ਰਿਮੀਨਲ ਮੋਸਟ ਕ੍ਰਿਮੀਨਲ ਪਰਸਨ, ਉਹ ਫਿਰ ਕੁਝ ਹੋਰ ਨਿਕਲਦਾ ਕਿ ਭੈਣ ਜੀ ਵੀ ਦੱਸ ਰਹੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਸ ਤਰ੍ਹਾਂ ਹੈ ਕਿ ਇਹ ਹਾਂ ਪ੍ਰੋਜੈਕਟ ਜਿੱਥੋਂ ਤੱਕ ਕਰਨ ਵਾਲੀ ਗੱਲ ਹੈ ਜੀ, ਉਹ ਜਿਹੜੇ ਕਾਨੂੰਨ ਆਏ, ਜੋ ਕੁਛ ਜਿਹੜਾ ਵੀ ਹੋਇਆ, ਉਹ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਜਿਵੇਂ ਉਹ ਕਹਿੰਦੇ ਨੇ ਕਿ ਮੋਦੀ ਹੈ ਤਾਂ ਮੁਮਕਿਨ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੀ ਉਹ ਪਾਈਆਂ ਜਾ ਰਹੀਆਂ ਨੇ। ਹੁਣ ਪਾਰਲੀਮੈਂਟ ਵਾਲਾ ਤੁਸੀਂ ਦੇਖ ਲਓ, ਜਦੋਂ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਹੈਰੀਟੇਜ ਬਿਲਡਿੰਗਸ ਨੇ ਜਿਹੜੀਆਂ, ਉਹਨਾਂ ਨੂੰ ਪ੍ਰਜ਼ਰਵ ਕੀਤਾ ਜਾ ਰਿਹਾ ਸੀ। ਜਿਹੜੀ ਮੌਜੂਦਾ ਪਾਰਲੀਮੈਂਟ ਬਿਲਡਿੰਗ ਆ, ਜਿਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਜਿਹੜੀਆਂ ਦੀ ਉਹ ਸ਼ਾਮਲ ਨੇ, ਉਸ ਬਿਲਡਿੰਗ ਦੇ ਵਿੱਚ ਕੀ ਖਾਮੀ ਆ? ਕਮਾਲ ਦੀ ਬਿਲਡਿੰਗ ਜਿਹੜੀ ਦੀ ਉਹ ਬਣੀ ਹੋਈ ਆ, ਬੜੀ ਮਜ਼ਬੂਤ। ਉਹਦੀ ਜਗ੍ਹਾ ਦੇ ਉੱਤੇ ਇੱਕ ਨਵੀਂ ਬਿਲਡਿੰਗ ਲਿਆਂਦੀ ਜਾ ਰਹੀ ਆ। ਇਹ ਗੋਲ ਹੈ, ਉਹ ਤਕੋਨੀ ਜਿਹੜੀ ਦੀ ਉਹ ਲਿਆਂਦੀ ਜਾ ਰਹੀ ਹੈ। ਇਹ ਰਹੇ ਕਿ ਕਦੋਂ ਜਿਹੜੀ ਉਹ ਬਣੀ ਸੀਗੀ ਬਿਲਡਿੰਗ, ਕਿਹਨੇ ਜਿਹੜੀ ਉਹ ਬਿਲਡਿੰਗ ਬਣਾਈ ਸੀ, ਉਹਦੇ ਕਰਕੇ ਇਹ ਸਾਰਾ ਕੁਛ ਜਿਹੜਾ ਵੀ ਹੋ ਰਿਹਾ, ਇੱਕ ਬੰਦੇ ਨੂੰ ਪ੍ਰਮੋਟ ਜਿਹੜਾ ਉਹ ਕੀਤਾ ਜਾ ਰਿਹਾ। ਜਿਹੜਾ ਨੁਕਸਾਨ ਇਹਨਾਂ ਮੁਲਕ ਦਾ ਹੋ ਰਿਹਾ, ਉਹ ਇਸੇ ਕਰਕੇ ਹੀ ਜਿਹੜਾ ਉਹ ਹੋ ਰਿਹਾ। ਜਿਹੜੇ ਖੇਤੀਬਾੜੀ ਮੰਤਰੀ ਬੈਠੇ ਨੇ ਜਾਂ ਜਿਹੜੇ ਦੂਜੇ ਤੀਜੇ, ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਕੋਈ ਹੱਕ ਹੀ ਨਹੀਂ ਹੈਗਾ ਕਿ ਉਹ ਕੋਈ ਫੈਸਲਾ ਲੈ ਸਕਣ। ਉਹ ਕਿਸਾਨਾਂ ਦੀ ਗੱਲ ਸੁਣਦੇ ਆ, ਸੁਣ ਕੇ ਮੁੜ ਕੇ ਫੇਰ ਨਾਲ ਦੇ ਕਮਰੇ 'ਚ ਜਾਂਦੇ ਆ ਤੇ ਉਹਨਾਂ ਨੂੰ ਪੁੱਛਦੇ ਆਹ ਕਿਹਾ ਕਿਸਾਨਾਂ ਨੇ, ਹੁਣ ਅਸੀਂ ਇਹਦੇ ਬਾਰੇ ਕੀ ਕਹੀਏ, ਆ ਕੇ ਫੇਰ ਬੋਲਦੇ ਆ, ਕਿਸਾਨ ਜਵਾਬ ਦਿੰਦੇ ਆ, ਫੇਰ ਦੂਜੇ ਕਮਰੇ 'ਚ ਜਾਂਦੇ ਆ। ਉਹ ਮੰਤਰੀ ਘੱਟ ਮੁਨੀਮ ਜ਼ਿਆਦਾ ਜਿਹੜੇ ਵੀ ਉਹ ਲੱਗਦੇ ਆ। ਇਸੇ ਕਰਕੇ ਆ ਕਿ ਪਾਵਰ ਦਿੱਤੀ ਹੋਈ ਨਹੀਂ ਕਿਸੇ ਨੂੰ, ਇੱਕੋ ਬੰਦੇ ਨੂੰ ਜਿਹੜਾ ਵੀ ਉਹ ਉਭਾਰਿਆ ਗਿਆ, ਬਾਰ-ਬਾਰ ਉਭਾਰਿਆ ਗਿਆ, ਤਰੀਕੇ ਨਾਲ ਉਭਾਰਿਆ ਗਿਆ। ਜੀ ਕਮਲਜੀਤ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਕਮਲਜੀਤ ਜੀ। ਵਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਪੰਨੂ ਜੀ ਸਵਾਲ ਆ, ਪਹਿਲਾਂ ਤਾਂ ਇਹ ਜਿੱਦਾਂ ਖੇਤੀਬਾੜੀ ਮੰਤਰੀ ਦੇ ਮੂੰਹੋਂ 2 ਵਾਰੀ ਨਿਕਲ ਗਿਆ ਕਿ ਜੇ ਅਸੀਂ ਤੁਹਾਡੀਆਂ ਮੰਗਾਂ ਮੰਨ ਲੈਂਦੇ ਹਾਂ ਤਾਂ ਅੰਬਾਨੀ ਹੁਣੀ ਰੁੱਸ ਜਾਣਗੇ ਜਾਂ ਜੋ ਵੀ ਆ। ਮੈਨੂੰ ਬੜੀ ਹੈਰਾਨੀ ਹੋਈ ਇਹ ਉਹਦੇ ਸ਼ਬਦ ਮੂੰਹੋਂ ਕਿੱਦਾਂ ਨਿਕਲ ਗਿਆ, ਕਿਉਂਕਿ RS ਜਿਹੜੀ ਆ ਇਹ ਬੜਾ ਸੋਚ ਕੇ ਪੈਰ ਰੱਖਦੀ ਆ ਕਿ ਕਿੱਦਾਂ ਕਿਸੇ ਧਰਮ ਨੂੰ ਖਤਮ ਕਰਨਾ ਤੇ ਕੀ ਕਰਨਾ, ਹੈ ਨਾ। ਦੂਜਾ ਮੇਰਾ ਸਵਾਲ ਆ, ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਲਿਸਤਾਨ ਸ਼ਬਦ ਤੋਂ ਬੜੀ ਨਫ਼ਰਤ ਹੈ ਇਹਨਾਂ ਨੂੰ, ਇੱਥੋਂ ਤੱਕ ਕਿ ਕੈਪਟਨ ਨੂੰ ਵੀ ਇਸ ਸ਼ਬਦ ਤੋਂ ਨਫ਼ਰਤ ਆ। ਹੁਣ ਜੇ ਹਿੰਦੂ ਕਹਿ ਸਕਦੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਗੱਲ ਤਾਂ ਫਿਰ ਉਹੀ ਆ ਜਾਂਦੀ ਆ। ਖਾਲਿਸਤਾਨ ਦਾ ਮਤਲਬ ਤਾਂ ਸ਼ੁੱਧ ਗਿਣਿਆ ਜਾਂਦਾ। ਇਹ ਕੋਈ ਇਹ ਥੋੜ੍ਹੀ ਹੈ ਕਿ ਦੂਜੇ ਧਰਮਾਂ ਨੂੰ ਦਬਾ ਲਿਆ ਜਾਊਗਾ। ਇਸ ਸ਼ਬਦ ਤੋਂ ਕਿਉਂ ਇੰਨੀ ਨਫ਼ਰਤ ਆ, ਇਹ ਤੋਂ ਕਿਉਂ ਡਰ ਲੱਗਦਾ? ਬਾਕੀ ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਦੇਖੋ ਸਵਾਲ ਇਹ ਆ, ਇਸ ਵੇਲੇ ਜਿਹੜੀ ਗੱਲ ਜਿਹੜੀ ਉਹ ਉਭਾਰ ਰਹੇ ਹੋ, ਉਹ ਇਹ ਜਿਹੜੀਆਂ ਏਜੰਸੀਆਂ ਵਗੈਰਾ ਨੇ ਉਹ ਇਹ ਚਾਹੁੰਦੀਆਂ ਨੇ ਕਿ ਇਹ ਏਦਾਂ ਦੇ ਪੁਆਇੰਟ ਜਿਹੜੇ ਵੀ ਉਹ ਤਾਂ ਉਹਦੇ ਉੱਤੇ ਦੋਸ਼ ਲਾ ਕੇ ਅੰਦੋਲਨ ਨੂੰ ਗਲਤ ਠਹਿਰਾ ਸਕਣ ਦੀ। ਤੇ ਫਿਰ ਜਦੋਂ ਅਸੀਂ ਉਹਨਾਂ ਦਾ ਕੰਮ ਕਰ ਰਹੇ ਲੱਗਦੇ ਹਾਂ ਨਾ ਕਿ ਉਹ ਚਾਹੁੰਦੇ ਉਸੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਕੀ ਕਹਿੰਦੇ ਨੇ, ਕੀ ਜਿਹੜਾ ਦੀ ਉਹ ਨਹੀਂ ਕਹਿੰਦੇ, ਮੇਰਾ ਖਿਆਲ ਅੱਜ ਤਾਂ ਇਹ ਕੋਈ ਵਿਸ਼ਾ ਹੀ ਨਹੀਂ ਹੈਗਾ। ਅੱਜ ਤਾਂ ਇਹ ਆ ਕਿ ਪੰਜਾਬ ਬਚਦਾ, ਕਿਸਾਨ ਜਿਹੜਾ ਉਹ ਬਚਦਾ। ਜੇ ਉਹ ਬਚਦੇ ਆ ਤੇ ਇਹ ਗੱਲਾਂ ਤਾਂ ਜਿਹੜੀਆਂ ਕੱਲ ਨੂੰ ਹੋ ਸਕਦੀਆਂ ਨੇ। ਜੇ ਮੰਨ ਲਓ ਖਾਲਿਸਤਾਨ ਦੀ ਗੱਲ ਵੀ ਜਿਹੜੀ ਹੈ ਜੀ, ਉਹ ਕਿੱਥੇ ਬਣ, ਖਾਲਿਸਤਾਨ ਕਿਸ ਜਗ੍ਹਾ ਦੇ ਉੱਤੇ ਬਣਨਾ ਹੈ। ਅੱਜ ਪੰਜਾਬ ਨੂੰ ਜਿਹੜੀ ਹੈ ਜੀ, ਉਹਦੀ ਪੰਜਾਬ ਉਹ ਬਚ ਜਾਵੇ ਕਿਸੇ ਤਰੀਕੇ ਦੇ ਨਾਲ, ਇਹ ਗੱਲਾਂ ਭਲਕਦੀਆਂ ਤਾਂ ਹੋ ਸਕਦੀਆਂ ਨੇ। ਇਹਦੇ ਉੱਤੇ ਗੱਲ ਵੀ ਕੀਤੀ ਜਿਹੜੀ ਦੀ ਉਹ ਜਾ ਸਕਦੀ ਹੈ। ਮਸੀਂ ਕਿਤੇ ਜਿਹੜਾ ਜੀ ਉਹ ਸਾਡੇ ਲੋਕ ਉੱਠ ਕੇ ਖੜੇ ਹੋਏ ਆ, ਮਸੀਂ ਕਿਤੇ। ਔਰ ਨਹੀਂ ਤਾਂ ਅਦਰਵਾਈਜ਼ ਇਹ ਪੰਜਾਬ ਨੂੰ ਤਾਂ ਬਿਮਾਰੀਆਂ ਖਾ ਗਈਆਂ, ਪੰਜਾਬ ਨੂੰ ਤਾਂ ਚਿੱਟਾ ਖਾ ਗਿਆ ਜੀ। ਅਸੀਂ ਜਨਰੇਸ਼ਨਾਂ ਗਵਾ ਲਈਆਂ। ਅਸੀਂ ਅਜੇ ਵੀ ਜਿਹੜਾ ਜੀ ਇਹ ਸੋਚ ਰਹੇ ਹਾਂ
ਕਿ ਉਹ ਇਹਨੂੰ ਇਸ ਲਫ਼ਜ਼ ਨੂੰ ਨਫ਼ਰਤ ਕਿਉਂ ਕਰਦਾ, ਉਹ ਇਸ ਲਫ਼ਜ਼ ਨੂੰ ਜਿਹੜਾ ਜੀ ਉਹ ਨਫ਼ਰਤ ਕਿਉਂ ਕਰਦਾ। ਅਜੇ ਕਮ ਸੇ ਕਮ ਕੁਛ ਸਮੇਂ ਦੇ ਵਾਸਤੇ ਮੈਂ ਤਾਂ ਬੇਨਤੀ ਹੀ ਜਿਹੜੀ ਜੀ ਉਹ ਕਰ ਸਕਦਾ ਕਿ ਜੇ ਤੁਸੀਂ ਸੋਚਦੇ ਹੋ ਕਿ ਪੰਜਾਬ ਜਿਉਂਦਾ ਰਹੇ ਤਾਂ ਇਹਨਾਂ ਚੀਜ਼ਾਂ ਨੂੰ ਨਾ ਉਭਾਰੋ ਜੀ ਹਾਲ ਦੀ ਘੜੀ। ਜੇ ਗੱਲ ਕਰ ਸਕਦੇ ਹਾਂ ਤਾਂ ਕਿਸਾਨ ਦੀ ਗੱਲ ਜਿਹੜੀ ਉਹ ਕਰੋ, ਜੇ ਗੱਲ ਕਰ ਸਕਦੇ ਹਾਂ ਤਾਂ ਕਿਸਾਨ ਅੰਦੋਲਨ ਦੀ ਗੱਲ ਜਿਹੜੀ ਉਹ ਕਰੋ। ਜੇ ਕਿਸਾਨ ਨਹੀਂ ਰਹਿੰਦਾ ਤਾਂ ਕਿਹੜਾ ਜਿਹੜਾ ਜੀ ਉਹ ਖਾਲਿਸਤਾਨ, ਕਿਹੜਾ ਪੰਜਾਬ, ਕੁਛ ਵੀ ਨਹੀਂ ਬਚਣਾ ਜੀ, ਕੁਛ ਵੀ ਨਹੀਂ ਬਚਣਾ। ਇਹ ਸਾਰੀਆਂ ਜਿਹੜਾ ਸਭ ਕੁਛ ਲੈ ਜਾਣਾ ਜਿਹੜੇ ਕਾਰਪੋਰੇਟ ਅਦਾਰਿਆਂ ਨੇ, ਉਹਨਾਂ ਦੇ ਨਾਲ ਜਿਹੜੇ ਲੜ ਰਹੇ ਲੋਕ ਆ ਉਹਨਾਂ ਦੀ ਪਿੱਠ ਦੇ ਉੱਤੇ ਹਾਲ ਦੀ ਘੜੀ ਜਿਹੜਾ ਵੀ ਉਹ ਖੜੇ ਹੋ ਜਾਓ। ਇਹ ਬੈਠਾਂ ਚੱਲਦੀਆਂ ਰਹਿਣਗੀਆਂ, ਤਾਂ ਚੱਲਦੀਆਂ ਰਹਿਣਗੀਆਂ ਜੇ ਪੰਜਾਬ ਰਹੂਗਾ ਜੀ। ਬਲਵਿੰਦਰ ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਲੱਖਾਂ ਮੇਰਾ ਨੰਬਰ ਹੀ ਨਹੀਂ ਹੋਣਾ। ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਬੰਦੂ ਸਾਹਿਬ ਨਾਲ ਜਦੋਂ ਬੜੇ ਚੇਤਾ ਦਾ ਫੈਨ ਆ, ਉਦੋਂ ਤਰਨਤਾਰਨ ਹੁੰਦਾ ਸੀ, ਇਹ ਵਾਲਾ ਕਿਤੇ ਚੱਲ ਗਏ, ਫਿਰ ਸੰਤੋ ਵੀ ਰੇਡੀਓ ਤੇ ਫਿਰ ਸਾਨੂੰ ਜਿਹੜਾ ਜੋ ਕਹਿੰਦੇ ਆ ਉੱਥੇ ਗੱਲ ਕਲੀਅਰ ਹੁੰਦੀ ਆ। ਇਹਦਾ ਵੇਖ ਕਰਕੇ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਫੈਨ ਆ। ਧੰਨਵਾਦ ਇਹਨਾਂ ਦਾ, ਜਿਸ ਤਰ੍ਹਾਂ ਸਾਰੇ ਮਨ ਕਰਦੇ ਆ। ਬਾਕੀ ਮੈਂ ਇੱਕ ਸਵਾਲ ਪੁੱਛਣਾ ਹੈ, ਆਪਣੇ ਰੇਡੀਓ ਤੇ ਵੀ ਇੱਥੇ ਵੀ ਤੇ ਜਾਂ ਹੋਰ ਵੀ ਕਿਸੇ ਸੀ ਆਪਣੇ ਯੂਐਨ ਦੇ ਵਿੱਚ ਜਿਹੜੇ ਆਪਣੇ ਇੱਥੋਂ ਦੇ ਵਕੀਲਾਂ ਨੇ ਐਪਲੀਕੇਸ਼ਨ ਲਾਈ ਹੈ, ਉਹਦੇ ਬਾਰੇ ਕੋਈ ਵਿਚਾਰ ਨਹੀਂ ਹੋਈ, ਉਹਦੇ ਬਾਰੇ ਕੋਈ ਨਾ ਕੋਈ ਦੱਸੋ। ਠੀਕ ਹੈ ਜੀ। ਬਸ ਵਕੀਲਾਂ ਨੇ ਨਹੀਂ, ਕਿਸੇ ਵਕੀਲ ਨੇ ਸ਼ੁਰੂ ਕੀਤੀ ਹੈਗੀ ਆ ਪਟੀਸ਼ਨ, ਪਰ ਹਜੇ ਬਹੁਤਾ ਕੁਛ ਪਤਾ ਨਹੀਂ ਲੱਗ ਸਕਿਆ। ਹਾਂ, ਏਦਾਂ ਜਿਹੜੀ ਸੁਪਰੀਮ ਕੋਰਟ 'ਚ ਲੱਗੀ ਹੈ ਜੀ ਪਟੀਸ਼ਨ, ਸ਼ਾਇਦ ਕਿਸੇ ਨੇ ਇੱਥੋਂ ਵੀ ਕੁਛ ਕੀਤੀ, ਯੂਐਨਓ 'ਚ ਕਹਿੰਦੇ ਆ ਲੱਗਣੀ ਆ। ਦੇਖੋ ਯੂਐਨਓ ਨੇ ਇਸ ਸੰਘਰਸ਼ ਦੀ ਤਾਂ ਜਿਹੜੀ ਵੀ ਉਹ ਹਮਾਇਤ ਕੀਤੀ ਹੈ ਨਾ, ਇਸ ਕਰਕੇ ਉਹ ਜਿਹੜੀ ਉਹ ਬਹੁਤ ਵੱਡੀ ਗੱਲ ਆ। ਉਹਦੇ ਕਰਕੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਆ। ਹਾਲਾਂਕਿ ਸੁਪਰੀਮ ਕੋਰਟ ਨੂੰ ਇੱਥੋਂ ਭਾਰਤ ਦੀ ਗੱਲ ਕਰੀਏ ਤਾਂ ਉਹਨੂੰ ਸੂਓ ਮੋਟੋ ਲੈਣਾ ਚਾਹੀਦਾ ਸੀਗਾ ਇਸ ਚੀਜ਼ ਦਾ। ਜਿਸ ਦਿਨ ਆ ਕੇ ਇਹ ਲੋਕ ਸੜਕ ਦੇ ਉੱਤੇ ਬੈਠ ਗਏ, ਇੰਨੀ ਠੰਡ ਦੇ ਵਿੱਚ ਉਹ ਵਿਚਾਰੇ ਉੱਥੇ ਬੈਠੇ ਨੇ, ਅਜੇ ਤੱਕ ਸੁਪਰੀਮ ਕੋਰਟ ਨੇ ਕੋਈ ਸੂਓ ਮੋਟੋ ਨਹੀਂ ਲਿਆ। ਪਟੀਸ਼ਨ ਇੱਥੇ ਜ਼ਰੂਰ ਲੱਗੀ ਹੋਈ ਆ ਇਹਨਾਂ ਨੂੰ ਉਠਾਉਣ ਦੇ ਵਾਸਤੇ। ਜੇ ਉਹਦੇ ਉੱਤੇ ਸੁਣਵਾਈ ਅਜੇ ਤੱਕ ਨਹੀਂ ਹੋਈ ਤਾਂ ਉਹਦਾ ਕਾਰਨ ਜਿਹੜਾ ਵੀ ਇਹ ਆ ਕਿ ਜਿਹੜਾ ਯੂਐਨਓ ਆ ਉਹਨੇ ਇਸ ਸੰਘਰਸ਼ ਦੇ ਬਾਰੇ ਦੇ ਵਿੱਚ ਜਿਹੜੀ ਵੀ ਇਹ ਗੱਲ ਕੀਤੀ ਵੀ ਜੇ ਸ਼ਾਂਤਮਈ ਹੈ ਸੰਘਰਸ਼ ਤੇ ਉਹਨਾਂ ਨੂੰ ਇਹ ਸੰਘਰਸ਼ ਕਰਨ ਦਾ ਹੱਕ ਹੈ। ਜਿੱਥੋਂ ਤੱਕ ਜਿਹੜਾ ਪੋਲੀਟੀਕਲ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਜਿਹੜਾ ਉਹ ਦਬਾਅ ਆ, ਉਹ ਤੁਹਾਡੀਆਂ ਜਿਹੜੀਆਂ ਨੇ ਕਾਫੀ ਹੱਦ ਤੱਕ ਜਿਹੜਾ ਵੀ ਉਹ ਦਬਾਅ ਪਾਇਆ। ਇਹਦੇ 'ਚ ਕੋਈ ਜਿਹੜਾ ਵੀ ਉਹ ਸ਼ੱਕਸ਼ੁਦਾ ਨਹੀਂ ਹੈਗਾ ਜੀ। ਉਹ ਇੱਥੇ ਕੋਈ ਉਹਨੂੰ ਮੰਨੇ ਜਾਂ ਨਾ ਮੰਨੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹ ਦਬਾਅ ਜਿਹੜਾ ਵੀ ਬਹੁਤ ਵੱਡਾ ਹੈਗਾ ਜੀ। ਗੁਰਦੀਪ ਸਿੰਘ ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਅੱਜ ਜਿਹੜਾ ਇੱਕ ਉੱਥੇ ਸੋਸ਼ਲ ਮੀਡੀਆ ਰੂਮਰ ਚੱਲਦੀ ਆ ਵੀ ਲੋਕ ਮੰਗਦੇ ਆ ਵੀ ਕੁਛ ਬੰਦੇ ਮੰਗਦੇ ਆ ਵੀ ਜਿਹੜੀ ਬੈਲਟ ਦੇ ਨਾਲ ਇਲੈਕਸ਼ਨ ਹੋਵੇ, ਪਰ ਇੱਧਰ EVM ਨਾਲ ਇਲੈਕਸ਼ਨ ਹੋਊ। ਕਿੱਦਾਂ ਇਹ ਬਦਲੂ ਕੌਣ ਨਿਜ਼ਾਮ ਪੇ ਜਿਹੜਾ ਇਲੈਕਸ਼ਨ ਬੈਲਟ ਦੇ ਨਾਲ ਹੋਣ ਲੱਪੂ? ਥੈਂਕ ਯੂ ਜੀ। ਦੇਖੋ ਗੱਲ ਇਹ ਆ ਕਿ ਮੁਲਕ ਦੇ ਵਿੱਚੋਂ ਤਾਂ ਸੰਘਰਸ਼ ਹੀ ਮੁੱਕ ਗਏ ਪਹਿਲਾਂ ਤਾਂ। ਆਹ ਜਿਹੜਾ ਕਿਸਾਨ ਅੰਦੋਲਨ ਖੜਾ ਹੋਇਆ, ਜਿਹੜਾ ਮੁਲਕ ਦੇ ਵਿੱਚ ਫੈਲ ਗਿਆ, ਸਾਰੇ ਮੁਲਕ ਦੇ ਵਿੱਚ ਫੈਲ ਗਿਆ, ਇਹਨੇ ਕਈ ਨਵੀਆਂ ਪੈੜਾਂ ਜਿਹੜੀਆਂ ਦੀ ਉਹ ਪਾਉਣੀਆਂ ਨੇ। ਮੇਰੀ ਜਾਤੇ ਇਹ ਜਿਹੜਾ ਅੰਦੋਲਨ ਆ, ਹਾਲਾਂਕਿ ਅਜੇ ਉਹ ਗੱਲ ਕਰਨੀ ਬਣਦੀ ਨਹੀਂ, ਇਹ ਅੰਦੋਲਨ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਮਹਿੰਗੇ ਜਿਹੜੀ ਬਿਜਲੀ ਆ ਉਹਦੇ ਵਾਸਤੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ। ਕਿਉਂਕਿ ਗੱਲ ਜਿਹੜੀ ਦੀ ਉਹ ਪੈੜਾਂ ਦੀ ਆ ਕਿ ਪੈੜਾਂ ਜਿਹੜੀਆਂ ਉਹ ਜਦੋਂ ਸਮੁੱਚੇ ਮੁਲਕ ਭਰ ਦੀਆਂ ਜਥੇਬੰਦੀਆਂ ਇੱਕ ਹੋ ਗਈਆਂ, ਇਸ ਵੇਲੇ ਮਹਾਰਾਸ਼ਟਰ ਦਾ ਤੁਸੀਂ ਲਾ ਲਓ, ਕਰਨਾਟਕਾ ਲਾ ਲਓ, ਪੱਛਮੀ ਬੰਗਾਲ ਲਾ ਲਓ, ਬਿਹਾਰ ਲਾ ਲਓ, ਜਿਹੜਾ ਦੀ ਈਵਨ ਜਿਹੜਾ ਗੁਜਰਾਤ ਲਾ ਲਓ, ਸਾਰੇ ਜਗ੍ਹਾ ਦੇ ਉੱਤੋਂ ਖਬਰਾਂ ਬਣਦੀਆਂ ਜਿਹੜੀਆਂ ਦੀ ਉਹ ਆ ਰਹੀਆਂ ਨੇ। ਇਹ ਇਕਜੁੱਟਤਾ ਜਿਹੜੀ ਆ ਇਹ ਆਉਣ ਵਾਲੇ ਦਿਨਾਂ ਦੇ ਸੰਘਰਸ਼ ਖੜੇ ਹੋਣੇ ਆ, ਉਸ ਪਾਸੇ ਵੱਲ ਨੂੰ ਇੱਕ ਰਾਹ ਬਸੇਰਾ ਸੰਘਰਸ਼ ਜਿਹੜਾ ਵੀ ਉਹ ਬਣ ਸਕਦਾ ਤੇ ਬਿਨਾਂ ਕਿਸੇ ਸ਼ੱਕ ਦੇ ਉਹਦੇ ਵਿੱਚ ਜਿਹੜੀਆਂ EVM ਦਾ ਇਸ਼ੂ ਆ ਸਕਦਾ। ਪਰ ਅੱਜ ਅਜੇ EVM ਨੂੰ ਇਹਦੇ ਨਾਲ ਨਹੀਂ ਜਿਹੜਾ ਉਹ ਜੋੜਿਆ ਜਾਣਾ ਚਾਹੀਦਾ। ਅੱਜ ਜਿਹੜੀ ਆ ਇਸੇ ਸੰਘਰਸ਼ ਦੀ ਗੱਲ ਹੀ ਹੋਣੀ ਚਾਹੀਦੀ ਆ। ਹਾਂ, ਇੰਨਾ ਜ਼ਰੂਰ ਆ ਕਿ ਇਹ ਗੱਲ ਉੱਠੂਗੀ। ਹੁਣ ਜਦੋਂ ਇਕਜੁੱਟਤਾ ਹੋਈ ਆ, ਇੰਨੇ ਲੋਕ ਇਕਜੁੱਟ ਹੋ ਕੇ ਬਾਹਰ ਨਿਕਲੇ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਤਾਂ ਜਿਹੜੇ ਵੀ ਉਹ ਖੜੇ ਹੋਣੇ ਸ਼ੁਰੂ ਹੋ ਗਏ ਨਾ ਵੀ ਹਾਂ ਅਸੀਂ ਸੰਘਰਸ਼ ਕਿਉਂ ਨਹੀਂ ਜਿਹੜਾ ਵੀ ਉਹ ਕਰ ਸਕਦੇ। ਬਸ ਆਹੀ ਸਵਾਲ ਖੜੇ ਹੋਣ ਦੀ ਦੇਰ ਸੀ। ਉਦੋਂ ਬਾਅਦ ਜਿਹੜਾ ਵੀ ਬਹੁਤ ਕੁਝ ਨਿਕਲੂਗਾ ਆਉਂਦੇ ਸਮੇਂ ਦੇ ਦੌਰਾਨ ਤੁਸੀਂ ਦੇਖਣਾ।
ਜੀ ਜੀ, ਬਾਅਦ ਵਿੱਚ ਤਾਂ ਬਹੁਤ ਕੁਛ ਕੀਤਾ ਜਾ ਸਕਦਾ ਹੈ। ਅਤੇ ਬਲਤੇਜ ਪੰਨੂ ਜੀ ਬਹੁਤ ਧੰਨਵਾਦ। ਜਿਹੜੇ ਹੋਲਡ 'ਤੇ ਆ, ਮਾਫੀ ਚਾਹੁੰਦੇ ਹਾਂ ਕਿ ਤੁਹਾਡੀਆਂ ਕਾਲਸ ਅਸੀਂ ਨਹੀਂ ਲੈ ਸਕਾਂਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।